अफजल साहिर जी और अहमद रज़ा वट्टू जी और उन्होंने सारे संगती और अज की जी दूजी पंजाबी कानफ्रेंस है आलमी ਉਹਦੇ ਵਿੱਚ ਹਿੱਸਾ ਪਾਉਣ ਵਾਲੇ ਇੱਕ ਜੀ ਲਈ ਸਾਡੇ ਵੱਲੋਂ ਲੱਖ ਸ਼ੁਕਰਾਨਾ ਲੱਖ ਧੰਨਵਾਦ ਔਰ ਤੁਸੀਂ ਸਾਰੇ ਇੱਕ ਵਾਰੀ ਆਪਣੇ ਲਈ ਢੇਰ ਸਾਰੀਆਂ ਤਾਲੀਆਂ ਮਾਰੋ। ਅੱਜ ਦਾ ਜਿਹੜਾ ਸੈਸ਼ਨ ਹੈ ਜਿਹੜਾ ਕਿ ਤੁਹਾਨੂੰ ਸਟੇਜ ਤੇ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ? ਨਹੀਂ ਆ ਰਿਹਾ। ਸੈਸ਼ਨ ਹੈਗਾ ਪੰਜਾਬੀਆਂ ਦਾ ਸਿਆਸੀ ਤੇ ਕੌਮੀ ਸ਼ਊਰ ਔਰ ਨੈਸ਼ਨਲ ਐਂਡ ਪੋਲੀਟੀਕਲ ਐਕਿਊਮਨ ਆਫ ਪੰਜਾਬੀਜ਼। ਇਹਦੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਅੱਜ ਬਹੁਤ ਮਹਾਨ ਚਾਰ ਬਹੁਤ ਗੁਣੀ ਹਸਤੀਆਂ ਮੌਜੂਦ ਨੇ। ਮੈਂ ਵਾਰੀ ਉਹਨਾਂ ਦਾ ਨਾਂ ਲਵਾਂਗਾ ਔਰ ਉਹਨਾਂ ਨੂੰ ਸਟੇਜ ਤੇ ਬੁਲਾਉਣ ਦੀ ਦਰਖਾਸਤ ਕਰਾਂਗਾ ਔਰ ਜੋ ਹੀ ਉਹ ਆ ਜਾਣਗੇ ਫਿਰ ਅਸੀਂ ਆਪਣੀ ਗੱਲਬਾਤ ਦਾ ਆਗਾਜ਼ ਕਰਾਂਗੇ। ਸਭ ਤੋਂ ਪਹਿਲੇ ਪ੍ਰਾਹੁਣਿਆਂ ਵਾਲੀ ਥਾਂ ਤੇ ਬੈਠੇ ਹੋਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜਨਾਬ ਫਰਕ ਸੁਹੇਲ ਗੋਇੰਦੀ ਸਾਹਿਬ ਉਹ ਸਟੇਜ ਤੇ ਤਸ਼ਰੀਫ ਲਿਆਉਣ। ਔਰ ਫਰਕ ਸੁਹੇਲ ਗੋਇੰਦੀ ਸਾਹਿਬ ਪਿਛਲੇ 40-50 ਵਰਿਆਂ ਤੋਂ ਲਾਹੌਰ ਦੀ ਜਿਹੜੀ ਤਹਿਜ਼ੀਬੀ ਔਰ ਸਕਾਫਤੀ ਜ਼ਿੰਦਗੀ ਹੈ ਉਹਦੇ ਵਿੱਚ ਬੜਾ ਹੀ ਭਰਵਾਂ ਹਿੱਸਾ ਪਾ ਰਹੇ ਨੇ। ਜਮਹੂਰੀ ਪਬਲੀਕੇਸ਼ਨਸ ਦੇ ਨਾਂ ਤੋਂ ਇੱਕ ਇਦਾਰਾ ਹੈ ਜਿਹੜਾ ਆਲਮੀ ਅਦਬ ਦੇ ਤਰਜਮੇ ਵੀ ਛਾਪਦਾ ਹੈ, ਤਰੱਕੀ ਪਸੰਦ ਰਾਈਟਰਸ ਦੀਆਂ ਕਿਤਾਬਾਂ ਛਾਪਦੇ ਨੇ। ਆਪ ਅਮਲੀ ਤੌਰ 'ਤੇ ਸਿਆਸਤ ਦੇ ਵਿੱਚ ਵੀ ਰਹੇ ਔਰ ਮੁਖਤਲਿਫ ਅਖਬਾਰਾਂ 'ਤੇ ਔਰ ਪਾਕਿਸਤਾਨੀ TV ਚੈਨਲ 'ਤੇ ਟਾਕ ਸ਼ੋਜ਼ ਨੂੰ ਹੋਸਟ ਕੀਤਾ। ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਸਫ਼ਰ ਕੀਤਾ ਔਰ ਸਾਰੀ ਜ਼ਿੰਦਗੀ ਉਹ ਆਪਣੇ ਆਪ ਨੂੰ ਜਹਾਂਗਰਦ ਕਹਿੰਦੇ ਨੇ। ਇਹਨਾਂ ਦੀ ਕਿਤਾਬ ਹੈ ਮੈਂ ਹੂੰ ਜਹਾਂਗਰਦ, ਕੋਈ ਕਾਫੀ ਜ਼ਖੀਮ ਕਿਤਾਬ ਹੈ 600-700 ਸਫ਼ੇ ਦੀ, ਜਿਹਦੇ ਵਿੱਚ ਇਹਨਾਂ ਨੇ ਆਪਣੇ 40 ਵਰਿਆਂ ਦਾ ਜਿੰਨਾ ਵੀ ਪੈਂਡਾ ਕੀਤਾ ਹੈ ਮੁਖਤਲਿਫ ਮੁਲਕਾਂ ਦਾ ਉਹਦੇ ਵਿੱਚ ਆਪਣੀ ਜੋ ਸੂਝ ਹੈ ਉਹ ਲੋਕਾਂ ਤੱਕ ਅਪਣਾਉਣ ਲਈ ਉਹ ਕਿਤਾਬ ਲਿਖੀ ਹੈ। ਫਰਕ ਸੁਹੇਲ ਗੋਇੰਦੀ ਹੋਰਾਂ ਵਾਸਤੇ ਢੇਰ ਸਾਰੀਆਂ ਤਾੜੀਆਂ। ਅੱਜ ਦੇ ਸਾਡੇ ਦੂਜੇ ਮਹਿਮਾਨ ਨੇ ਸੁਹੇਲ ਵੜਾਇਚ ਸਾਹਿਬ। ਅਸੀਂ ਸਾਰੇ ਉਹਨਾਂ ਦੇ ਨਾਂ ਤੋਂ ਔਰ ਉਹਨਾਂ ਦੇ ਕੰਮ ਤੋਂ ਵਾਕਿਫ ਹਾਂ। FC ਕਾਲਜ ਵਿੱਚ ਅੰਗਰੇਜ਼ੀ ਦੇ ਉਸਤਾਦ ਸਨ ਔਰ ਸਹਾਫਤ ਵੀ ਕਰਦੇ ਰਹੇ, ਫਿਰ ਬਾਅਦ ਵਿੱਚ ਤਦਰੀਸ ਛੱਡ ਕੇ ਤੇ ਕੁੱਲ ਵਕਤੀ ਸਹਾਫੀ ਬਣੇ। ਔਰ ਤੁਸੀਂ ਦੇਖਿਆ ਕਿ ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਵੱਡੇ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚ ਕੰਟਰੀਬਿਊਟ ਕੀਤਾ। Jio TV ਨਾਲ ਵਾਬਸਤਾ ਨੇ ਕਾਫੀ ਅਰਸੇ ਤੋਂ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਜਨਾਬ ਸੁਹੇਲ ਵੜਾਇਚ ਸਾਹਿਬ ਨੂੰ ਤੁਹਾਡੀਆਂ ਢੇਰ ਸਾਰੀਆਂ ਤਾਲੀਆਂ ਦੇ ਵਿੱਚ ਕਿ ਉਹ ਸਟੇਜ ਤੇ ਤਸ਼ਰੀਫ ਲਿਆਉਣ। ਅੱਜ ਦੇ ਸਾਡੇ ਤੀਜੇ ਪ੍ਰਾਹੁਣੇ ਕੈਲੀਫੋਰਨੀਆ 'ਚ ਵਸਦੇ ਜਲੰਧਰ ਦੇ ਜੰਪਲ S ਅਸ਼ੋਕ ਪੌਰਾ ਸਾਹਿਬ ਨੇ, ਜਿਹੜੇ ਇਸ ਕਾਨਫਰੰਸ ਦੇ ਅਮਰੀਕਾ 'ਚ ਰਹਿੰਦਿਆਂ ਹੋਇਆਂ ਉਹਨਾਂ ਨੇ ਬਹੁਤ ਬਾਂਹਬੇਲੀ ਬਣੇ ਔਰ ਸਾਡੇ ਬਾਹਰੋਂ ਆਉਣ ਵਾਲੇ ਪ੍ਰਾਹੁਣਿਆਂ ਨਾਲ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਔਰ ਇਸ ਕਾਨਫਰੰਸ ਦੀ ਕਾਮਯਾਬੀ ਲਈ ਉਹਨਾਂ ਦਾ ਬਹੁਤ ਭਰਵਾਂ ਕਿਰਦਾਰ ਹੈ। ਔਰ ਪੱਤਰਕਾਰ ਨੇ, ਸਾਹਿਤਕਾਰ ਨੇ, ਗੀਤਕਾਰ ਨੇ। ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਅਖਬਾਰ ਹੈ ਅਜੀਤ, ਉਹਦੇ ਵਿੱਚ ਬਹੁਤ ਜ਼ਿਆਦਾ ਅਰਸੇ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਕਾਲਮ ਲਿਖੇ। ਪੰਜਾਬੀ ਤਾਰੀਖ ਔਰ ਪੰਜਾਬੀ ਸ਼ਊਰ ਦੇ ਨਾਲ ਜੁੜੇ ਹੋਏ ਸਵਾਲ ਇਹ ਉਹਨਾਂ ਦੇ ਮਨਪਸੰਦ ਮੌਜੂ ਨੇ। S ਅਸ਼ੋਕ ਪੌਰਾ ਸਾਹਿਬ ਲਈ ਢੇਰ ਸਾਰੀਆਂ ਤਾਲੀਆਂ ਪਲੀਜ਼। ਅੱਜ ਦੇ ਸਾਡੇ ਚੌਥੇ ਤੇ ਆਖਰੀ ਪ੍ਰਾਹੁਣੇ ਜਿਹੜੇ ਸਟੇਜ ਤੇ ਤਸ਼ਰੀਫ ਲਿਆਉਣਗੇ ਔਰ ਗੁਫ਼ਤਗੂ ਸਾਡੇ ਨਾਲ ਸਾਂਝੀ ਕਰਨਗੇ, ਉਹਨਾਂ ਦਾ ਨਾਮ ਹੀ ਕਿਸੇ ਤਾਰਫ ਦਾ ਮੁਹਤਾਜ ਨਹੀਂ। ਮੈਂ ਉਹਨਾਂ ਨੂੰ ਵੇਖਿਆ ਨਹੀਂ, ਮਿਲੇ ਨਹੀਂ ਕਿ ਆ ਗਏ ਨੇ ਕਿ ਰਸਤੇ 'ਚ ਨੇ। ਮੇਰੀ ਮੁਰਾਦ ਹੈ ਨੈਣ ਸੁਖ ਇਸ ਵੇਲੇ 20ਵੀਂ ਸਦੀ ਦਾ। ਢੇਰ ਸਾਰੀਆਂ ਤਾਲੀਆਂ। ਉਹ ਸਟੇਜ ਤੇ ਆ ਰਹੇ ਨੇ, ਉਹਨਾਂ ਦੇ ਬਹਿਣ ਤੱਕ ਮੈਂ ਥੋੜ੍ਹਾ ਜਿਹਾ ਤਾਰਫ ਕਰਵਾ ਦੇਣਾ। ਪਿਛਲੇ 40-50 ਵਰਿਆਂ ਤੋਂ ਜਿਹੜਾ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ, ਇੱਧਰਲੇ ਪੰਜਾਬ ਵਿੱਚ ਵੀ, ਚੜ੍ਹਦੇ ਪੰਜਾਬ ਵਿੱਚ ਵੀ ਤੇ ਤੀਜੇ ਪੰਜਾਬ ਵਿੱਚ ਵੀ, ਫਿਕਸ਼ਨ ਦੇ ਵਿੱਚ ਨੈਣ ਸੁਖ ਹੋਰਾਂ ਦਾ ਜਿਹੜਾ ਕੰਮ ਹੈ ਮੇਰਾ ਖਿਆਲ ਹੈ ਕਿ ਮੇਰੀ ਨਾਕਿਸ ਰਾਏ ਦੇ ਵਿੱਚ ਉਹ ਸਭ ਤੋਂ ਉੱਚ ਪੱਧਰ ਦਾ ਕੰਮ ਹੈ। ਔਰ ਉਹਨਾਂ ਨੇ ਲਾਹੌਰ ਦੀ ਤਾਰੀਖ ਨੂੰ ਮੁੱਖ ਰੱਖਦਿਆਂ ਹੋਇਆਂ ਮਾਧੂ ਲਾਲ ਹੁਸੈਨ ਦੀ ਹਯਾਤੀ ਦੇ ਸਮੇਂ ਦੇ ਵਾਲੇ ਇੱਕ ਨਾਵਲ ਲਿਖਿਆ, ਲਾਹੌਰ ਦੀ ਵੇਲ ਮਾਧੂ ਲਾਲ ਹੁਸੈਨ, ਔਰ ਉਹਨੇ ਐਵਾਰਡ ਜਿੱਤਿਆ। ਫਿਰ ਉਹਨਾਂ ਦਾ ਵਬਾ ਤੇ ਵਸੇਬ ਨਾਵਲ ਹੈ। ਫਿਰ ਸ਼ਾਇਰੀ ਵਿੱਚ ਉਹਨਾਂ ਦੀ ਇੱਕ ਬਹੁਤ ਪਹਿਲੇ ਕਿਤਾਬ ਆਈ ਸੀ ਕਿੱਕਰ ਤੇ ਅੰਗੂਰ। ਔਰ ਪੰਜਾਬ ਦੇ ਹਵਾਲੇ ਨਾਲ ਖਾਸ ਤੌਰ 'ਤੇ ਜਿਹੜੀ ਅੱਜ ਅਸੀਂ ਗੁਫ਼ਤਗੂ ਕਰ ਰਹੇ ਹਾਂ ਧਰਤੀ ਪੰਜ ਦਰਿਆਈ, ਉਹਨਾਂ ਦੀ ਇੱਕ ਕਿਤਾਬ ਹੈ ਜਿਹਦੇ ਵਿੱਚ ਉਹਨਾਂ ਪੰਜਾਬ ਦੀ ਤਾਰੀਖ ਨੂੰ ਉਹਨਾਂ ਸੋਰਸਿਸ ਦੇ ਹਵਾਲੇ ਨਾਲ ਸਮਝਣ ਔਰ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਰਕਾਰ ਦਰਬਾਰ ਤੋਂ ਹਟ ਕੇ ਲੁਕਾਈ ਦੇ ਚੇਤੇ ਔਰ ਲੁਕਾਈ ਦੇ ਦਿਲਾਂ ਨਾਲ ਜੁੜੇ ਹੋਏ ਨੇ। ਇੱਕ ਵਾਰੀ ਫਿਰ ਨੈਣ ਸੁਖ ਹੋਰਾਂ ਲਈ ਢੇਰ ਸਾਰੀਆਂ ਤਾਲੀਆਂ। ਸਾਡਾ ਸੈਸ਼ਨ ਬਿਲਕੁਲ ਔਨ ਟਾਈਮ ਸਟਾਰਟ ਹੋਇਆ ਹੈ।
और सैशन का मौजू काफ़ी खिलारे वाला है, मोकला घेर है, लंबा पसार है। तो मैं चाहांगा कि मैं ज़्यादा तो ज़्यादा अज साडे कोल जिहड़े चारों महान साडे दानश्वर, साडे गुणी, साडे सीनियर्स मौजूद ने, असीं उन्हां कोलों इस मौजू ते ज़्यादा तो ज़्यादा गल्लां सुन सकीए और अपनी जानकारी च वाधा कर सकीए। शुरू दे विच कहण लई एक गल कि 540 ਦੇ ਲਾਗੇ ਭਾਗੇ ਜਿਹੜਾ ਮੌਜੂਦਾ ਤੁਰਕੀ ਹੈ ਉਸ ਵੇਲੇ ਯੂਨਾਨ ਦਾ ਹਿੱਸਾ ਹੁੰਦਾ ਸੀ, ਅਨਾਤੋਲੀਆ। ਚੂँकि ਫਰਕ ਸੁਹੇਲ ਗੋਇੰਦੀ ਸਾਹਿਬ ਪਿਛਲੇ 40 ਵਰਿਆਂ ਤੋਂ ਤੁਰਕੀ ਦੇ ਕੋਈ 60-70 ਦੌਰੇ ਕੀਤੇ ਨੇ ਔਰ ਇਹਨਾਂ ਦਾ ਤੁਰਕੀ ਸਪੈਸ਼ਲਿਟੀ ਵੀ ਹੈ ਔਰ ਇਹ ਪੂਰਾ ਈਸਟ ਜਿਹੜਾ ਯੂਰਪ ਹੈ ਔਰ ਬਾਕੀ ਦੁਨੀਆ ਉਹਨਾਂ ਦੇ ਸਿਆਸੀ ਹਰਕਿਆਤ ਨੂੰ ਬਹੁਤ ਬਾਰੀਕੀ ਨਾਲ ਸਮਝਦੇ ਨੇ। ਅਨਾਤੋਲੀਆ ਮੌਜੂਦਾ ਤੌਰ 'ਤੇ ਤੁਰਕੀ ਵਿੱਚ ਉਸ ਵੇਲੇ ਯੂਨਾਨ ਦਾ ਹਿੱਸਾ ਹੁੰਦਾ ਸੀ। ਈਸਾ ਦੀ ਪੈਦਾਇਸ਼ ਤੋਂ 540 ਵਰੇ ਪਹਿਲੇ ਉੱਥੇ ਇੱਕ ਸਿਆਣਾ ਬੰਦਾ ਪੈਦਾ ਹੋਇਆ ਜਿਹਦਾ ਨਾਂ ਫਲਸਫੇ ਦੀ ਤਾਰੀਖ ਦੇ ਵਿੱਚ ਹੀਰਾਕਲਾਈਟਸ ਕਹਿੰਦੇ ਨੇ। ਤਲਫਜ਼ ਅੰਗਰੇਜ਼ੀ ਵਾਲੇ ਥੋੜ੍ਹਾ ਹੋਰ ਵੀ ਕਹਿੰਦੇ ਹੋਣਗੇ, ਦੇਸੀ ਬੋਲੀ 'ਚ ਆ ਕੇ ਉਹ ਹੀਰਾਕਲਾਈਟਸ ਹੋ ਗਿਆ। ਉਹਨੇ ਇੱਕ ਗੱਲ ਕੀਤੀ ਸੀ ਕਿ ਤੁਸੀਂ ਕਦੀ ਵੀ ਜ਼ਿੰਦਗੀ ਦੇ ਵਿੱਚ ਇੱਕ ਦਰਿਆ ਦੇ ਵਿੱਚ 2 ਵਾਰੀ ਪੈਰ ਨਹੀਂ ਧਰ ਸਕਦੇ। ਤੁਸੀਂ ਕਦੀ ਵੀ ਜ਼ਿੰਦਗੀ ਦੇ ਵਿੱਚ ਇੱਕ ਦਰਿਆ ਵਿੱਚ 2 ਵਾਰੀ ਪੈਰ ਨਹੀਂ ਧਰ ਸਕਦੇ। ਕਿਉਂ ਜੇ ਜਦੋਂ ਤੁਸੀਂ ਦੂਜੀ ਵਾਰੀ ਆਉਂਦੇ ਹੋ ਨਾ ਉਹ ਪਹਿਲੇ ਵਾਲਾ ਦਰਿਆ ਹੁੰਦਾ ਹੈ ਨਾ ਉਹ ਪਹਿਲੇ ਵਾਲੇ ਤੁਸੀਂ ਹੁੰਦੇ ਹੋ। ਲੇਕਿਨ ਅੱਜ ਅਸੀਂ ਇਹਨਾਂ ਚਾਰਾਂ ਵਿਦਵਾਨਾਂ ਕੋਲੋਂ ਆਪਣੇ ਚੇਤੇ, ਆਪਣੇ ਸਾਹਿਤ ਔਰ ਆਪਣੇ ਇਤਿਹਾਸ ਦੇ ਰਾਹੀਂ ਆਪਣੇ ਮਾਜ਼ੀ ਦੇ ਪਾਣੀਆਂ ਦੇ ਵਿੱਚ ਦੁਬਾਰਾ ਵੜਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਸ਼ਊਰ ਦੀ ਨੀਂਹ ਕਿੱਥੋਂ ਰੱਖਣੀ ਹੈ, ਪੰਜਾਬੀ ਪਛਾਣ ਕਦੋਂ ਸ਼ੁਰੂ ਹੋਈ, ਪੰਜਾਬੀਆਂ ਦੇ ਸਿਆਸੀ ਤੇ ਕੌਮੀ। ਵੈਸੇ ਤੇ ਅਗਰ ਤੁਸੀਂ ਘੱਟ ਤੋਂ ਘੱਟ ਵੀ ਪਿੱਛੇ ਜਾਓ ਤੇ ਰਾਜਾ ਪੋਰਸ ਔਰ ਸਿਕੰਦਰ ਦਾ ਜਿਹੜਾ ਸਮਾਂ ਹੈ ਉਹ 326 ਬਿਫੋਰ ਕ੍ਰਾਈਸਟ ਬਣਦਾ ਹੈ ਤੇ 3000 ਸਾਲ ਜਾਂ 2500 ਤੋਂ ਘੱਟ ਤੇ ਪੰਜਾਬ ਦੀ ਨੇੜੇ ਤੋਂ ਨੇੜੇ ਦੀ ਵੀ ਗੱਲ ਨਹੀਂ ਸ਼ੁਰੂ ਕੀਤੀ ਜਾ ਸਕਦੀ। ਮਗਰ ਇੱਕ ਸੈਸ਼ਨ ਦੇ ਵਿੱਚ ਇੰਨਾ ਵੱਡਾ ਤਾਰੀਖੀ ਪੀਰੀਅਡ ਕਵਰ ਕਰਨਾ ਸ਼ਾਇਦ ਮੁਸ਼ਕਲ ਹੋਏ ਤੇ ਮੈਂ ਆਪਣੀ ਗੱਲ ਨੂੰ ਇੱਥੇ ਹੀ ਖਤਮ ਕਰਦਿਆਂ ਹੋਇਆਂ ਨੈਣ ਸੁਖ ਹੋਰਾਂ ਕੋਲੋਂ ਮੈਨੂੰ ਪਾਣੀ ਦਾ ਘੁੱਟ ਭਰਨ ਦੀ ਇਜਾਜ਼ਤ ਦਿਓ। ਉਹਨਾਂ ਚਿਰ ਤਾੜੀਆਂ ਮਾਰ ਲਓ ਬੇਸ਼ੱਕ। ਮੈਂ ਗੁਫ਼ਤਗੂ ਦਾ ਆਗਾਜ਼ ਕਰਨ ਲਈ ਨੈਣ ਸੁਖ ਹੋਰਾਂ ਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਪੰਜਾਬੀ ਸ਼ਨਾਖਤ ਹੈ, ਪੰਜਾਬੀ ਪਛਾਣ ਹੈ, ਉਹਦਾ ਸਿਆਸੀ ਔਰ ਕੌਮੀ ਪੱਖ ਸਾਹਮਣੇ ਰੱਖਦਿਆਂ ਹੋਇਆਂ ਤੁਸੀਂ ਇੱਕ ਸਾਹਿਤਕਾਰ ਔਰ ਨਾਵਲਕਾਰ ਔਰ ਇੱਕ ਦਾਨਸ਼ਵਰ ਦੇ ਤੌਰ 'ਤੇ ਪੰਜਾਬੀ ਪਛਾਣ ਨੂੰ ਤਾਰੀਖੀ ਤੌਰ 'ਤੇ ਕਿੱਥੇ ਪਲੇਸ ਕਰਦੇ ਹੋ ਤੇ ਹਿਸਟੋਰੀਕਲੀ ਪੰਜਾਬੀਆਂ ਦਾ ਸਿਆਸੀ ਤੇ ਕੌਮੀ ਸ਼ਊਰ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ? हेलो अच्छा ਵੇਖੋ ਅਸੀਂ ਇੱਕ ਰੱਜੀ ਪੁੱਜੀ ਹਸਤੀ ਵਸਤੀ ਧਰਤੀ ਦੇ ਵਸਨੀਕ ਹਾਂ ਪੰਜਾਬੀ ਤੇ ਅਕਸਰ ਸਾਨੂੰ ਗਾਲਾਂ ਵੀ ਪੈਂਦੀਆਂ ਨੇ ਤੇ ਅਸੀਂ ਕੋਈ ਐਡਾ ਮਾਈਂਡ ਨਹੀਂ ਕਰਦੇ ਕਿਉਂਕਿ ਖਤਰੇ 'ਚ ਨਹੀਂ ਅਸੀਂ ਰਹਿੰਦੇ, ਕਦੀ ਖੌਫ ਵਿੱਚ ਨਹੀਂ ਰਹੇ। ਉਹ ਫਿਰ ਲੋਕ ਕਈ ਇਹ ਸਮਝਣ ਲੱਗ ਪਏ ਨੇ ਕਿ ਸ਼ਾਇਦ ਪੰਜਾਬੀ ਜਿਹੜੇ ਨੇ ਇਹਨਾਂ 'ਚ ਕੋਈ ਗੈਰਤ ਨਹੀਂ ਜਾਂ ਅਣਖ ਨਹੀਂ। ਖਾਸ ਤੌਰ 'ਤੇ ਪਾਕਿਸਤਾਨ ਦੇ ਵਿੱਚ ਇਹ ਮਸਲਾ, ਇੰਡੀਆ ਪੰਜਾਬ ਦਾ ਸਾਨੂੰ ਇੰਨਾ ਨਹੀਂ ਪਤਾ। ਵੇਖੋ ਪੰਜਾਬ ਜਿਹੜਾ ਲਫ਼ਜ਼ ਹੈ ਨਾ, ਅਗਰ ਤੁਸੀਂ ਇਹ ਹੀ ਵੇਖ ਲਵੋ ਤੇ ਕਿਸੇ ਰਾਜੇ ਨੇ ਜਾਂ ਕਿਸੇ ਸਰਕਾਰ ਨੇ ਇਹ ਨਾਂ ਨਹੀਂ ਰੱਖਿਆ। ਪੰਜਾਬ ਨੂੰ ਇਹਦਾ ਨਾਂ ਕੁਦਰਤ ਨੇ ਦਿੱਤਾ। ਜਦੋਂ ਯੂਨਾਨੀ ਇੱਥੇ ਆਏ ਤੇ ਚੰਦਰਗੁਪਤ ਮੌਰੀਆ ਦੇ ਜ਼ਮਾਨੇ ਦੇ ਵਿੱਚ ਮੇਰਾ ਖਿਆਲ ਹੈ ਇੱਕ ਯੂਨਾਨੀ ਆਇਆ ਸੀ, ਉਹਦਾ ਮੇਗਸ ਥੀਨੀਜ਼ ਉਹਦਾ ਸ਼ਾਇਦ ਨਾਂ ਸੀ। ਉਹਦੀ ਕਿਤਾਬ ਸੀ ਇੰਡੀਕਾ। ਉਹਦੇ ਵਿੱਚ ਜਿਸ ਵਕਤ ਉਹਨੇ ਇੱਥੇ ਦਰਿਆ ਵੇਖੇ ਤੇ ਉਹਨੇ ਇਸ ਧਰਤੀ ਨੂੰ ਨਾਂ ਦਿੱਤਾ ਪੈਂਟਾਪੋਟੈਮੀਆ। ਪੈਂਟਾਪੋਟੈਮੀਆ ਮਤਲਬ ਕਿ 5 ਦਰਿਆਵਾਂ ਦੀ ਜ਼ਮੀਨ, ਜਿਵੇਂ ਉਹਨੇ ਮੈਸੋਪੋਟੇਮੀਆ ਯੂਨਾਨੀਆਂ ਨੇ ਉੱਥੇ ਨਾਂ ਦਿੱਤਾ। ਫਿਰ ਮਹਾਭਾਰਤ ਦੇ ਵਿੱਚ ਸਾਨੂੰ ਨਾਮ ਮਿਲਦਾ ਹੈ ਪੰਜਾਬ ਦਾ 5 ਨਦ। ਰਿਗਵੇਦ ਵਿੱਚ ਸਾਨੂੰ ਇਹਦਾ ਨਾਮ ਮਿਲਦਾ ਹੈ ਸਪਤ ਸਿੰਧੂ। ਉਸ ਤੋਂ ਬਾਅਦ ਕਈ ਅਸੀਂ ਹਵਾਲੇ ਦੇ ਸਕਦੇ ਹਾਂ। ਲੇਕਿਨ ਕਿਸੇ ਵੀ ਸਰਕਾਰ ਨੇ ਜਿਹਦੇ ਅਕਸਰ ਜਿਹੜੇ ਧਰਤੀਆਂ ਦੇ ਉੱਤੇ ਨਾਂ ਰੱਖੇ ਗਏ ਉਹ ਬਾਅਦ ਵਿੱਚ ਰੱਖੇ ਗਏ। ਲੇਕਿਨ ਇੱਥੇ ਜਦੋਂ ਬਾਹਰ ਵਾਲੇ ਆਉਂਦੇ ਸਨ ਤਾਂ ਜੋ ਵੇਖਦੇ ਸਨ ਉਹ ਪੰਜਾਬ ਨੂੰ ਨਾ ਉਹੀ ਆਖਿਆ। ਇੱਥੇ ਦੇਖੋ 2 ਵੱਡੀਆਂ ਸਿਵਲਾਈਜੇਸ਼ਨਸ, ਕੋਈ ਵੀ ਦੁਨੀਆ ਦੀ ਦੂਜੀ ਧਰਤੀ ਐਸੀ ਨਹੀਂ ਹੋਏਗੀ
ਕਿ ਉਹਦੇ ਉੱਤੇ ਦੋ ਐਡੀਆਂ ਵੱਡੀਆਂ ਸਿਵਲਾਈਜੇਸ਼ਨਸ ਹੋਈਆਂ ਹੋਣ, ਇੱਕ ਹੜੱਪਾ ਔਰ ਦੂਸਰੀ ਗੰਦਾਰਾ। ਹੜੱਪਨ ਸਿਵਲਾਈਜੇਸ਼ਨ ਨੂੰ ਵੀ ਅੱਜ ਇੰਡਸ ਸਿਵਲਾਈਜੇਸ਼ਨ ਕਹਿ ਕੇ ਤੇ ਹੜੱਪਾ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਆਰਕੀਓਲੋਜੀ ਦਾ ਇਹ ਅਸੂਲ ਹੈ ਕਿ ਜਿਹੜੀ ਪਹਿਲੀ ਸਾਈਟ ਡਿਸਕਵਰ ਹੁੰਦੀ ਹੈ ਉਹਦੇ ਉੱਤੇ ਹੀ ਉਸ ਸਿਵਲਾਈਜੇਸ਼ਨ ਦਾ ਨਾਂ ਰੱਖਿਆ ਜਾਂਦਾ ਹੈ। ਤੇ ਉਸ ਆਰਕੀਓਲੋਜੀ ਦੇ ਅਸੂਲ ਦੇ ਮੁਤਾਬਕ ਹੜੱਪਾ ਪਹਿਲਾਂ ਡਿਸਕਵਰ ਹੋਇਆ ਸੀ, ਇਸ ਵਾਸਤੇ ਇਸ ਸਿਵਲਾਈਜੇਸ਼ਨ ਦਾ ਨਾਂ ਹੜੱਪਨ ਸਿਵਲਾਈਜੇਸ਼ਨ ਹੀ ਹੋਣਾ ਚਾਹੀਦਾ। ਫਿਰ ਵੇਖੋ, ਮਾਣਨ ਵਾਸਤੇ ਤਾਂ ਬਹੁਤ ਕੁਝ ਹੈ, ਪਰ ਅਸਲ ਇਹ ਹੈ ਕਿ ਅਸੀਂ ਹੁਣ ਜਿਹੜਾ ਉਹ ਮਾਣਨ ਹੈ ਉਹ ਸਾਡੀਆਂ ਸਰਕਾਰਾਂ ਨੇ ਆਮ ਤੌਰ 'ਤੇ ਉਹਨੂੰ ਸਾਡੇ ਲਿਟਰੇਚਰ ਵਿੱਚ ਨਹੀਂ ਲਿਆਂਦਾ, ਸਾਡੀ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਨਹੀਂ ਲਿਆਂਦਾ। ਉਹਦੀਆਂ ਕਈ ਵਜ੍ਹਾ ਸਨ। ਫਿਰ ਇੱਕ ਜਿਹੜੀ ਸਾਡੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੀ ਬਾਹਰੋਂ ਜਿਹੜੇ ਹਮਲਾਵਰ ਆਉਂਦੇ ਸਨ ਤੇ ਇਹਨਾਂ ਕਦੀ ਰਜਿਸਟ ਨਹੀਂ ਕੀਤਾ, ਇਹ ਵੀ ਸਾਡੇ ਉੱਤੇ ਇੱਕ ਇਲਜ਼ਾਮ ਲੱਗਾ। ਅੱਜ ਜ਼ਿਆਦਾ ਲੱਗਦਾ, ਪਹਿਲਾਂ ਤਾਂ ਕਦੀ ਵੀ ਨਹੀਂ ਲੱਗਾ, ਹੁਣ ਜ਼ਿਆਦਾ ਲੱਗਦਾ। ਹੁਣ ਮੈਨੂੰ ਇਹ ਕਦੀ ਵੀ ਨਹੀਂ ਸਮਝ ਆਈ ਕਿ ਜਿਹੜੇ ਇੱਥੇ ਹਮਲਾਵਰ ਆਏ ਉਹ ਬਾਈ ਏਅਰ ਤੇ ਨਹੀਂ ਸਨ ਆਉਂਦੇ ਨਾ। ਉਹ ਅਗਰ ਖੈਬਰ ਵੱਲੋਂ ਆਏ ਨੇ ਤੇ ਕਿਸੇ ਨੂੰ ਲੜ ਕੇ, ਕਿਸੇ ਨੂੰ ਹਰਾ ਕੇ, ਕਿਸੇ ਨੂੰ ਮਾਰ ਕੇ ਆਏ ਨੇ। ਅਗਰ ਬਲੋਚਿਸਤਾਨ ਵੱਲੋਂ ਆਏ ਨੇ ਜਾਂ ਸਿੰਧ ਵੱਲੋਂ ਆਏ ਨੇ ਤੇ ਕਿਸੇ ਨਾਲ ਲੜ ਕੇ ਹੀ ਆਏ ਨੇ। ਤੇ ਜੇ ਉਹਨਾਂ ਨੇ ਉੱਥੇ ਰੋਕਿਆ ਹੁੰਦਾ ਤੇ ਅੱਗੇ ਪੰਜਾਬ ਤੱਕ ਉਹ ਆਉਂਦੇ ਹੀ ਨਾ, ਕਿਸੇ ਵੀ ਨਹੀਂ ਰੋਕਿਆ। ਫਿਰ ਹਿਸਟਰੀ ਦੇ ਵਿੱਚ ਵੇਖੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਅਸੀਂ ਜਜ਼ਬਾਤੀ ਹੋ ਕੇ ਉਹਨਾਂ ਦੇ ਕੋਈ ਗਲਤ ਮਤਲਬ ਵੀ ਲੈ ਸਕਦੇ ਹਾਂ। ਹਿਸਟਰੀ ਵਿੱਚ ਇੰਝ ਹੀ ਹੁੰਦਾ ਰਿਹਾ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜੰਗ ਜਿਹੜੀ ਸੀ ਇਹ ਬੜੀ ਵੱਡੀ ਜਹਾਲਤ, ਅਸੀਂ ਅੱਜ ਕਹਿ ਸਕਦੇ ਹਾਂ ਕਿ ਜੰਗ ਇੱਕ ਬੜੀ ਵੱਡੀ ਜਹਾਲਤ। ਲੇਕਿਨ ਕਦੀ ਜੰਗ ਰੁਜ਼ਗਾਰ ਸੀ। ਜਿਹਦੇ ਕੋਲ ਘੋੜਾ ਹੁੰਦਾ ਸੀ, ਜਿਹਦੇ 'ਚ ਤੀਰ ਕਮਾਨ ਹੁੰਦਾ ਸੀ, ਉਹ ਬਕਾਇਦਾ ਇੱਕ ਕੱਪੜੇ ਫੇਰਿਆ ਜਾਂਦਾ ਸੀ ਤੇ ਉਹ ਕਿਹਾ ਜਾਂਦਾ ਸੀ ਕਿ ਜਿਹਦੇ ਕੋਲ ਘੋੜਾ ਹੈ ਤੇ ਜਿਹਦੇ ਕੋਲ ਤੀਰ ਹੈ ਉਹ ਸਾਡੇ ਨਾਲ ਰਲੇ ਤੇ ਅਸੀਂ ਕਿਧਰੇ ਜਾ ਕੇ ਲੁੱਟ ਲਈਏ। ਇੰਝ ਦਾ ਜ਼ਮਾਨਾ ਹੁੰਦਾ ਸੀ ਕਿਸੇ ਜ਼ਮਾਨੇ 'ਚ। ਅੱਜ ਅਸੀਂ ਜਿਸ ਤਰ੍ਹਾਂ ਵੇਖਦੇ ਹਾਂ ਕਿ ਜਿਹੜੀਆਂ ਨੈਸ਼ਨਲਿਜ਼ਮ ਹੈ ਜਿਹੜਾ ਖਾਸ ਤੌਰ 'ਤੇ ਜਦੋਂ ਨੇਸ਼ਨ ਸਟੇਟ ਹੈ, ਇਹ ਬੜਾ ਲੇਟ ਫਿਨਾਮਨਾ ਹੈ, ਇੱਕ ਬਹੁਤ ਪੁਰਾਣਾ ਫਿਨਾਮਨਾ ਨਹੀਂ। ਬਿਲਕੁਲ ਠੀਕ ਹੈ। ਅਗਰ ਅਸੀਂ ਪੁਰਾਣੇ ਵਕਤਾਂ ਦੇ ਵਿੱਚ ਅਗਰ ਅਸੀਂ ਰਿਗਵੇਦ ਤੋਂ ਸ਼ੁਰੂ ਕਰੀਏ, ਜਿਹੜਾ ਸਾਡਾ ਸਭ ਤੋਂ ਪਹਿਲਾ ਸੋਰਸ ਹੈ ਇਸ ਇਲਾਕੇ ਦੀ ਹਿਸਟਰੀ ਦਾ, ਤੇ ਉਹਦੇ ਵਿੱਚ ਜਿਸ ਵਕਤ ਬਾਹਰੋਂ ਇੰਦਰਾ, ਅਗਨੀ, ਸੂਰਿਆ ਇਹ ਯੋਧੇ ਸਨ। ਬੇਸਿਕਲੀ ਇਹ ਕਿ ਦਿਓਤਾ ਨਹੀਂ ਸਨ, ਇਹ ਯੋਧੇ ਸਨ। ਇਹ ਲੜਨ ਆਏ ਸਨ, ਮਾਰਨ ਆਏ ਸਨ, ਇਹ ਲੁੱਟਣ ਆਏ ਸਨ। ਤੇ ਜਿਹੜਾ ਸਾਡਾ ਇੱਥੋਂ ਦਾ ਇੱਕ ਲੋਕਲ ਬੰਦਾ ਜਿਹੜਾ ਉਹਨਾਂ ਦੇ ਨਾਲ ਲੜਿਆ, ਉਹਦਾ ਨਾਂ ਵਰਿਤਰਾ ਸੀ। ਇਹ ਰਿਗਵੇਦ ਵਿੱਚ ਲਿਖਿਆ, ਜਿਹੜਾ ਹਿੰਦੂਆਂ ਦਾ ਇੱਕ। ਮੇਰੀ ਆਡੀਅנס ਨੂੰ ਬੇਨਤੀ ਹੈ ਕਿ ਪਲੀਜ਼ ਜ਼ਰਾ, ਚੂँकि ਬੜੀ ਅਹਿਮ ਔਰ ਸੀਰੀਅਸ ਗੁਫ਼ਤਗੂ ਹੈ ਤੇ ਜੇ ਗੱਲਬਾਤ ਬਹੁਤ ਲਾਜ਼ਮੀ ਵੀ ਕਰਨੀ ਹੈ ਤੇ ਜ਼ਰਾ ਕੰਨ ਵਿੱਚ ਕਰ ਲਓ ਜੀ। ਤੇ ਜਿਹੜਾ ਸਾਡੇ ਇੱਥੇ ਦਾ ਲੋਕਲ ਹੀਰੋ ਸੀ ਉਹਦਾ ਨਾਮ ਵਰਿਤਰਾ ਸੀ। ਠੀਕ ਹੈ। ਔਰ ਉਹ ਉਹਨਾਂ ਦੇ ਨਾਲ ਲੜ ਰਿਹਾ ਹੈ ਔਰ ਉਹਦੇ ਵਿੱਚ ਲਿਖਿਆ ਕਿ ਉਹ ਬਾਰ-ਬਾਰ ਉਹਨੂੰ ਮਾਰਦੇ ਸਨ ਔਰ ਬਾਰ-ਬਾਰ ਉਹ ਜ਼ਿੰਦਾ ਹੋ ਜਾਂਦਾ ਸੀ। ਅੱਛਾ। ਔਰ ਉਹਦੇ ਬਾਰੇ ਬੜੇ ਨੈਗੇਟਿਵ ਲਫ਼ਜ਼ ਇਸਤੇਮਾਲ ਕੀਤੇ ਗਏ। ਔਰ ਜਿਹੜਾ ਇੰਦਰਾ ਹੈ ਉਹਦੇ ਵਾਸਤੇ ਲਫ਼ਜ਼ ਬਕਾਇਦਾ ਵਰਤਿਆ ਗਿਆ ਕਿ ਇਹ ਬਸਤੀਆਂ ਉਜਾੜਨ ਵਾਲਾ ਹੈ। ਇਹ ਉਹਦੀ ਸਿਫਤ ਬਿਆਨ ਕੀਤੀ ਕਿ ਇਹ ਬਸਤੀਆਂ ਉਜਾੜਨ ਵਾਲਾ ਹੈ। ਹੁਣ ਜਿਹੜਾ ਬਸਤੀਆਂ ਬਚਾਉਣ ਵਾਲਾ ਸੀ ਵਰਿਤਰਾ, ਉਹ ਤੇ ਅੱਜ ਕਿਸੇ ਨੂੰ ਯਾਦ ਵੀ ਨਹੀਂ। ਔਰ ਇੰਦਰਾ ਜਿਹੜਾ ਉਹਨੂੰ ਦਿਓਤਾ ਦੇ ਤੌਰ ਤੇ ਮੰਨਿਆ ਜਾਂਦਾ ਹੈ, ਉਹਨੂੰ ਪੂਜਿਆ ਜਾਂਦਾ ਹੈ। ਸਾਡੇ ਪੰਜਾਬੀਆਂ ਕੋਲ ਜਿਹੜੀ ਭੁੱਲ ਹੋਈ, ਜਾਂ ਅਸੀਂ ਆਪਣੇ ਉਸ ਮਾਣ ਵਿੱਚ ਜਾਂ ਫਿੱਟ ਵਿੱਚ ਕਿ ਅਸੀਂ ਬੜੇ ਰੱਜੇ ਪੁੱਜੇ ਹਾਂ, ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਭੁੱਲ ਵੀ ਗਏ ਹਾਂ। ਜਿਸ ਤਰ੍ਹਾਂ ਸਾਨੂੰ ਅੱਜ ਨਹੀਂ ਪਤਾ, ਮਤਲਬ ਸਾਨੂੰ ਰਿਗਵੇਦ ਅਸੀਂ ਕਹਿ ਦਿੰਦੇ ਹਾਂ ਕਿ ਰਿਗਵੇਦ ਕੀ ਸੀ। ਰਿਗਵੇਦ ਅਸੀਂ ਮਹਾਭਾਰਤ ਨੂੰ ਕਦੀ ਇਸ ਹਿਸਾਬ ਨਾਲ ਨਹੀਂ ਵੇਖਿਆ ਕਿ ਮਹਾਭਾਰਤ ਦੀ ਲੜਾਈ ਦੇ ਵਿੱਚ ਦੋਵੇਂ ਲੜਨ ਵਾਲੇ ਪੰਜਾਬ ਦੇ ਦੋ ਧਿਰ ਸਨ। ਇੱਕ ਗੰਧਾਰਾ, ਇੱਕ ਦੀ ਮਾਂ ਗੰਧਾਰਾ ਤੋਂ ਸੀ, ਇੱਕ ਦੀ ਮਾਂ ਮਦਰਾ ਤੋਂ ਸੀ। ਇਹਨਾਂ ਦੋਨਾਂ ਦੀਆਂ ਮਾਵਾਂ ਜਿਹੜੀਆਂ ਸਨ ਪੰਜਾਬ ਤੋਂ ਸਨ। ਅਸੀਂ ਕਦੀ ਮਹਾਭਾਰਤ ਨੂੰ ਉਸ ਤਰ੍ਹਾਂ ਨਹੀਂ ਪੜ੍ਹਿਆ। ਫਿਰ ਇਸ ਤਰ੍ਹਾਂ ਬਹੁਤ ਸਾਰੇ, ਜਿਸ ਤਰ੍ਹਾਂ ਰਾਜਾ ਪੋਰਸ ਤੇ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜਦੋਂ ਸਿਕੰਦਰ ਆਜ਼ਮ ਆਇਆ ਤੇ ਰਾਜਾ ਪੋਰਸ ਉਹਦੇ ਨਾਲ ਲੜਿਆ, ਫਿਰ ਭਾਵੇਂ ਉਹਦੇ ਨਾਲ ਰਲ ਗਿਆ ਜਾਂ ਜੋ ਕੁਝ ਵੀ ਹੋਇਆ। ਲੇਕਿਨ ਬਹੁਤ ਸਾਰੇ ਹਵਾਲੇ ਐਸੇ ਵੀ ਨੇ ਕਿ ਉਹ ਰਾਵੀ ਦੇ ਕੰਢੇ ਦੇ ਉੱਤੇ ਮੱਲਾ ਲੋਕ ਹੀ ਸਨ ਜਿਨ੍ਹਾਂ ਨੇ ਉਹਨੂੰ ਜ਼ਖਮੀ ਕੀਤਾ ਔਰ ਉਹਨੇ ਜ਼ਖਮਾਂ ਨਾਲ ਹੀ ਅਲਟੀਮੇਟਲੀ ਜਾ ਕੇ ਮਰਿਆ। ਸਿਕੰਦਰ ਦੀ ਮੌਤ ਇੱਥੇ ਵਾਕਿਆ ਹੋਈ। ਹਾਂ, ਮਤਲਬ ਉਹ ਜ਼ਖਮੀ ਹੋਇਆ। ਮੱਲਾ ਲੋਕ ਸਨ ਜਿਨ੍ਹਾਂ ਦੇ ਬਾਰੇ ਇਹ ਵੀ ਕੁਝ ਲੋਕਾਂ ਦਾ ਖਿਆਲ ਹੈ ਕਿ ਜਿਨ੍ਹਾਂ ਨੂੰ ਅੱਜ ਅਸੀਂ ਮਸੱਲੀ ਕਹਿੰਦੇ ਹਾਂ, ਬੇਸਿਕਲੀ ਇਹ ਉਹ ਲੋਕ ਸਨ, ਮੱਲਾ। ਹੁਣ ਹੋਇਆ ਇਹ ਕਿ ਸਾਡੇ ਪੰਜਾਬ ਦੇ ਵਿੱਚ ਕਿ ਜਿਹੜੇ ਉਹ ਲੋਕ ਸਨ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਸਨ, ਉਹ ਇੱਥੋਂ ਦੇ ਅਛੂਤ ਹੋ ਗਏ। ਉਹ ਚੂੜੇ, ਚਮਾਰ, ਚੰਗੜ, ਗਗੜੇ, ਸਾਂਸੀ, ਡੂਮ, ਜੋ ਵੀ ਉਹਨਾਂ ਨੂੰ ਕਹੋ ਉਹ ਹੋ ਗਏ। ਤੇ ਜਿਹੜੇ ਬਾਹਰੋਂ ਆਏ ਸਾਰੇ ਉਹ ਇੱਥੋਂ ਦੇ ਹੁਕਮਰਾਨ ਹੋ ਗਏ। ਤੇ ਜਿਸ ਵੇਲੇ ਉਹ ਹੁਕਮਰਾਨ ਹੋ ਗਏ ਤੇ ਉਹਨਾਂ ਨੂੰ ਹੁਣ ਪੰਜਾਬ ਦੇ ਨਾਲ ਉਹ ਖਿੱਚ ਹੈ ਹੀ ਨਹੀਂ।
ਅਗਰ ਪੰਜਾਬ ਨੂੰ ਬਾਹਰੋਂ ਗਾਲ ਪਵੇ ਤੇ ਇੱਥੋਂ ਦਾ ਜਿਹੜਾ ਹੁਕਮਰਾਨ ਹੈ ਉਹ ਕਿਵੇਂ ਉਹਦਾ ਜਵਾਬ ਦੇਵੇ? ਉਹ ਤੇ ਆਪ ਕਹਿੰਦਾ ਮੈਂ ਇੱਥੋਂ ਦਾ ਨਹੀਂ। ਖਾਸ ਤੌਰ ਤੇ ਮੁਸਲਮਾਨਾਂ ਦੀ ਮੈਂ ਅਗਰ ਗੱਲ ਕਰਾਂ, ਮੁਸਲਮਾਨਾਂ ਦੇ ਹੁਕਮਰਾਨਾਂ ਦੀਆਂ ਜਿੰਨੀਆਂ ਹਾਕਮ ਟਾਬਰੀਆਂ ਬਣੀਆਂ ਇੱਥੇ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜਾ ਆਪਣਾ ਸ਼ਜਰਾ ਹੈ ਉਹ ਕੋਈ ਅਫਗਾਨਿਸਤਾਨ ਨਾਲ, ਕੋਈ ਟਰਕੀ ਨਾਲ, ਕੋਈ ਅਰਬ ਨਾਲ, ਜਾਂ ਵੱਧ ਤੋਂ ਵੱਧ ਉਹ ਆ ਜਾਣ ਤੋਂ ਰਾਜਸਥਾਨ ਦੇ ਨਾਲ ਜੋੜਦੇ ਨੇ। ਜੈਸਲਮੀਰ, ਬੀਕਾਨੇਰ, ਬਟਨੇਰ, ਪਟਿਆਣਾ, ਉਹ ਕਹਿੰਦੇ ਨੇ ਜੀ ਸਾਡੇ ਵੱਡੇ ਵਡੇਰੇ ਇਹਨਾਂ ਇਲਾਕਿਆਂ ਦੇ ਵਿੱਚੋਂ ਆਏ। ਤੇ ਜਿਸ ਵਕਤ ਉਹ ਪੰਜਾਬ ਦੇ ਨਾਲ ਆਪਣੇ ਉਹ ਜੋੜਦੇ ਹੀ ਨਹੀਂ, ਤੇ ਜਿਹੜੇ ਜੋੜਦੇ ਸਨ ਉਹਨਾਂ ਨੂੰ ਅਸੀਂ ਅਛੂਤ ਕਹਿ ਦਿੱਤਾ, ਉਹ ਸਾਡੇ ਉਹ ਥੱਲੇ ਉਹ ਦੇ ਲੋਕ ਨੇ। ਤੇ ਜਿੰਨਾ ਚਿਰ ਇਹ ਫੈਸਲਾ ਨਾ ਹੋ ਜਾਏ ਕਿ ਇਸ ਧਰਤੀ ਦੇ ਅਸਲ ਵਾਰਿਸ ਕੌਣ ਨੇ। ਹੁਣ ਦੇਖੋ ਨਾ, ਪੰਜਾਬ ਚੀਫ ਜਦੋਂ ਬਣੇ, ਜਿੰਨੇ ਵੀ ਪੰਜਾਬ ਚੀਫਸ ਬਣੇ ਉਹਨਾਂ ਦੇ ਸਾਰੇ ਅੰਗਰੇਜ਼ਾਂ ਨੇ ਲਿਖੇ ਹੈ। ਅੱਜ ਵੀ ਸਾਊਥ ਪੰਜਾਬ ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਪੰਜਾਬ ਤੋਂ ਵੱਖ ਇੱਕ ਸੂਬਾ ਬਣਾਉਣਾ ਹੈ। ਹੁਣ ਉਹ ਵੀ ਇੱਕ ਬੜੀ ਅਜੀਬ ਜਿਹੀ ਗੱਲ ਹੈ, ਜਿਹੜਾ ਪਾਕਿਸਤਾਨ ਦਾ ਨਾਂ ਹੈ ਨਾ, ਉਹਦੇ ਵਿੱਚ ਤੁਸੀਂ ਇੱਕ ਅਸੂਲ ਬਣਾਇਆ ਕਿ ਜਿੰਨੇ ਫੈਡਰੇਟਿੰਗ ਯੂਨਿਟਸ ਨੇ ਨਾ, ਉਹਨਾਂ ਦੇ ਲਫ਼ਜ਼ ਨੇ, ਉਹਨਾਂ ਦੇ ਹਰਫ ਨੇ। ਪੀ ਜਾਂ ਪੇ ਜਿਹੜਾ ਹੈ ਉਹ ਪੰਜਾਬ ਦਾ ਹੈ, ਅਲਫ ਅਫਗਾਨੀਆ ਹੈ, ਕਾਫ ਕਸ਼ਮੀਰ ਹੈ, ਸੀਨ ਸਿੰਧ ਹੈ, ਤੇ ਤਾਨ ਜਿਹੜਾ ਬਲੋਚਿਸਤਾਨ ਹੈ। ਹੁਣ ਜਿਸ ਵੇਲੇ ਉਹ ਦੂਜਾ ਪੰਜਾਬ ਨੂੰ ਵੱਢ ਕੇ, ਪਾਕਿਸਤਾਨੀ ਪੰਜਾਬ ਦੀ ਮੈਂ ਗੱਲ ਕਰ ਰਿਹਾ, ਪੰਜਾਬ ਨੂੰ ਵੱਢ ਕੇ ਜਦੋਂ ਇੱਥੇ ਜਨੂਬੀ ਪੰਜਾਬ ਜਾਂ ਕੁਝ ਵੀ ਬਣਾਉਣਗੇ ਤਾਂ ਪਾਕਿਸਤਾਨ ਦਾ ਨਾਮ ਹੀ ਤਾਂ ਚੇਂਜ ਕਰਨਾ ਪਏਗਾ। ਉਹਨੂੰ ਤੁਸੀਂ ਪਜਾਕਿਸਤਾਨ ਕਹੋਗੇ ਜਾਂ ਜਪਾਕਿਸਤਾਨ ਕਹੋਗੇ, ਕੋਈ ਨਾਂ ਤਬਦੀਲ ਕਰਨਾ ਪਏਗਾ ਨਾ। ਉਹ ਹਰਫ ਕਿੱਥੇ ਪਾਓਗੇ? ਬਹੁਤ ਅੱਛੀ ਨੈਣ ਸੁਖ ਗੁਫ਼ਤਗੂ ਨੂੰ ਅਸੀਂ ਅੱਗੇ ਵੀ ਥੋੜਾ ਵਧਾਈਏ, ਫਿਰ ਇੱਕ ਵਾਰੀ ਦੁਬਾਰਾ ਉਹਨਾਂ ਵੱਲ ਆਵਾਂਗੇ, ਕਿਉਂਕਿ ਉਹਨਾਂ ਦਾ ਇਸ ਤੇ ਬਹੁਤ ਜ਼ਿਆਦਾ ਕੰਮ ਹੈ ਔਰ ਇਹ ਚੀਜ਼ ਜਿਹੜੀ ਹੈ ਉਹਨਾਂ ਨੇ ਆਪਣੀ ਹਯਾਤੀ ਦੇ ਕਈ ਵਰੇ ਇਹਦੇ ਤੇ ਲਾਏ ਨੇ, ਔਰ ਜ਼ਾਹਿਰ ਹੈ ਬਹੁਤ ਲੰਬੀ ਗੱਲ ਹੋ ਸਕਦੀ ਹੈ। ਮੈਂ ਚਾਹਾਂਗਾ ਕਿ ਅਸੀਂ ਅਸ਼ੋਕ ਬੋਹਰਾ ਸਾਹਿਬ ਕੋਲੋਂ, ਉਹ ਜਲੰਧਰ ਜੰਮੇ ਤੇ ਫਿਰ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਜਾ ਵਸੇ, ਤੇ ਉਹਨਾਂ ਕੋਲੋਂ ਵੀ ਜ਼ਰਾ ਪੁੱਛੀਏ ਕਿ ਉਹ ਪੰਜਾਬੀ ਸਾਹਿਤ ਨੂੰ ਜਾਂ ਪੰਜਾਬੀ ਇਤਿਹਾਸ ਦੀ ਪਛਾਣ ਦੇ ਵਿਸ਼ੇ ਨੂੰ ਕਿਸ ਤਰ੍ਹਾਂ ਵੇਖਦੇ ਨੇ, ਜਾਂ ਉੱਥੇ ਬੈਠੇ ਹੋਏ ਲੋਕੀ ਜਿਹੜੇ ਆਪਣੇ ਮੁਲਕਾਂ 'ਚੋਂ ਨਿਕਲ ਕੇ ਦੂਜੀਆਂ ਥਾਵਾਂ 'ਤੇ ਗਏ ਮਗਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ, ਪੰਜਾਬੀ ਨੂੰ ਇਸ ਵਿਸ਼ੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਕੀ ਮਸਾਇਲ ਦਾ ਸਾਹਮਣਾ ਹੈ ਤੇ ਇਸ ਮੁੱਦੇ ਤੇ ਤੁਹਾਡੇ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤੇ ਕਿਸੇ ਨੇ ਲੁਕਮਾਨ ਨੂੰ ਪੁੱਛਿਆ ਸੀ ਕਿ ਤੂੰ ਸਿਆਣਪ ਕਿਸ ਤੋਂ ਸਿੱਖੀ ਹੈ, ਤੇ ਉਹਨਾਂ ਦਾ ਜਵਾਬ ਸੀ ਕਿ ਅੰਨਿਆਂ ਤੋਂ। ਜਿਹੜਾ ਪੁੱਛਣ ਵਾਲਾ ਸੀ ਉਹ ਹੱਸ ਪਿਆ ਵੀ ਅੰਨਿਆਂ ਤੋਂ ਕਿਵੇਂ? ਲੁਕਮਾਨ ਦਾ ਜਵਾਬ ਸੀ ਕਿ ਅੰਨੇ ਜਦੋਂ ਤੱਕ ਪੈਰ ਨਹੀਂ ਪੁੱਟ ਲੈਂਦੇ, ਡੰਗੋਰੀ ਨਾਲ ਥਾਂ ਨਹੀਂ ਟੋਹ ਲੈਂਦੇ, ਪੈਰ ਨਹੀਂ ਪੁੱਟਦੇ। ਪੰਜਾਬੀਆਂ ਦੀ ਇੱਕ ਪ੍ਰਵਿਰਤੀ ਹਮੇਸ਼ਾ ਸਿੱਖਣ ਦੀ ਰਹੀ ਹੈ। ਜਿੱਥੋਂ ਵੀ ਕੁਝ ਸਿੱਖਿਆ ਜਾ ਸਕਦਾ ਉੱਥੋਂ ਸਿੱਖਣ ਦਾ ਯਤਨ ਕਰਦੇ ਰਹੇ ਨੇ। ਜਿਵੇਂ ਸੁਖਨੈਣ ਜੀ ਨੇ ਇਤਿਹਾਸਕ ਪ੍ਰਪੇਖ 'ਚ ਇਸ ਵਿਸ਼ੇ 'ਤੇ ਪੰਜਾਬੀਆਂ ਦੀ ਸਿਆਸੀ ਅਤੇ ਕੌਮੀ ਚੇਤਨਾ 'ਤੇ ਵਿਚਾਰ ਪ੍ਰਗਟ ਕੀਤੇ ਹੈ। ਮੈਂ ਥੋੜ੍ਹਾ ਆਧੁਨਿਕ ਦੌਰ 'ਚ ਲੈ ਕੇ ਚੱਲਦਾ ਕਿ ਮੇਰੇ ਖਿਆਲ 'ਚ ਹੈ ਕਿ ਜੇ ਪੰਜਾਬੀ ਵੱਡੀ ਗਿਣਤੀ 'ਚ ਨੇ ਦੁਨੀਆ 'ਚ, ਪੰਜਾਬੀਆਂ ਦੀ ਇੱਕ ਆਪਣੀ ਪਛਾਣ ਹੈ। ਤੁਸੀਂ ਜਿੱਥੇ ਵੀ ਮਰਜ਼ੀ ਚੱਲ ਜਾਓ, ਤੁਹਾਨੂੰ ਦੂਰੋਂ ਪਤਾ ਲੱਗ ਜਾਏਗਾ ਇਹ ਪੰਜਾਬੀ ਹੈ, ਚਾਹੇ ਉਹਦੀ ਬੋਲੀ ਤੋਂ ਪਤਾ ਲੱਗੇ, ਚਾਹੇ ਪਹਿਰਾਵੇ ਤੋਂ ਲੱਗੇ, ਚਾਹੇ ਉਹਦੀ ਚਾਲ ਢਾਲ ਤੋਂ ਪਤਾ ਲੱਗੇ। ਪੰਜਾਬੀਆਂ ਨੇ ਸਿਆਸੀ ਪ੍ਰਪੇਖ 'ਚ ਕੌਮਾਂਤਰੀ ਪੱਧਰ 'ਤੇ ਬੜੀਆਂ ਮੱਲਾਂ ਮਾਰੀਆਂ ਨੇ। ਜੇ ਤੁਸੀਂ ਪਹਿਲਾਂ ਅਸੀਂ ਇੰਗਲੈਂਡ ਦੀ ਗੱਲ ਕਰਦੇ ਸੀ, ਹੁਣ ਅਸੀਂ ਕੈਨੇਡਾ ਤੋਂ ਬਾਅਦ ਅਮਰੀਕਾ ਦੀ ਵੀ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਉਹਨਾਂ ਨੇ ਸਿਆਸਤ 'ਚ ਹਿੱਸਾ ਲਿਆ, ਚੰਗੀਆਂ ਥਾਵਾਂ 'ਤੇ ਗਏ ਨੇ, ਚੰਗੀਆਂ ਪੋਸਟਾਂ 'ਤੇ ਗਏ ਨੇ, ਮੇਅਰ ਬਣੇ ਨੇ। ਕਈ ਸ਼ਹਿਰ ਹੀ ਪੰਜਾਬੀਆਂ ਨੇ ਮੇਅਰ ਬਣ ਕੇ ਡਿਵੈਲਪ ਕੀਤੇ ਨੇ। ਵਾਹ। ਕੈਲੀਫੋਰਨੀਆ ਦਾ ਇੱਕ ਸ਼ਹਿਰ ਹੈ ਲੈਥਰਪ, ਉੱਥੋਂ ਪਿਛਲੇ 20 ਸਾਲਾਂ ਤੋਂ ਇੱਕ ਪੰਜਾਬੀ ਸਨੀ ਧਾਲੀਵਾਲ ਮੇਅਰ ਨੇ। ਅੱਛਾ। ਔਰ ਉਹ ਸ਼ਹਿਰ ਦੁਨੀਆ ਦੇ 5 ਵਿਕਸਿਤ ਹੋਣ ਵਾਲੇ ਪਹਿਲੇ ਸ਼ਹਿਰਾਂ 'ਚ ਇੱਕ ਹੈ। ਬਹੁਤ ਅੱਛਾ ਜੀ, ਇਸ ਗੱਲ ਤੇ ਜ਼ਰਾ ਤਾਲੀਆਂ ਮਾਰ ਦਿਓ। ਬਹੁਤ ਅੱਛਾ। ਦੂਸਰੀ ਗੱਲ ਮੈਂ ਕਹਿੰਦਾ ਕਿ ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ 'ਚ ਪੰਜਾਬੀ ਆਏ, ਪਹਿਲਾਂ ਹੁਣੇ ਗੱਲ ਹੋਈ ਸੀ ਜਿਵੇਂ ਕਿ ਸਾਡੇ 'ਚ ਇੱਕ ਸ਼ਾਇਦ ਇਨਫੀਰੀਅਰਿਟੀ ਕੰਪਲੈਕਸ ਕਦੇ ਆ ਜਾਂਦਾ ਹੈ। ਇਹ ਮੈਂ ਕੱਢਣ ਲਈ ਮੈਂ ਕਹਿੰਦਾ ਕਿ ਜੇ ਇਸ ਬੰਦੇ ਨੂੰ ਆਪਣੇ ਆਪ 'ਤੇ ਮਾਣ ਹੀ ਨਹੀਂ ਹੈਗਾ ਤੇ ਉਹਦਾ ਤਾਂ ਕਿਤੇ ਵੀ ਨਿਘਾਰ ਹੋ ਸਕਦਾ ਹੈ। ਅਮਰੀਕਾ 'ਚ ਪਿਸਤਾ ਜਿਹੜਾ ਦੁਨੀਆ ਨੂੰ 90% ਦੇ ਕਰੀਬ ਜਿਹੜਾ ਬਦਾਮ ਅਤੇ ਪਿਸਤੇ ਦੀ ਖਪਤ ਹੈ, ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦਿੰਦੀ ਹੈ। ਠੀਕ ਹੈ। ਤੇ ਸੈਂਟਰਲ ਵੈਲੀ 'ਚ ਬਦਾਮ ਅਤੇ ਪਿਸਤੇ ਦੇ ਦੋਏ ਕਿੰਗ ਪੰਜਾਬੀ ਨੇ। ਵਾਹ 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 ਵਾਹ। ਅੱਛਾ। ਔਰ ਤੀਜਾ ਕਿੰਗ ਚਰਨਜੀਤ ਬਾਠ ਹੈ। ਪਹਿਲੇ ਪਿਸਤਾ ਕਿੰਗ ਰਾਜ ਕਾਹਲੋਂ ਆ, ਫਿਰ ਬਦਾਮਾਂ ਦੇ ਟੁੱਟ ਬ੍ਰਦਰਜ਼ ਨੇ, ਤੇ ਤੀਜੇ ਨੰਬਰ 'ਤੇ ਜਿਹੜੀ ਸੌਗੀ ਦਾ ਬਾਦਸ਼ਾਹ ਜਿਹਨੂੰ ਕਰਕੇ ਕਿਹਾ ਜਾਂਦਾ ਉਹ ਚਰਨਜੀਤ ਬਾਠ। ਤੋ ਸਾਡਾ ਤਾਂ ਵੈਸੇ ਹੀ ਜਿਹੜਾ ਹੈਗਾ ਉਹ ਕੱਦ ਉੱਚਾ ਹੋ ਜਾਂਦਾ ਹੈ। ਬਹੁਤ ਅੱਛਾ। ਇੱਕ ਗੱਲ ਹੈਗੀ ਆ ਕਿ ਜਿੱਥੇ ਅਸੀਂ ਆ ਕੇ ਥੋੜ੍ਹਾ ਡਿਫਰੈਂਸ਼ੀਏਟ ਕਰਦੇ ਹਾਂ ਕਿ ਅਸੀਂ ਸਮਾਜਿਕ ਤੌਰ 'ਤੇ ਤਾਂ ਇਹ ਚਾਹੁੰਦੇ ਹਾਂ ਕਿ ਸਾਡਾ ਸਮਾਜ ਬੜਾ ਰਿਚ ਹੋਵੇ ਜਾਂ ਹੋਰ ਹੋਵੇ, ਪਰ ਅਸੀਂ ਸਿਆਸੀ ਚੇਤਨਾ 'ਚ
ਬੜੇ ਥਿੜਕ ਰਹੇ ਹਾਂ, ਕਿਉਂਕਿ ਅਸੀਂ ਸਿਆਸਤ 'ਚ ਅੱਗੇ ਨਿਕਲਣ ਲਈ ਸਮਾਜ ਨੂੰ ਕਿਸੇ ਵੀ ਫਾਰਮੂਲੇ 'ਚ ਜਾਂ ਉਧੇੜ ਕੇ ਅੱਗੇ ਨਿਕਲਣਾ ਜਾਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਤਾਂ ਇਹ ਆ ਕਿ ਸਾਡਾ ਸਮਾਜ ਜਿਹੜਾ ਉਹ ਨਿੱਘਰ ਹੋਵੇ, ਸਿਹਤਮੰਦ ਹੋਵੇ, ਪਰ ਅਸੀਂ ਸਮਾਜ ਨੂੰ ਰਾਜਨੀਤੀ 'ਚ ਕਿੱਦਾਂ ਉਲਝਾ ਰਹੇ ਹਾਂ, ਇਹ ਜ਼ਰੂਰ ਦੇਖਣ ਦੀ ਗੱਲ ਹੈ। ਬਹੁਤ ਅੱਛਾ। ਜਿਹੜੇ ਕੁਛ ਰਾਜਸੀ ਲੋਕ ਜਾਂ ਹੋਰ ਕਦੀ ਬਾਹਰ ਜਾਂਦੇ ਨੇ, ਉਹ ਕੁਛ ਨਾ ਕੁਛ ਤਾਂ ਹਾਸਲ ਕਰਕੇ ਆਉਣਾ ਚਾਹੀਦਾ ਕਿ ਉੱਥੇ ਕੀ ਹੈ, ਇੱਥੇ ਕੀ ਨਹੀਂ ਹੈ। ਕਿਉਂਕਿ ਪੰਜਾਬੀ ਹਮੇਸ਼ਾ ਚੇਤੰਨ ਰਹੇ ਨੇ, ਉਹ ਚੁੱਪ ਕਰਕੇ ਵੀ ਕਈ ਕੁਝ ਸਿੱਖ ਲੈਂਦੇ ਨੇ। ਅਤੇ ਜੇ ਗੀਤ ਸੰਗੀਤ ਦੀ ਗੱਲ ਹੈ, ਪੋਲੀਟਿਕਸ ਦੀ ਗੱਲ ਹੈ, ਜਾਂ ਕੋਈ ਵੀ ਖੇਤਰ ਹੈ, ਚਾਹੇ ਸਪੋਰਟਸ ਦੀ ਵੀ ਗੱਲ ਹੋਵੇ, ਪੰਜਾਬੀਆਂ ਦੀ ਚੜ੍ਹਾਈ ਆ। ਮੈਂ ਨਹੀਂ ਕਹਿੰਦਾ ਕਿ ਸਾਰੇ ਪੰਜਾਬੀ ਬੈਠੇ ਮੈਂ ਤਾਂ ਗੱਲ ਕਰਨਾ, ਪਰ ਮੈਂ ਦੁਨੀਆ ਦੇ 40 ਦੇਸ਼ਾਂ ਤੋਂ ਵੱਧ ਪੰਜਾਬੀਆਂ ਵੱਸਦੇ ਪੰਜਾਬੀਆਂ 'ਚ ਵਿਚਰਨ ਦਾ ਮੌਕਾ ਮੈਨੂੰ ਮਿਲਿਆ। ਸੋ ਇਹ ਪੱਕੀ ਗੱਲ ਹੈ ਕਿ ਅਸੀਂ ਜਾਂ ਪੰਜਾਬੀ, ਅਸੀਂ ਬਾਕੀਆਂ ਤੋਂ ਡਿਫਰੈਂਟ ਹੈ, ਔਰ ਸਾਡੀ ਸੋਚ, ਸਾਡੀ ਸਮਾਜਿਕ, ਰਾਜਨੀਤਿਕ ਅਤੇ ਕੌਮੀ ਚੇਤਨਾ ਜਿਹੜੀ ਹੈ ਉਹ ਬੜੀ ਤਿੱਖੀ ਹੈ, ਔਰ ਸਾਨੂੰ ਇਹਦੇ ਪ੍ਰਤੀ ਹੋਰ ਵੀ ਗੰਭੀਰ ਹੋਣਾ ਚਾਹੀਦਾ। ਬਹੁਤ ਅੱਛੇ, ਬੜੀ ਸੋਹਣੀ ਗੱਲਬਾਤ ਬੋਹਰਾ ਸਾਹਿਬ ਨੇ। ਸਾਡਾ ਜਿਹੜਾ ਪਿਛੋਕੜ ਹੈ, ਉਹਦਾ ਜਿਹੜਾ ਸਾਡੇ ਮਾਣ ਜੋ ਗੱਲਾਂ ਨੇ, ਉਹਨਾਂ ਨੂੰ ਅੱਜ ਦੀਆਂ ਔਕੜਾਂ ਦੇ ਨਾਲ ਜੋੜਦਿਆਂ ਹੋਇਆਂ ਗੱਲ ਨੂੰ ਅੱਗੇ ਵਧਾਇਆ। ਔਰ ਉਹਨਾਂ ਨੇ ਆਪਣੀ ਗੱਲ ਦੇ ਵਿੱਚ ਸਿੱਖਣ ਦੀ ਜਿਹੜੀ ਹੈ ਉਹ ਦੱਸਿਆ ਕਿ ਸਾਡੇ ਵਿੱਚ ਸਿੱਖਣ ਦੀ ਕਿੰਨੀ ਤਸ ਹੈ, ਮਗਰ ਨਾਲ ਇੱਕ ਥੋੜ੍ਹਾ ਜਿਹਾ ਸ਼ਾਇਦ ਉਹਨਾਂ ਨੂੰ ਇੱਕ ਤਕਲੀਫ ਜਾਂ ਇੱਕ ਅਹਿਸਾਸ ਇਹ ਵੀ ਹੈ ਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਦੁਨੀਆ ਦੇ ਵਿੱਚ ਜਿਹੜੀਆਂ ਨਵੀਆਂ ਸ਼ਾਵਾਂ ਸਿੱਖਦੇ ਹਾਂ, ਉਹ ਵਾਪਸ ਆਪਣੀਆਂ ਪਿੰਡਾਂ ਥਾਵਾਂ 'ਤੇ ਆ ਕੇ ਉਂਝ ਸ਼ਾਇਦ ਅਪਲਾਈ ਨਹੀਂ ਕਰਦੇ। ਅਤੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਮੈਂ ਚਾਹਾਂਗਾ ਕਿ ਸੁਹੇਲ ਵੜੈਚ ਸਾਹਿਬ ਅੰਗਰੇਜ਼ੀ ਅਦਬ ਦੇ ਉਸਤਾਦ ਸਨ ਜਦੋਂ ਅਸੀਂ ਪੜ੍ਹਦੇ ਸਾਂ, ਮਗਰ ਨਾਲ ਇਹ ਸਹਾਫਤ ਵੀ ਕਰਦੇ ਸਨ, ਤਜਜ਼ੀਆ ਵੀ ਕਰਦੇ ਸਨ। ਫਿਰ ਇਹਨਾਂ ਨੇ ਕੁੱਲ ਵਕਤੀ ਸਹਾਫੀ ਦੇ ਤੌਰ 'ਤੇ ਪਾਕਿਸਤਾਨ ਦੇ ਵਿੱਚ ਬਹੁਤ ਹੀ ਭਰਵਾਂ ਕੰਮ ਕੀਤਾ, ਔਰ ਇਹਨਾਂ ਦੇ ਜਿਹੜੇ ਕਾਲਮ ਨੇ ਉਹ ਹਮੇਸ਼ਾ ਬੜੇ ਹੀ ਨਾਜ਼ੁਕ ਜਿਹੜੇ ਸਵਾਲਾਤ ਨੇ ਉਹਨਾਂ ਨੂੰ ਬੜੇ ਨਫੀਸ ਔਰ ਜਿਹੜੇ ਅਦਬੀ ਪੈਰਾਏ ਦੇ ਵਿੱਚ ਆਪਣੀ ਸਹਾਫਤੀ ਮਜਬੂਰੀਆਂ ਨੂੰ ਸਮਝਦੇ ਹੋਇਆਂ ਲੋਕਾਂ ਤੱਕ ਇਹ ਪਹੁੰਚਾਉਂਦੇ ਨੇ। ਮੈਂ ਇਹਨਾਂ ਕੋਲੋਂ ਇਹ ਪੁੱਛਣਾ ਚਾਹਾਂਗਾ ਕਿ ਪੰਜਾਬੀ ਸਿਆਸੀ ਅਤੇ ਕੌਮੀ ਸ਼ਊਰ ਨੂੰ ਬਰੇ ਸਗੀਰ ਦੀ ਜਿਹੜੀ ਤਾਰੀਖ ਹੈ, ਔਰ ਜਿਹੜੀ ਅਗਰ ਅਸੀਂ ਬਹੁਤ ਪਿੱਛੇ ਨਾ ਵੀ ਜਾਈਏ ਤਾਂ 1526 ਦੇ ਵਿੱਚ 16ਵੀਂ ਸਦੀ ਦੇ ਵਿੱਚ ਮੁਗਲ ਆਏ, ਅਤੇ ਫਿਰ 1757 ਦੇ ਵਿੱਚ ਈਸਟ ਇੰਡੀਆ ਕੰਪਨੀ ਆਈ, ਮਗਰ 1849 ਤੱਕ ਇੱਥੇ ਰਣਜੀਤ ਸਿੰਘ ਦੀ ਹਕੂਮਤ ਰਹੀ ਹੈ। ਜਿਹੜੀ ਨੈਣ ਸੌ ਖੁਰਾਂ ਗੱਲ ਕੀਤੀ ਹੈ ਨਾ, ਈਸਟ ਇੰਡੀਆ ਕੰਪਨੀ ਪੂਰਾ 100 ਸਾਲ ਹਿੰਦੁਸਤਾਨ ਫਤਿਹ ਕਰ ਚੁੱਕੀ ਸੀ, ਪੰਜਾਬ ਫਤਿਹ ਨਹੀਂ ਸੀ ਹੋਇਆ। ਪੰਜਾਬ ਪੂਰੇ ਹਿੰਦੁਸਤਾਨ ਦੇ ਸਾਰੇ ਜਿਹੜੇ ਸੂਬੇ ਨੇ ਉਹਨਾਂ ਵਿੱਚੋਂ ਸਭ ਤੋਂ ਆਖਰੀ ਫਤਿਹ ਹੋਣ ਵਾਲਾ ਸੂਬਾ ਹੈ, 1849 ਵਿੱਚ ਹੋਇਆ ਹੈ। ਇੱਥੇ ਪੂਰੇ 50 ਸਾਲ ਅੰਗਰੇਜ਼ ਦੇ ਨਾਲ ਪੰਜਾਬੀ ਲੜਦੇ ਰਹੇ ਨੇ, ਔਰ ਇਸ ਤੋਂ ਪਹਿਲੇ ਜਦੋਂ ਜਹਾਂਗੀਰ ਬਾਦਸ਼ਾਹ ਸੀ 1606 ਦੇ ਵਿੱਚ, ਤੇ ਗੁਰੂ ਅਰਜਨ ਦੇਵ ਨੇ ਉਹਦੇ ਨਾਲ ਲੜਾਈ ਕੀਤੀ। ਪਹਿਲਾ ਜਿਹੜਾ ਸਿਆਸੀ ਖੂਨ ਹੋਇਆ ਗੁਰੂ ਅਰਜਨ ਦੇਵ ਦਾ 1606 ਵਿੱਚ ਹੋਇਆ ਹੈ। ਫਿਰ 1707 ਤੱਕ ਆਉਂਦਿਆਂ ਹੋਇਆਂ ਗੁਰੂ ਤੇਗ ਬਹਾਦਰ ਔਰ ਗੁਰੂ ਗੋਬਿੰਦ ਹੋਰਾਂ ਦੇ ਬੱਚੇ ਔਰ ਉਹ ਖੁਦ ਇੱਥੋਂ ਦੇ ਜਿਹੜੇ ਬਾਹਰੋਂ ਆਉਣ ਵਾਲੇ ਹਾਕਮ ਟਾਬਰੀ ਦੇ ਲੋਕ ਸਨ ਉਹਨਾਂ ਨਾਲ ਲੜਦੇ ਰਹੇ ਨੇ। ਪੰਜਾਬੀ ਜਿਹੜੇ ਨੇ ਉਹ ਅਕਬਰ ਦੇ ਦੌਰ ਵਿੱਚ ਦੁੱਲਾ ਭੱਟੀ ਦੀ ਸੂਰਤ ਦੇ ਵਿੱਚ, ਔਰ 16ਵੀਂ ਸਦੀ ਦੇ ਵਿੱਚ ਮੀਆਂ ਮੀਰ ਦੀ ਸੂਰਤ ਦੇ ਵਿੱਚ ਇੱਕ ਬੁਰਦਬਾਰੀ ਦਾ ਔਰ ਇੱਕ ਸਾਰੇ ਵਿਸ਼ਿਆਂ ਨੂੰ ਬਰਦਾਸ਼ਤ ਕਰਨ ਦਾ ਸਿੰਬਲ ਬਣ ਕੇ ਜੀਂਦੇ ਰਹੇ ਨੇ। ਮਗਰ ਐਸੇ ਗੱਲ ਨੂੰ ਮੈਂ ਅੱਗੇ ਜੋੜਦਿਆਂ ਹੋਇਆਂ ਸੁਹੇਲ ਵੜੈਚ ਸਾਹਿਬ ਕੋਲੋਂ ਪੁੱਛਣਾ ਚਾਹਾਂਗਾ ਕਿ ਉਹ ਪੰਜਾਬ ਦੀ ਸਿਆਸੀ ਔਰ ਕੌਮੀ ਸ਼ਊਰ ਦੀ ਕਹਾਣੀ ਨੂੰ ਕਿਸ ਤਰ੍ਹਾਂ ਸਮਝਦੇ ਨੇ, ਔਰ ਉਹ ਆਪਣੇ ਵਿਚਾਰ ਸਾਡੇ ਸੁਣਨ ਵਾਲਿਆਂ ਨਾਲ ਕਿਸ ਤਰ੍ਹਾਂ ਸਾਂਝੇ ਕਰਨਗੇ। ਬਹੁਤ ਸ਼ੁਕਰੀਆ ਜੀ। ਪਹਿਲੀ ਤਾਂ ਗੱਲ ਇਹ ਵੇ ਕਿ ਖ਼ਾਬਾਂ ਤੋਂ ਨਿਕਲ ਕੇ ਹਕੀਕਤ ਦੀ ਦੁਨੀਆ 'ਚ ਆਉਣਾ ਚਾਹੀਦਾ ਹੈ। ਬਹੁਤ ਅੱਛਾ, ਇਸ ਗੱਲ ਤੇ ਤਾੜੀ ਬਣਦੀ ਹੈ। ਅਗਰ ਤੇ ਸਿਰਫ ਅਸੀਂ ਆਪਣੀ ਵਡਿਆਈ ਦੀਆਂ ਕਹਾਣੀਆਂ ਬਿਆਨ ਕਰਕੇ ਤੇ ਆਪਣਾ ਤੁਰਰਾ ਉੱਚਾ ਕਰਨਾ ਚਾਹੁੰਦੇ ਹਾਂ, ਤੇ ਇਹ ਤੇ ਅੱਜ ਦੀ ਦੁਨੀਆ 'ਚ ਮੁਮਕਿਨ ਨਹੀਂ। ਅੱਜ ਦੀ ਦੁਨੀਆ 'ਚ ਤੇ ਉਹਨੇ ਹੀ ਅੱਗੇ ਵਧਣਾ ਹੈ ਜਿਹਨੇ ਜ਼ਿਆਦਾ ਮਿਹਨਤ ਕਰਨੀ ਹੈ, ਜਿਹਦੀ ਸੋਚ ਬੁਲੰਦ ਹੈ, ਜਿਹਦੇ ਕੋਲ ਅੱਛੀ ਟੈਕਨੋਲੋਜੀ ਹੈ। ਬਹੁਤ ਅੱਛਾ। ਤਾਰੀਖ ਜੋ ਵੀ ਸੀ, ਕਦੀ ਬਰਤਾਨੀਆ ਦੀ ਤਾਰੀਖ ਇਹ ਸੀ ਕਿ ਬਰਤਾਨੀਆ 'ਚ ਫਰਾਂਸ ਦਾ ਵੀ ਕਬਜ਼ਾ ਰਿਹਾ ਹੈ, ਬਰਤਾਨੀਆ 'ਚ ਜਰਮਨੀ ਦਾ ਵੀ ਕਬਜ਼ਾ ਰਿਹਾ ਹੈ, ਔਰ ਫਿਰ ਬਰਤਾਨੀਆ ਨੇ ਸਾਰੀ ਦੁਨੀਆ 'ਤੇ ਕਬਜ਼ਾ ਕੀਤਾ। ਸੋ ਇਸੇ ਤਰ੍ਹਾਂ ਪੰਜਾਬੀ ਵੀ ਕਦੀ ਹਾਰਦੇ ਰਹੇ ਨੇ ਤੇ ਕਦੀ ਜਿੱਤਦੇ ਰਹੇ ਨੇ। ਇਹਦੇ 'ਚ ਕੋਈ ਹੈਰਾਨ ਹੋਣੇ ਵਾਲੀ ਗੱਲ ਨਹੀਂ। ਗੱਲ ਤਾਂ ਇਹ ਵੇ ਕਿ ਹਰ ਬੰਦਾ, ਚਾਹੇ ਮੈਂ ਹਾਰੇ ਆਵਾਂ, ਚਾਹੇ ਮੈਂ ਜਿੱਤੇ ਆਵਾਂ, ਚਾਹੇ ਮੈਂ ਪਸਮਾਂਦਾ ਵਾਂ, ਚਾਹੇ ਮੈਂ ਬਹੁਤ ਤਰੱਕੀ ਯਾਫਤਾ ਵਾਂ, ਮੈਨੂੰ ਆਪਣੀ ਮਿੱਟੀ ਨਾਲ ਮੁਹੱਬਤ ਤੇ ਇੱਕ ਨੈਚੁਰਲ ਹੈ, ਇੱਕ ਕੁਦਰਤੀ ਗੱਲ ਹੈ। ਇਹਦਾ ਇਸ ਗੱਲ ਨਾਲ ਕੀ ਤਲਕ ਹੈ ਕਿ ਕਿਆ ਤਾਮਲ ਜਿਹੜੇ ਨੇ ਉਹ ਤੇ ਦੁਨੀਆ 'ਚ ਇਸ ਵਕਤ ਉਹਨਾਂ ਦੀ ਕੋਈ ਹੈਸੀਅਤ ਨਹੀਂ ਸੀ, ਲੇਕਿਨ ਫਿਰ ਵੀ ਲੜੇ। ਜਦੋਂ ਅਸੀਂ
ਪੰਜਾਬੀ ਗੁਲਾਮ ਸਾਂ, ਅਸੀਂ ਉਦੋਂ ਵੀ ਲੜੇ, ਜਦੋਂ ਅਸੀਂ ਆਜ਼ਾਦ ਸਾਂ ਉਦੋਂ ਵੀ ਲੜੇ। ਤਾਂ ਆਜ਼ਾਦੀ ਗੁਲਾਮੀ ਨਾਲ ਕੌਮਾਂ ਨਾਲ ਮੁਹੱਬਤ ਖਤਮ ਨਹੀਂ ਹੁੰਦੀ, ਹਾਰ ਜਿੱਤ ਨਾਲ ਕੌਮਾਂ ਨਾਲ ਮੁਹੱਬਤ ਖਤਮ ਨਹੀਂ ਹੁੰਦੀ। ਇੱਕ ਤਾਂ ਪਹਿਲੀ ਇਹ ਗੱਲ। ਚੁਨਾਚੇ ਅਸੀਂ ਪੰਜਾਬੀ ਚਾਹੇ ਹਾਰੇ ਹਾਂ ਚਾਹੇ ਜਿੱਤੇ ਹਾਂ, ਅਸੀਂ ਪੰਜਾਬੀ ਹਾਂ ਔਰ ਪੰਜਾਬ ਨਾਲ ਸਾਡੀ ਮੁਹੱਬਤ ਖਤਮ ਨਹੀਂ ਹੋ ਸਕਦੀ। ਦੂਸਰੀ ਗੱਲ ਇਹ ਵੇ ਕਿ ਜਿਹੜੀ ਤਹਿਜ਼ੀਬਾਂ ਨੂੰ ਤਕਸੀਮ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਇਹ ਵੀ ਨਹੀਂ ਹੋਣੀ ਚਾਹੀਦੀ। ਦੇਖੋ, ਜਿਹੜੀਆਂ ਸਾਰੀਆਂ ਤਹਿਜ਼ੀਬਾਂ ਨੇ ਇਹ ਇੱਕ ਦੂਸਰੇ ਦੀ ਕੋਖ ਤੋਂ ਜਨਮ ਲੈਂਦੀਆਂ ਨੇ। ਅਗਰ ਇੰਡਸ ਵੈਲੀ ਜਿਹੜੀ ਹੈ, ਅਗਰ ਤੁਸੀਂ ਮੋਇੰਜੋ ਡਾਰੋ ਔਰ ਹੜੱਪਾ ਦਾ ਆਪਸ 'ਚ ਰਿਲੇਸ਼ਨਸ਼ਿਪ ਦੇਖੋ, ਹੁਣੇ ਹੀ ਡਾਰਲਿੰਪਲ ਦੀ ਨਵੀਂ ਕਿਤਾਬ ਆਈ ਹੈ, ਜਿਹੜੀ ਕਿ ਜਿਹਨੇ ਕਿ ਸਿਲਕ ਰੋਡਸ, ਗੋਲਡਨ ਰੋਡਸ ਉਹਦਾ ਨਾਂ ਹੈ, ਤੁਹਾਡੇ ਇੰਡੀਆ 'ਚ ਹੀ ਰਹਿੰਦਾ, ਉਹ ਸਕਾਟਿਸ਼ ਹੈ। ਉਹਨੇ ਲਿਖਿਆ ਹੈ ਕਿ ਇਸ ਖਿੱਤੇ ਦਾ ਪੁਰਾਣਾ ਨਾਮ ਮਲੂਹਾ ਸੀ। ਠੀਕ ਹੈ। ਇਸ ਖਿੱਤੇ ਦਾ ਨਾਮ ਸੀ ਮਲੂਹਾ, ਔਰ ਦੋ ਚੀਜ਼ਾਂ ਉਹਨੇ ਨੁਮਾਇਆ ਤੌਰ 'ਤੇ ਬਿਆਨ ਕੀਤੀਆਂ ਨੇ। ਇੱਕ ਉਹਨੇ ਕਿਹਾ ਕਲੋਵਰ ਅਤੇ ਦੂਸਰਾ ਨੀਲ। ਇਹ ਜਿਹੜੀ ਨੀਲ ਨਹੀਂ ਸੀ ਕੱਪੜਿਆਂ ਨੂੰ ਲੱਗਦੀ, ਨੀਲਾ ਰੰਗ, ਚੁਨਾਚੇ ਇੱਥੇ ਨੀਲ ਦੀ ਕਾਸ਼ਤ ਹੁੰਦੀ ਸੀ ਔਰ ਇੱਥੋਂ ਐਕਸਪੋਰਟ ਹੁੰਦੀ ਸੀ ਮੈਸੋਟੋਪੇਮੀਆ 'ਚ, ਇਜਿਪਟ ਦੇ ਅੰਦਰ, ਔਰ ਉਹਦੇ ਉੱਥੇ ਰਿਮੇਨਸ ਮਿਲੇ ਨੇ। ਉੱਥੇ ਇੱਥੇ ਦੀਆਂ ਮਲੂਹਾ ਦੀਆਂ ਆਬਾਦੀਆਂ ਮਿਲੀਆਂ ਨੇ, ਜਿੱਥੇ ਮਲੂਹਾ ਦੇ ਲੋਕ ਜਾ ਕੇ ਟ੍ਰੇਡਿੰਗ ਕਰਦੇ ਸਨ ਔਰ ਉੱਥੇ ਆਬਾਦ ਸਨ। ਸੋ ਪਹਿਲੀ ਤਾਂ ਗੱਲ ਇਹ ਵੇ ਕਿ ਚਾਹੇ ਉਹ ਮੋਇੰਜੋ ਡਾਰੋ ਦਾ ਸਾਈਂ ਸਿੰਧੂ ਹੈ, ਜਾਂ ਉੱਥੇ ਦੀ ਡਾਂਸਰ ਸਿੰਪਾਰਾ ਹੈ, ਜਾਂ ਸਾਡੀ ਨੀਲ ਪਰੀ ਹੈ, ਯਾਨੀ ਨੀਲ, ਜਾਂ ਸਾਡੀ ਬੂਟੀ ਜਿਹੜੀ ਹੈ ਜਿਹਦਾ ਨਾਂ ਹੈ नहीं जी ढाक। ये जो तुसी लफ्ज़ सुनते हो ना, ढाक के तीन पात, हाँ तीन पात, ये बेसिकली एक ढाक की बूटी सी जिहड़ी साडा सिंबल सी हड़प्पा दा। हड़प्पा दे दो सिंबल, एक ढाक की बूटी, एक ढाक का दरख्त है, एक ढाक की बूटी सी जिहदे 3 पत्ते होंदे ने सिर्फ। ये साडा सिंबल है ढाक ते नील, ते दूजा साईं सिंधु ते सिम्पारा। सिम्पारा तो यह पता लगता है कि असी किनियां सदियां पहले भी मौसीकी डांस के शौकीन सां, और साईं सिंधु तो यह पता लगता है कि असी किन्नी सदियां पहले, हज़ारां साल पहले असी रिलीजन नूं भी समझते सां, असी सिविलाइजेशन नूं भी समझते सां। साडियां गलियां उदों भी निकासीए आप जिहड़ा है ਉਹਦੇ ਵਿੱਚ मौजूद सी। और सानू नील तो यह पता लगता है कि असी दुनिया नूं टैक्सटाइल भी दिती है, और असी दुनिया नूं उस टैक्सटाइल नूं वाइट नूं किस तरह चमकाना है ਉਹਦਾ तरीका भी दिता है। चुनाचे सारी दुनिया 'ਚ ਅਸੀਂ टैक्सटाइल भी एक्सपोर्ट करते सन। ਜਿਹੜੀ ਫਰੌਨਾਂ ਦੇ ਉੱਤੇ ਟੈਕਸਟਾਈਲ ਚੜੀ ਹੈ, ਫਰੌਨ ਦੀ ਜਦੋਂ ਮੰਮੀ ਬਣਾਈ ਜਾਂਦੀ ਸੀ ਤੇ ਉਹਦੇ ਤੇ ਟੈਕਸਟਾਈਲ ਚੜਾਈ ਜਾਂਦੀ ਸੀ, ਕੱਪੜਾ ਚੜਾਇਆ ਜਾਂਦਾ ਸੀ। ਉਹ ਕਿੱਥੋਂ ਜਾਂਦਾ ਸੀ? ਮਲੂਹਾ ਤੋਂ, ਯਾਨੀ ਇਸੇ ਵਾਦੀ ਤੋਂ, ਸਾਡੀ ਵਾਦੀ ਤੋਂ। ਔਰ ਜਿਹੜਾ ਨੀਲਾ ਰੰਗ ਹੈ ਦੁਨੀਆ 'ਚ ਸਭ ਤੋਂ ਜ਼ਿਆਦਾ ਉਹਦੀ ਸਿੰਬਲਿਜ਼ਮ ਜਿਹੜੀ ਹੈ ਉਹ ਇੱਥੋਂ ਗਈ ਹੈ, ਪੰਜਾਬ 'ਚੋਂ। ਤੋ ਸਾਨੂੰ ਇੱਕ ਤੇ ਆਪਣੇ ਸਿੰਬਲਸ ਯਾਦ ਰੱਖਣੀ ਚਾਹੀਦੀ ਨੇ। ਆਪਣੀ ਧਰਤੀ ਨਾਲ ਜਿਹੜਾ ਮੁਹੱਬਤ ਹੈ ਉਹਦੇ ਲਈ ਇਹਨਾਂ ਚੀਜ਼ਾਂ ਨਾਲ ਮੁਹੱਬਤ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕਾਂ ਨੂੰ ਸਿੰਪਾਰਾ ਦਾ ਨਹੀਂ ਪਤਾ ਹੋਣਾ, ਬਹੁਤ ਸਾਰੇ ਲੋਕਾਂ ਨੂੰ ਸਾਈਂ ਸਿੰਧੂ ਦਾ ਪਤਾ ਨਹੀਂ ਹੋਣਾ, ਬਹੁਤ ਸਾਰੇ ਲੋਕਾਂ ਨੂੰ ਨੀਲ ਦਾ ਪਤਾ ਨਹੀਂ ਹੋਣਾ, ਨੀਲ ਪਰੀ ਦਾ। ਮੈਂ ਉਹਦਾ ਨਾਂ ਨੀਲ ਪਰੀ ਰੱਖਿਆ, ਉਹਨੂੰ ਜਿਹੜਾ ਸਾਈਂ ਹੈ ਉਹਨੂੰ ਸਿਰਫ ਸਾਈਂ ਕਹਿੰਦੇ ਨੇ, ਮੈਂ ਉਹਦਾ ਨਾਂ ਸਾਈਂ ਸਿੰਧੂ ਰੱਖਿਆ। ਔਰ ਇਸੇ ਤਰ੍ਹਾਂ ਜਿਹੜਾ ਢਾਕ ਬੂਟੀ ਜਿਹੜੀ ਹੈ ਇਹ 3 ਪੱਤਿਆਂ ਵਾਲੀ, ਚੁਨਾਚੇ ਸਾਡੀ ਸਿੰਬਲਿਜ਼ਮ ਵੀ ਇਹ 3 ਪੱਤਿਆਂ ਵਾਲੀ ਜਿਹੜੀ ਹੈ ਬੜੀ ਦੇਰ ਚੱਲਦੀ ਰਹੀ। ਬਾਕੀ ਅੱਜ ਦੀ ਜਿਹੜੀ ਪ੍ਰੈਕਟੀਕਲ ਗੱਲ ਹੈ ਕਿ ਅਸੀਂ ਸਰਹੱਦਾਂ ਤੇ ਤੋੜ ਨਹੀਂ ਸਕਦੇ, ਸਾਨੂੰ ਐਕਸੈਪਟ ਕਰਨੀਆਂ ਚਾਹੀਦੀਆਂ ਨੇ ਸਰਹੱਦਾਂ। ਤਾਰੀਖ ਦਾ ਜਿਹੜਾ ਸਫ਼ਰ ਹੁੰਦਾ ਹੈ ਉਹਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਉਸ ਤਾਰੀਖ ਦੇ ਸਫ਼ਰ 'ਚ ਰਸਤੇ ਕੱਢੀਦੇ ਨੇ, ਔਰ ਪੰਜਾਬੀ ਦੁਨੀਆ 'ਚ ਰਸਤੇ ਕੱਢਣੇ ਦੇ ਸਭ ਤੋਂ ਵੱਡੇ ਮਾਹਿਰ ਨੇ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ। ਕੁਐਸਚਨ ਇਹ ਵੇ ਕਿ ਇੰਨਿਆਂ ਸਾਲਾਂ ਤੋਂ ਅਸੀਂ ਮਿਲ ਰਹੇ ਹਾਂ, 2-3 ਗੱਲਾਂ ਕਿਉਂ ਨਹੀਂ ਅਸੀਂ ਕਰ ਸਕੇ? ਮੈਂ ਇਹ ਸਵਾਲ ਛੱਡ ਕੇ ਤੇ ਗੱਲ ਕਰਾਂਗਾ ਕਿ ਸਭ ਤੋਂ ਪਹਿਲੀ ਸਾਡੀ ਦੂਰੀ ਇਹ ਵੇ ਕਿ ਜੋ ਤੁਸੀਂ ਪੜ੍ਹਦੇ ਹੋ ਅਸੀਂ ਨਹੀਂ ਪੜ੍ਹ ਸਕਦੇ, ਔਰ ਜੋ ਅਸੀਂ ਪੜ੍ਹਨੇ ਆ ਉਹ ਤੁਸੀਂ ਨਹੀਂ ਪੜ੍ਹ ਸਕਦੇ। ਕਿਉਂ? ਸਾਡਾ ਜਿਹੜੀਆਂ ਲਿਪੀਆਂ ਨੇ ਉਹ ਅਲੱਗ-ਅਲੱਗ ਨੇ। ਭਾਈ ਕੋਈ ਐਪ, ਕੋਈ ਐਸੀ ਚੀਜ਼ ਕਿਤਨੀ ਕਿ ਮਹਿੰਗੀ ਹੋਏਗੀ ਜਿਹੜੀ ਕਿ
ਇਹ ਕਰਦੇ ਤੇ ਤਾਂ ਕਿ ਸਾਡੀ ਇਹ ਦੂਰੀ ਤੇ ਖਤਮ ਹੋਵੇ, ਅਸੀਂ ਤੁਹਾਡਾ ਲਿਟਰੇਚਰ ਪੜ੍ਹ ਸਕੀਏ, ਤੁਸੀਂ ਸਾਡਾ ਇਹ ਲਿਟਰੇਚਰ ਬਹੁਤ ਪੜ੍ਹ ਅਹਿਮ ਗੱਲ ਹੈ। ਮੇਰਾ ਖਿਆਲ ਹੈ ਜਿਹੜੇ ਬੋਲੀਆਂ ਨੂੰ ਬੋਲੀਆਂ ਦੇ ਮਾਹਿਰ ਸਾਡੇ ਉਸਤਾਦ ਨੇ, ਉਹਨਾਂ ਨੂੰ ਲਿਪੀ ਦੇ ਮਸਲੇ ਤੇ ਜ਼ਰੂਰ ਇਸ ਗੱਲ ਤੇ ਜੀ, ਕੋਈ ਨਹੀਂ ਗੱਲ ਇਹ ਕਿਤਨਾ ਕੁ ਮੁਸ਼ਕਲ ਹੋ ਗਿਆ ਹੈ ਐਪ ਬਣਾਉਣਾ, ਮੇਰਾ ਤੇ ਖਿਆਲ ਹੈ ਕੋਈ ਮੁਸ਼ਕਲ ਨਹੀਂ। ਠੀਕ ਅੱਛਾ, ਲੇਕਿਨ ਕੋਈ ਇੱਥੇ ਆਮ ਤੇ ਨਹੀਂ ਹੋਇਆ, ਇਹਨੂੰ ਆਮ ਹੋਣਾ ਚਾਹੀਦਾ ਹੈ। ਇਹਦੇ ਤੇ ਅੱਛਾ, ਦੂਸਰੀ ਇੱਕ ਹੋਰ ਗੱਲ, ਜੀ। ਕਮਿਊਨੀਕੇਸ਼ਨ ਦੀ ਦੁਨੀਆ 'ਚ ਜ਼ਰਾਏ ਸਰਹੱਦਾਂ ਨੂੰ ਕ੍ਰਾਸ ਕਰ ਚੁੱਕੇ ਨੇ। ਪਹਿਲੇ ਤਾਂ ਚਲੋ ਕਹਿੰਦੇ ਸਨ ਜੀ ਸਰਹੱਦ ਹੈ, ਇੱਥੇ ਦੀ ਚੀਜ਼ ਉੱਥੇ ਨਹੀਂ ਜਾਂਦੀ, ਉੱਥੇ ਦੀ ਭਾਈ ਹੁਣ ਤੇ ਰੇਡੀਆਈ ਲਹਿਰਾਂ ਨੇ। ਗੱਲ ਇਹ ਵੇ ਕਿ ਕਿਉਂ ਹੁਣ ਤੱਕ ਕੋਈ ਪੂਰੀ ਦੁਨੀਆ ਦਾ ਪੰਜਾਬੀ ਐਸਾ ਨਹੀਂ ਆਇਆ ਜਿਹੜਾ ਪੰਜਾਬੀ ਦਾ ਦੁਨੀਆ ਦਾ, ਅਸੀਂ ਕਹਿੰਦੇ ਹਾਂ ਜੀ ਬੜੇ ਬੜੇ ਨੰਬਰ ਦੇ ਬੜੇ ਬੜੇ ਅਮੀਰ ਲੋਕ ਨੇ, ਉਹ ਇੱਕ ਪੰਜਾਬੀ ਚੈਨਲ ਹੀ ਬਣਾ ਦਿਓ ਜਿਹੜਾ ਕਿ ਸਾਰੀ ਦੁਨੀਆ 'ਚ ਦੇਖਿਆ ਜਾਏ, ਔਰ ਜਿਹੜਾ ਜਿਹਦੇ ਤੇ ਅਸੀਂ ਆਪਣੀ ਪੰਜਾਬੀ ਕਲਚਰ ਦੀ ਗੱਲ ਕਰੀਏ, ਪ੍ਰੈਕਟੀਕਲ ਗੱਲਾਂ ਕਰੀਏ। ਅਸੀਂ ਸਿਰਫ ਪੁਰਾਣੇ ਦੁੱਖਾਂ ਨੂੰ ਝਾੜਨਾ ਔਰ ਇੱਕ ਖਾਬ ਬੁਣਨਾ, ਠੀਕ ਹੈ ਖਾਬ ਵੀ ਬਾਜ਼ ਔਕਾਤ ਬੁਣਨੇ ਚਾਹੀਦੇ ਨੇ, ਲੇਕਿਨ ਇਹ ਜਿਹੜੀਆਂ ਚੀਜ਼ਾਂ ਬਿਲਕੁਲ ਆਸਾਨ ਨੇ, ਇਹਨਾਂ 'ਚ ਕੀ ਮੁਸ਼ਕਿਲ ਹੈ? ਇਹ ਦੋ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਔਰ ਤੀਸਰੀ ਗੱਲ ਇਹ ਵੇ ਕਿ ਟਰਾਂਸਲੇਸ਼ਨਸ ਬਹੁਤ ਮੈਸਿਵ ਲੈਵਲ ਤੇ ਹੋਣੀਆਂ ਚਾਹੀਦੀਆਂ ਨੇ, ਬਹੁਤ ਵੱਡੇ ਲੈਵਲ ਤੇ, ਤਾਂ ਕਿ ਜਿੰਨੀ ਦੇਰ ਅਸੀਂ ਇਹ ਨਹੀਂ ਕਰ ਪਾਉਂਦੇ ਉਨੀ ਦੇਰ ਕਮ ਅਜ਼ ਕਮ ਇੱਕ ਦੂਸਰੇ ਨੂੰ ਤਾਂ ਸਮਝ ਸਕੀਏ। ਮਸਲਨ ਸਾਨੂੰ ਨਹੀਂ ਪਤਾ ਕਿ ਇੰਡੀਅਨ ਪੰਜਾਬ ਦਾ ਇਤਿਹਾਸ ਹੁਣ ਕੀ ਹੈ, ਕਿਆ ਉਹਨਾਂ ਨੇ ਜਿਹੜੀ 1947 ਤੋਂ ਉਹਨਾਂ ਨੇ ਕੀ ਸਬਕ ਸਿੱਖਿਆ ਤੇ ਅਸੀਂ ਕੀ ਸਬਕ ਸਿੱਖਿਆ। ਸਾਡਾ ਇਤਿਹਾਸ ਸਾਡੀਆਂ ਕਿਤਾਬਾਂ 'ਚ ਮੌਜੂਦ ਹੈ, ਤੁਹਾਡਾ ਇਤਿਹਾਸ ਤੁਹਾਡੀਆਂ ਕਿਤਾਬਾਂ 'ਚ ਮੌਜੂਦ ਹੋਏਗਾ। ਕਿਆ ਇਹਨਾਂ ਦਾ ਕੋਈ ਸਿੰਥੇਸਿਸ ਨਹੀਂ ਹੋਣਾ ਚਾਹੀਦਾ? ਕਿਆ ਇਹਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ? ਅੱਜ ਅਸੀਂ ਕਿੱਥੇ ਖੜੇ ਹਾਂ ਸਾਨੂੰ ਨਹੀਂ ਪਤਾ, ਤੁਸੀਂ ਕਿੱਥੇ ਖੜੇ ਹੋ ਸਾਨੂੰ ਨਹੀਂ ਪਤਾ। ਇਹ ਸਾਰੀਆਂ ਚੀਜ਼ਾਂ ਜਿੰਨੀ ਦੇਰ ਤੱਕ ਐਕਸਚੇਂਜ ਨਹੀਂ ਹੋਣਾ, ਆਪਸ 'ਚ ਤਬਾਦਲਾ ਨਹੀਂ ਹੋਣਾ ਔਰ ਇੱਕ ਦੂਜੇ ਨੂੰ ਸਮਝਣਾ ਨਹੀਂ, ਉਨੀ ਦੇਰ ਤੱਕ ਮਾਮਲਾ ਅੱਗੇ ਨਹੀਂ ਚੱਲ ਸਕਦਾ। ਇਹ ਪਿਆਰ, ਇਹ ਢੋਲਕ, ਇਹ ਨੱਚਣਾ, ਇਹ ਆਪਸ 'ਚ ਗੱਲਾਂ ਕਰਨੀਆਂ, ਇਹ ਪ੍ਰੈਕਟੀਕਲ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ। ਇਹ ਹਰ ਦਫਾ ਇੱਕ ਮਹਿਫਲ ਸਜਦੀ ਹੈ ਔਰ ਉਹਦੇ ਬਾਅਦ ਅਸੀਂ ਅਗਲਿਆਂ ਸਾਲਾਂ ਲਈ ਉਹ ਭੁੱਲ ਜਾਂਦੇ ਹਾਂ। ਪ੍ਰੈਕਟੀਕਲ ਸਟੈਪਸ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ, ਤਾਂ ਹੀ ਦੁਨੀਆ ਅੱਗੇ ਵਧਦੀ ਹੈ। ਬਹੁਤ ਬਹੁਤ ਸ਼ੁਕਰੀਆ। ਬਹੁਤ ਸੋਹਣੀ ਬਹੁਤ ਸੋਹਣੀ ਗੱਲ ਕੀਤੀ ਸੁਹੇਲ ਵੜੈਚੁਰਾ। ਮੈਂ ਇੱਕ ਰਾਊਂਡ ਕੋਸ਼ਿਸ਼ ਕਰਾਂਗਾ ਕਿ ਆਪਣੇ ਚਾਰੋਂ ਪੈਨਲਿਸਟਾਂ ਕੋਲੋਂ ਅਸੀਂ ਇੱਕ ਵਾਰੀ ਫਿਰ ਗੱਲ ਕਰ ਸਕੀਏ। ਹੁਣ ਗੱਲ ਨੂੰ ਅੱਗੇ ਟੋਰਦਿਆਂ ਹੋਇਆਂ ਮੈਂ ਫਰਕ ਸੁਹੇਲ ਗੋਇੰਦੀ ਸਾਹਿਬ ਕੋਲੋਂ ਪੁੱਛਣਾ ਚਾਹਾਂਗਾ ਕਿ ਉਹ ਜਿਹੜਾ ਸਿਆਸੀ ਤੇ ਕੌਮੀ ਸ਼ਊਰ ਹੈ ਪੰਜਾਬੀ ਤਾਰੀਖ ਦੇ ਹਵਾਲੇ ਨਾਲ, ਉਹ ਕਮ ਅਜ਼ ਕਮ ਜਿਹੜੀ ਜਦੀਦ ਤਾਰੀਖ ਹੈ, ਅਗਰ ਬਹੁਤ ਪਿੱਛੇ ਨਾ ਵੀ ਜਾਈਏ ਤੇ ਪਿਛਲੇ 200 ਸਾਲ ਤੋਂ ਉਹ ਇਸ ਮੁੱਦੇ ਨੂੰ ਕਿਸ ਤਰ੍ਹਾਂ ਸੋਚਦੇ ਨੇ ਔਰ ਉਹਨਾਂ ਦੇ ਕੋਲ ਆਉਣ ਵਾਲੀ ਭਲਕ ਦੇ ਹਵਾਲੇ ਨਾਲ ਕੀ ਵਿਚਾਰ ਨੇ ਕਿ ਅਸੀਂ ਪੰਜਾਬੀ ਇਸ ਤੋਂ ਕੀ ਸਿੱਖ ਸਕਦੇ ਹਾਂ। ਜੀ ਸ਼ੁਕਰੀਆ। ਮੇਰਾ ਖਿਆਲ ਸੁਹੇਲ ਵੜੈਚ ਸਾਹਿਬ ਨੇ ਬੜੀ ਅਹਿਮ ਗੱਲ ਕੀਤੀ ਹੈ, ਫਿਊਚਰਿਸਟ ਹੋਣਾ ਚਾਹੀਦਾ ਹੈ। ਮੈਂ ਔਰ ਇਸ ਗੱਲ ਨਾਲ ਵੀ ਮੁਤਫਿਕ ਹਾਂ। ਮੈਂ ਚੂੰਕਿ ਤਹਿਜ਼ੀਬਾਂ ਦਾ ਅਦਨਾ ਜਿਹਾ ਤਾਲਬ ਇਲਮ ਹਾਂ, ਤਹਿਜ਼ੀਬਾਂ ਇੱਕ ਦੂਜੇ ਕੋਲ ਸਿੱਖਦੀਆਂ ਨੇ। ਬੜੀ ਦੁਨੀਆ ਵੇਖ ਰਿਹਾ ਮੈਂ, 100 ਮੁਲਕ ਵੇਖੇ ਨੇ, ਮੁਲਕਾਂ 'ਚ ਮੈਂ ਤਹਿਜ਼ੀਬਾਂ ਹੀ ਵੇਖਣ ਜਾਣਾ, ਬੜੀ ਚੀਜ਼ਾਂ ਅਜੀਬੋ ਗਰੀਬ ਲੱਭ ਜਾਂਦੀਆਂ ਨੇ, ਤਹਿਜ਼ੀਬਾਂ ਦੇ ਤਾਲੁਕ ਦੀਆਂ, ਤਸਾਦੁਮ ਦੀਆਂ ਨਹੀਂ। ਪੰਜਾਬ ਦੀ ਅਜ਼ਮਤ ਦੀ ਕਹਾਣੀਆਂ ਵੀ ਲੱਭਦੀਆਂ ਨੇ, ਪੰਜਾਬ ਦੇ ਅਸਰਾਤ ਯੂਰਪ ਤੱਕ ਕੀ ਨੇ, ਮੈਸੋਪੋਟੇਮੀਆ ਤੱਕ ਕੀ ਨੇ, ਗੋਪੈਕਲੀ ਤੈਪੇ 'ਚ ਕੀ ਨੇ, ਕਾਰਾਹਾਨ ਤੈਪੇ 'ਚ ਕੀ ਨੇ। ਦੀਜ਼ ਆਰ ਆਲ ਸਟੋਰੀਜ਼। ਐਂਡ ਲੇਕਿਨ ਜਿਹੜਾ ਪੰਜਾਬ ਨਾਲ ਜ਼ੁਲਮ ਹੋਇਆ, ਮੈਂ ਉਹ ਜ਼ਰੂਰ ਨਿਸ਼ਾਨਦੇਹੀ। ਮੇਰੀ ਹਾਇਰ ਸਟੱਡੀ ਸੀ ਪੀਸ ਸਟੱਡੀਜ਼, ਕੌਨਫਲਿਕਟ ਰੈਜ਼ੋਲੂਸ਼ਨ। ਬੜੀ ਲੇਟ ਕੋਈ ਸਕਾਲਰਸ਼ਿਪ ਮੈਨੂੰ ਮਿਲੀ ਅਮਰੀਕਾ ਤੋਂ, ਬੋਸਨੀਆ ਦੀ। 2003 ਤੋਂ 6 ਤੱਕ ਮੈਂ ਪੜ੍ਹਿਆ ਔਰ ਇਹ 'ਚ ਬੋਸਨੀਆ ਦਾ ਕੌਨਫਲਿਕਟ ਮੇਰਾ ਸਬਜੈਕਟ ਸੀ। ਉਹ ਪੜ੍ਹਦਿਆਂ ਮੈਂ ਬਲਕਾਨ ਵਿੱਚ ਜ਼ਿਆਦਾ ਇੰਟਰਸਟ ਲੈ ਗਿਆ। ਉੱਥੇ ਇੱਕ ਟਰਮ ਕਰੋਸ਼ੀਅਨ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ 97 ਵਿੱਚ ਕੀਤੀ ਸੀ ਕਿ ਜਦੋਂ ਬੋਸਨੀਆ ਦੇ ਅੰਦਰ ਜੈਨੋਸਾਈਡ ਕੀਤਾ ਉਹਨਾਂ ਨੇ। ਜੈਨੋਸਾਈਡ ਹੁੰਦਾ ਹੈ ਜਵਾਨਾਂ ਦਾ, ਜੱਜਾਂ ਦਾ, ਸਾਇੰਸਦਾਨਾਂ ਦਾ, ਉਸਤਾਦਾਂ ਦਾ, ਸ਼ਾਇਰਾਂ ਦਾ, ਅਦੀਬਾਂ ਦਾ, ਜਿਵੇਂ ਹੁਣ ਫਲਸਤੀਨੀਆਂ ਦਾ ਜੈਨੋਸਾਈਡ ਹੋ ਰਿਹਾ ਹੈ। ਤੇ ਉਸ ਜੈਨੋਸਾਈਡ ਵਿੱਚ ਉਹਨਾਂ ਲਾਇਬ੍ਰੇਰੀਆਂ ਮੁਕਾਈਆਂ, ਚੀਜ਼ਾਂ ਮੁਕਾਈਆਂ, ਤੇ ਇੱਕ ਟਰਮ ਨਹੀਂ ਆਈ, ਮੈਮਰੋਸਾਈਟ। ਮੈਮਰੋਸਾਈਟ, ਅੱਛਾ। ਪੰਜਾਬੀਆਂ ਦੀ ਮੈਮਰੋਸਾਈਟ। ਯਾਰ ਕੀ ਬਾਤ ਹੈ, ਕੀ ਬਾਤ ਹੈ। ਯਾਨੀ ਸਾਡਾ ਚੇਤਾ ਹੀ ਮੁਕਾ ਦਿੱਤਾ ਗਿਆ। ਵਾਹ 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 ਵਾਹ। ਸਾਡਾ ਚੇਤਾ ਡਿਸਕਨੈਕਟ ਕਰ ਦਿੱਤਾ ਹੈ ਹਿਸਟਰੀ ਨਾਲ। ਬਹੁਤ ਅੱਛਾ। ਅਸੀਂ 1849 ਵਿੱਚ ਜਿਹੜੀ ਮੁਜ਼ਾਹਮਤ ਕੀਤੀ, ਬਰਤਾਨੀਆ ਦਾ ਸਭ ਤੋਂ ਵੱਡਾ ਲਾਸ ਹੋਇਆ। ਜਿਹੜੀ ਜੰਗ ਉਹਨਾਂ ਚੀਲਿਆਂ ਵਾਲੇ 'ਚ ਲੜੀ ਗੁਜਰਾਤ ਤੇ, ਪੋਰਸ ਦਾ ਨਹੀਂ ਸੀ ਪਤਾ ਸਾਨੂੰ, ਹੁਣ ਥੋੜ੍ਹਾ ਜਿਹਾ ਪਤਾ ਚੱਲਿਆ। ਉਹ ਮੈਂ ਹੀ ਕਿਤਾਬ ਸੀ ਛਾਪੀ ਉਰਦੂ 'ਚ। ਸੋ ਸਾਡਾ ਪੰਜਾਬੀਆਂ ਦਾ ਮੈਮਰੋਸਾਈਡ ਕੀਤਾ, ਪ੍ਰਾਈਡ ਖਤਮ ਕਰ ਦਿੱਤਾ।
ਔਰ ਸਾਡਾ ਵੀ ਪ੍ਰਾਈਡ ਖਤਮ ਕਰ ਦਿੱਤਾ ਹੈ ਕਿ ਪਹਿਲੀ ਤੇ ਦੂਜੀ ਜੰਗੇ ਅਜ਼ੀਮ ਜਿਹੜੀ ਜਬਰੀ ਭਰਤੀ ਹੋਈ ਸੀ ਉਹ ਕਿਵੇਂ ਹੋਈ ਸੀ। ਸਾਨੂੰ ਇਹ ਨਹੀਂ ਪਤਾ ਇੱਥੇ ਗਦਰ ਪਾਰਟੀ ਬਣੀ ਸੀ ਜਿਹੜੀ ਪੰਜਾਬ ਵਿੱਚ ਬਣੀ ਸੀ, ਇੱਕ ਵੱਡੀ ਪਾਰਟੀ ਸੋਹਣ ਸਿੰਘ ਭਕਨਾ। ਸਾਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਜਲਿਆਂਵਾਲਾ ਬਾਗ ਤੇ ਹੋਇਆ, ਲੇਕਿਨ ਮਈ 1919 ਚ ਗੁਜਰਾਂਵਾਲੇ ਚ ਪਹਿਲੀ ਵਾਰੀ ਅਸਮਾਨ ਤੋਂ ਬੰਬ ਮਾਰ ਕੇ ਲੋਕਾਂ ਨੂੰ ਮਜ਼ਾਹਮਤ ਜਿਹੜੀ ਕੁਚਲੀ ਗਈ ਹਵਾਈ ਹਮਲੇ ਦੇ ਤਹਿਤ। ਅੱਛਾ, ਪੰਜਾਬ ਦਾ ਜਿਹੜਾ ਸਿਆਸੀ ਸ਼ਊਰ ਹੈ, ਮੈਂ ਤਾਰੀਖ ਤੇ ਵੈਸੇ ਬੋਲਣਾ ਚਾਹੁੰਦਾ ਸਾਂ, ਲੇਕਿਨ ਇਹ ਬੜਾ ਅਹਿਮ ਹੈ। ਦੇਖੋ, ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਤਾਲੁਕ ਨਹੀਂ, ਮੈਂ ਬੜਾ ਗੈਰ ਜਾਨਬਦਾਰ ਹੋਣ ਵਾਸਤੇ ਸਿਆਸਤ ਛੱਡੀ ਸੀ। ਅੱਜ ਤੱਕ ਮੈਂ ਸਿਆਸਤ ਵਿੱਚ ਨਹੀਂ ਆਇਆ ਜਦੋਂ ਦੀ ਛੱਡੀ ਹੈ, ਲੇਕਿਨ ਮੇਰੀ ਇੱਕ ਇੰਟੈਲੈਕਚੁਅਲ ਰਾਏ ਉਹਦੇ ਨਾਲ ਤੁਸੀਂ ਇਖਤਲਾਫ ਕਰ ਸਕਦੇ ਹੋ। ਹਿੰਦੁਸਤਾਨ ਦੀ ਪੂਰਨਾ ਸਵਰਾਜ ਦਾ ਜਦੋਂ ਮੁਤਾਲਬਾ ਕਾਂਗਰਸ ਨੇ ਕੀਤਾ 1929 ਚ, ਤੇ ਰਾਵੀ ਕਿਨਾਰੇ ਉਹਨਾਂ ਇੱਥੇ 44ਵੀਂ ਸੀ ਕਾਂਗਰਸ ਕੀਤੀ, 15,000 ਲੋਕ ਸ਼ਾਮਲ ਹੋਏ। ਉਦੋਂ ਪਹਿਲਾਂ ਉਹ ਸੈਮੀ ਆਟੋਨੋਮਸ ਆਜ਼ਾਦੀ ਮੰਗ ਰਹੇ ਸਨ ਕਾਂਗਰਸ ਵਾਲੇ। ਉਦੋਂ ਬਾਅਦ 1940 ਚ ਮੁਸਲਿਮ ਲੀਗ ਨੇ ਵੀ ਜਿਹੜਾ ਜਲਸਾ ਕੀਤਾ ਲਾਹੌਰ ਕੀਤਾ। ਮੈਂ ਤੁਹਾਨੂੰ ਪੰਜਾਬ ਦੇ ਸਿਆਸੀ ਸ਼ਊਰ 'ਚ ਕੋਈ ਕਮੀ ਨਹੀਂ, ਕੌਮੀ ਸ਼ਊਰ 'ਚ ਹੈ ਜਿਹੜਾ ਮੈਮੋਰੋਸਾਈਡ ਹੋਇਆ। ਉਸ ਤੋਂ ਬਾਅਦ ਅਯੂਬ ਖਾਨ ਦੇ ਖਿਲਾਫ ਵੱਡੀ ਤਹਿਰੀਕ ਜਿਹੜੀ ਚੱਲੀ, ਉਹਦਾ ਮਰਕਜ਼ ਪੰਜਾਬ ਸੀ। ਜ਼ੁਲਫਿਕਾਰ ਅਲੀ ਭੁੱਟੋ ਨੇ ਜਿਹੜੀ ਪੀਪਲਸ ਪਾਰਟੀ ਬਣਾਈ, ਉਹ ਪੰਜਾਬ ਦੀ ਪਾਰਟੀ ਸੀ ਔਰ ਉਹਨੇ ਜਿਤਾਇਆ। ਉਸ ਤੋਂ ਬਾਅਦ ਮੁਹਤਰਮਾਨ ਬੇਜੀ ਭੁੱਟੋ 10 ਅਪ੍ਰੈਲ 1986 ਚੋਂ ਕਰਾਚੀ ਲੱਥ ਸਕਦੇ ਸਨ, ਲੇਕਿਨ ਉਹ ਕਰਾਚੀ ਨਹੀਂ ਲੱਥੀ। ਮੇਰੇ ਕੋਲ ਉਹਨਾਂ 11 ਅਪ੍ਰੈਲ ਨੂੰ ਪੁੱਛਿਆ ਜੇ ਮੈਂ ਕਰਾਚੀ ਲੱਥਦੀ ਤਾਂ ਮੈਂ ਕਿਹਾ ਇਹਨੂੰ ਛੋਟਾ ਇਸਤਕਬਾਲ ਹੋਣਾ ਸੀ। ਐਸੇ ਤਰ੍ਹਾਂ ਮੁਸਲਿਮ ਲੀਗ ਨੂਨ 1993 ਚ ਜਦੋਂ ਉਹਨੇ ਤਾਕਤਵਰਾਂ ਦੇ ਖਿਲਾਫ ਸਟੈਂਸ ਲਿਆ, ਹੁਣ ਲੋਕ ਮੈਨੂੰ ਕਹਿਣਗੇ ਮੈਂ ਨਵਾਜ਼ ਸ਼ਰੀਫ ਦਾ ਹਾਮੀ ਹਾਂ, ਥੋੜੀ ਦੇਰ ਬਾਅਦ ਕੁਝ ਹੋਰ ਕਹਿ ਦੇਣਗੇ, ਕਿਉਂਕਿ ਅਸੀਂ ਬੜੇ ਬਾਇਸਡ ਹੋ ਗਏ ਹਾਂ ਪਾਕਿਸਤਾਨੀ। 1993 ਚ ਜਦੋਂ ਮੀਆਂ ਨਵਾਜ਼ ਸ਼ਰੀਫ ਨੇ ਤਾਕਤਵਰਾਂ ਦੇ ਖਿਲਾਫ ਬੋਲਿਆ ਤੇ ਉਹਦਾ ਵੋਟ ਬੈਂਕ ਬਣ ਗਿਆ। ਸ਼ਹਬਾਜ਼ ਸ਼ਰੀਫ ਨੇ ਬੱਸਾਂ ਚਲਾਈਆਂ, ਟ੍ਰੇਨਾਂ ਚਲਾਈਆਂ, ਬੂਟ ਪਾਏ, ਲੇਕਿਨ ਵੋਟ ਨਵਾਜ਼ ਸ਼ਰੀਫ ਦਾ ਸੀ। ਉਸ ਤੋਂ ਬਾਅਦ ਪੀਟੀਆਈ ਦੀ ਤਾਕਤ ਪੰਜਾਬ ਹੈ। ਤੁਸੀਂ ਉਹਦੇ ਨਾਲ ਇਖਤਲਾਫ ਕਰ ਸਕਦੇ ਹੋ, ਮੈਂ ਇਮਰਾਨ ਨਾਲ ਇਖਤਲਾਫ ਕਰ ਸਕਦਾ ਉਹਦੇ ਸਿਆਸੀ ਅਮਲ ਤੇ। 9 ਮਈ ਪੰਜਾਬ ਹੋਇਆ, ਮੈਨੂੰ ਸਿੰਧੀ ਜਿਸਲੇ ਮਿਲਦੇ ਨੇ ਮੈਂ ਕਹਿੰਦਾ ਕਦੀ ਤੁਹਾਡੇ 9 ਮਈ ਹੋਇਆ? MRD ਦੀ ਤਹਿਰੀਕ ਜ਼ਿਆ ਦੇ ਖਿਲਾਫ 11 ਸਾਲ। ਮੈਂ ਤੇ ਚੁੱਕੇ ਤਾਰੀਖਦਾਨ ਹੀ ਨਹੀਂ, ਸਿਰਫ ਮੈਂ ਤਾਰੀਖ ਬਣਾਉਣ ਤੇ ਯਕੀਨ ਰੱਖਣ ਵਾਲਿਆਂ ਵਿੱਚ ਸ਼ਾਮਲ ਹਾਂ। MRD ਦੀ ਤਹਿਰੀਕ ਦੇ ਵਿੱਚ ਜੋ ਪੰਜਾਬ ਨੇ ਫਾਂਸੀਆਂ, ਮੈਨੂੰ ਖਵਾਜਾ ਅਹਿਮਦ ਅਬਾਸ ਨੇ ਮੇਰਾ ਇੱਕ ਇੰਟਰਵਿਊ ਕੀਤਾ ਇੰਡੀਆ 'ਚ, ਉਹ ਜਿਹੜਾ ਲਿਖਦੇ ਸਨ ਦ ਲਾਸਟ ਪੇਜ ਬਲਿਟਸ ਵਿੱਚ, ਏ ਕਾਫਰ ਫਰੋਮ ਦ ਲੈਂਡ ਆਫ ਦ ਪਿਓਰ 85 ਵਿੱਚ। ਮੈਂ ਕਿਹਾ ਵੀ ਆਰ ਸਟਰਗਲਿੰਗ ਫॉर ਡੈਮੋਕ੍ਰੇਸੀ ਲਾਈਕ ਰੈਵੋਲੂਸ਼ਨਰੀਜ਼। ਮੈਨੂੰ ਦੱਸੋ ਕਿੰਨੇ ਲੋਕ ਨੇ ਜਿਹੜੇ ਸੂਲੀਆਂ ਤੇ ਚੜੇ ਨੇ ਬਲੋਚਿਸਤਾਨ ਤਾਂ ਸਿੰਧ ਤੋਂ ਸਿਆਸਤ ਦੀ ਬੁਨਿਆਦ ਤੇ ਜਮਹੂਰੀ ਕਿਆ ਬਾਤ ਹੈ, ਕਿਆ ਬਾਤ, ਬਹੁਤ ਅੱਛਾ। ਅਦਰੀਸ ਤੋਤੀ। ਮੈਂ ਇਖਤਲਾਫ ਕਰ ਸਕਣਾ ਅਲ ਜ਼ੁਲਫਕਾਰ ਨਾਲ, ਅਲ ਜ਼ੁਲਫਕਾਰ ਦੀ ਤਾਰੀਖ ਹੀ ਨਹੀਂ ਲਿਖੀ ਗਈ। ਆਮ ਸਟਰਗਲ ਆਮਰ ਦੇ ਖਿਲਾਫ ਜਿਹੜੀ ਕੀਤੀ ਅਲ ਜ਼ੁਲਫਕਾਰ, 99% ਪੰਜਾਬੀ ਸਨ। ਤੇ ਪੰਜਾਬੀਆਂ ਦਾ ਜਿਹੜਾ ਸਿਆਸੀ ਸ਼ਊਰ ਹੈ ਉਹ ਬਹੁਤ ਤਾਕਤਵਰ ਹੈ। ਅੱਜ ਵੀ ਮੈਂ ਫਰਵਰੀ 'ਚ ਮੈਂ ਤੇ ਵੋਟ ਹੀ ਨਹੀਂ ਪਾਇਆ, ਮੇਰਾ ਵੋਟ ਇਹਨਾਂ ਸਰਗੋਦੇ ਬਣਾਤਾ ਸੀ ਕਿ ਵੋਟ ਨਾ ਪਾਵੇ। ਮੈਂ ਲਾਈਨ ਏਡੀ ਲੰਮੀ 1970 'ਚ ਵੀ ਵੇਖੀ ਸੀ ਤੇ 1988 'ਚ ਬੇਨਜ਼ੀਰ ਦੀ ਹਮਾਇਤ 'ਚ ਵੇਖੀ ਸੀ, ਨਵਾਜ਼ ਸ਼ਰੀਫ ਦੀ ਹਮਾਇਤ ਵਿੱਚ। PTI ਦੇ ਹਮਾਇਤ 'ਚ ਜਿਹੜੇ ਵੋਟ ਪਏ, ਮੈਂ ਏਡੀਆਂ ਲੰਮੀਆਂ ਲਾਈਨਾਂ ਵੋਟ ਪੈਂਦੀਆਂ ਨਹੀਂ ਵੇਖੀਆਂ। ਇਹ ਲੋਕਾਂ ਦਾ ਸਿਆਸੀ ਸ਼ਊਰ ਹੈ, ਤੁਸੀਂ ਇਹਦੇ ਨਾਲ ਇਖਤਲਾਫ ਕਰ ਸਕਦੇ ਹੋ। ਪੰਜਾਬ ਦਾ ਸਿਆਸੀ ਸ਼ਊਰ, ਮੇਰੇ ਨਾਲ ਜਿਹੜੇ ਸਿੰਧੀ ਗੱਲ ਕਰਦੇ ਨਾ, ਉਹ ਮੈਂ ਹੱਸ ਪਿਆ। ਮੈਂ ਉਹਨੂੰ ਪ੍ਰੋਫੈਸਰ ਸਾਹਿਬ ਮਿਲਣ ਆਏ ਸਿੰਧੀ, ਹਮ 5000, ਮੈਂ ਉਹਨਾਂ ਦੀ ਕੋਈ ਤਾਰੀਫ 5, ਉਹ ਮੈਂ ਕਿਹਾ 5000 ਸਾਲ ਤੁਸੀਂ ਨਹੀਂ ਸੋ। ਉਹ ਹੜੱਪਿਆਈ ਤਹਿਜ਼ੀਬ ਦਾ ਮਰਕਜ਼ ਹੀ ਪੰਜਾਬ ਸੀ, ਜਿਹੜੀ ਨੈਣ ਸੁਖ ਸਾਹਿਬ ਨੇ ਗੱਲ ਕੀਤੀ। ਇੰਡਸ ਵੈਲੀ ਨਹੀਂ ਹੈ, ਇਹ ਹੜੱਪਿਆਈ ਤਹਿਜ਼ੀਬ ਹੈ ਔਰ ਇਹ ਨਿਓਲਿਥਿਕ ਤਹਿਜ਼ੀਬ ਹੈ, ਯਾਨੀ ਕਿ 7000 ਸਾਲ ਤੋਂ ਵੀ ਪੁਰਾਣੀ। ਦੁਨੀਆ ਦਾ ਜਿਹੜਾ ਕਦੀਮ ਨਿਓਲਿਥਿਕ ਵਿਲੇਜ ਮਿਲਿਆ ਹੈ ਉਹ ਜੇ ਟੂਰਿਸਟ ਵਾਸਤੇ ਨਹੀਂ ਖੁੱਲਿਆ, ਉਹਦਾ ਨਾਂ ਹੈ ਕਾਰਾਹਾਨ ਤੈਪੇ। ਉਹ ਮੈਸੋਪੋਟੇਮੀਆ ਦੇ ਉੱਤੇ ਵੇ ਤੁਰਕੀ ਤੇ ਸੀਰੀਆ। ਮੈਨੂੰ ਉਹਨਾਂ ਥੋੜਾ ਜਿਹਾ ਮਿਹਰਬਾਨੀ ਕਰਕੇ, ਚੁੱਕਿ ਮੈਂ ਤੁਰਕੀ ਜਾਣਾ, ਉਹਨਾਂ ਮੈਨੂੰ ਵਿਖਾਇਆ ਗੋਪੈਕਲੀ ਤੈਪੇ। ਔਰ ਉਸ ਤੋਂ ਬਾਅਦ ਚਤਲ ਹਾਯੂਕ ਜਿਹੜਾ ਕੋਨੀਆਂ ਦੇ ਕੋਲ ਹੈ। ਇਹਨਾਂ ਦਾ ਜਿਵੇਂ ਸੁਹੇਲ ਸਾਹਿਬ ਨੇ ਦੱਸਿਆ ਕਿ ਜਿਹੜਾ ਇੰਡਸ ਦੇ ਲੋਕ ਜਾਂ ਹੜੱਪੀਆਈ ਲੋਕ ਸਨ, ਇਹ ਦਰਿਆ ਦੇ ਔਰ ਸਮੁੰਦਰ ਦੇ ਸਫ਼ਰ ਕਰਨ ਦੇ ਕਾਬਲ ਅੱਜ ਤੋਂ 7000 ਸਾਲ ਪਹਿਲਾਂ ਹੋ ਗਏ ਸਨ। ਸਮੁੰਦਰ ਵਿੱਚ ਸਫ਼ਰ ਕਰਨਾ, ਲੱਕੜੀ ਦੀ ਕਸ਼ਤੀ ਬਣਾ ਕੇ ਤਜਾਰਤ ਕਰਨਾ। ਲੇਕਿਨ ਇੱਕ ਗੱਲ ਆਖਰੀ ਕਰਾਂਗਾ ਜਿਹੜੀ ਮੈਂ ਸੁਹੇਲ ਸਾਹਿਬ ਦੀ ਪਿਛਲੇ ਸਾਲ ਵੀ ਸੁਣੀ ਸੀ, ਜ਼ਬਾਨ। ਇਹ ਜਿਹੜਾ ਤੁਰਕੀ ਅੱਜ ਕੱਲ੍ਹ ਤੁਹਾਨੂੰ ਬੜਾ ਫੈਸ਼ਨ ਹੋ ਗਿਆ ਨਾ, ਆਈ ਲਵ ਟਰਕੀ। ਮੈਨੂੰ ਬੱਚੇ ਵੀ ਕਹਿੰਦੇ ਕੀ ਲਵ ਕਰ ਰਹੇ ਹੋ? ਇਹ ਜੀ ਆਈ ਲਵ ਟਰਕੀ। ਆਈ ਲਵ ਟਰਕੀ ਮੀਨਸ 14th ਲਾਰਜੈਸਟ ਇਕੋਨੋਮੀ ਆਫ ਦਾ ਵਰਲਡ। ਉਹ ਕਮਾਲ ਅਤਾ ਤੁਰਕ ਦਾ ਮੌਜਜ਼ਾ ਹੈ ਸਟਰਗਲ।
ਅਤਾਤੁਰਕ ਨੇ ਜਿਹੜੀ ਲੈਂਗੁਏਜ ਰਿਫਾਰਮ ਕੀਤੀ, ਅਗਰ ਬਰਤਾਨਵੀ ਸਾਮਰਾਜ ਬਾਇਸ ਨਾ ਹੁੰਦਾ ਤੇ ਉਹਨੂੰ ਨੋਬੈਲ ਮਿਲਦਾ। ਇੱਥੇ ਕਿਹਾ ਜਾਂਦਾ ਜੀ ਉਹਨੇ ਅਰਬੀ ਖਤਮ ਕਰ ਦਿੱਤੀ, ਇਸਲਾਮੀ। ਉਹ ਜ਼ਬਾਨ ਜਿਹੜੇ ਤੁਰਕ ਬੋਲਦੇ ਸਨ ਉਹਨੂੰ ਕਿਹਾ ਜਾਂਦਾ ਸੀ ਉਸਮਾਨਲੀ, ਤੇ ਜਿਹੜਾ ਅਨਾਤੋਲੀਆ ਦਾ ਕਿਸਾਨ ਬੋਲਦਾ ਸੀ ਉਹਨੂੰ ਕਹਿੰਦੇ ਸਨ ਜਾਹਲ ਪੇਂਡੂ ਤੁਰਕ, ਜਿਵੇਂ ਅਸੀਂ ਸਰਗੋਦੇ ਵਾਲਿਆਂ ਨੂੰ ਕਹਿੰਦੇ ਜਾਂਗਲੀ। ਸੋ he did a language reform, modernized the Turkey, not Europeanize। ਉਹਨੇ ਯੂਰਪ ਨੂੰ ਸ਼ਿਕਸਤ ਦਿੱਤੀ ਹੋਈ ਏ। ਸਾਨੂੰ ਚੁੱਕੇ ਤਾਰੀਖ ਗਲਤ ਪੜਾਈ ਗਈ ਏ। ਉਹਨੇ ਯੂਰਪ ਦੇ ਬਹਿਰੀ ਜਹਾਜ਼ ਚਰਚਲ ਵਾਰ, ਉੱਥੇ ਬਰਤਾਨੀਆ 'ਚ ਡਿਫੈਂਸ ਮਿਨਿਸਟਰੀ ਨਹੀਂ, ਵਾਰ ਮਿਨਿਸਟਰੀ ਅੱਜ ਵੀ ਜਿਹੜਾ ਕੋਲੋਨਾਈਜ਼ ਕੀਤਾ। He modernized the nation through language and scientific approach ਦਿੱਤੀ, ਸੈਕੂਲਰ। ਅੱਜ ਦਾ ਟਰਕੀ ਜਿਹੜਾ ਹੈ ਉਹ ਲੈਂਗੁਏਜ ਰਿਫਾਰਮ ਦੀ ਵਜ੍ਹਾ ਨਾਲ ਤੁਰਕ ਹਿਸਟਰੀ ਨਾਲ ਜੁੜ ਗਿਆ ਹੈ। ਉਹ ਜਿਹੜੀ ਉਸਮਾਨਲੀ ਸੀ ਬੇਸਿਕਲੀ ਉਹ ਫਾਰਸੀ ਇਨਫਲੂਐਂਸ ਸੀ। ਤੇ ਲੇਕਿਨ ਜਿਹੜੀ ਸੁਹੇਲ ਬੜੈਚ ਸਾਹਿਬ ਨੇ ਗੱਲ ਕੀਤੀ ਹੈ ਕਿ ਮਾਜ਼ੀ ਤੇ ਤਾਰੀਖ ਵਿੱਚ ਰਹਿਣਾ ਜਿਹੜਾ ਨਾ, ਇਹ ਚੁੱਕੇ ਸਾਨੂੰ ਪਾਕਿਸਤਾਨੀਆਂ ਸਾਰਿਆਂ ਨੂੰ ਆਦਤ ਹੈ ਆਪਣੇ ਆਪ ਨੂੰ ਅਰਬ ਤੇ ਸੈਯਦ, ਤੇ ਹਰ ਕੌਮ ਹੀ ਜਿਹੜੀ ਅਰਬੋਂ ਆਈ ਹੈ। ਐਸੇ ਤਰ੍ਹਾਂ ਅਸੀਂ ਹਿਸਟਰੀ 'ਚ ਘਰ ਬਣਾ ਕੇ ਰਹਿ ਲੈਂਦੇ ਹਾਂ। ਮੈਂ ਪ੍ਰਾਈਡ ਫੀਲ ਕਰਨਾ, ਮੈਂ ਤੁਹਾਨੂੰ ਬੜੇ ਫਖਰ ਨਾਲ ਕਹਾਂ, ਮੈਂ ਤੁਰਕੀ ਜਾਣਾ, ਤੁਰਕੀ ਮੇਰਾ ਪੜ੍ਹਨ ਦਾ, ਮੈਂ ਕਦੀ ਤੁਰਕਾਂ ਨੂੰ ਇੰਝ ਹੋ ਕੇ ਨਹੀਂ ਮਿਲਦਾ, ਮੈਂ ਇੰਝ ਹੋ ਕੇ ਮਿਲਣਾ ਜਿਸ ਲਈ ਮੈਂ ਤਾਰੀਖ ਦਾ ਸ਼ਊਰ ਰੱਖਣਾ। ਲੇਕਿਨ ਮੇਰਾ ਅੱਜ ਔਰ ਫਿਊਚਰ ਮੈਨੂੰ ਨਹੀਂ ਨਜ਼ਰ ਆ ਰਿਹਾ। ਉਹ ਮਾਡਰਨਾਈਜੇਸ਼ਨ ਨਾਲੇ ਉਹ ਜ਼ਬਾਨ ਨੂੰ ਆਮ ਕਰਨ ਦੀ ਜਿਹੜੀ ਗੱਲ ਸੁਹੇਲ ਸਾਹਿਬ ਨੇ ਪਿਛਲੇ ਸਾਲ ਵੀ ਕੀਤੀ ਸੀ, ਇਸ ਤੋਂ ਵੀ ਤਫਸੀਲ ਨਾਲ, ਕਿ ਪੰਜਾਬੀ ਜਾਂ ਪਾਕਿਸਤਾਨੀ ਸਾਰੇ ਕੋਈ ਜਦੀਦ ਜ਼ਬਾਨ ਦਾ ਫੈਸਲਾ ਕਰਨ। ਰੋਮਨ ਲਿਖਣ ਨਾਲ ਮਜ਼ਹਬ ਨਹੀਂ ਬਦਲਿਆ ਜਾਂਦਾ। ਇਹ ਰੋਮਨ ਜ਼ਬਾਨ ਵਿੱਚ ਲੈਟਿਨ ਲਫ਼ਜ਼ਾਂ 'ਚ ਤੁਰਕੀ ਵੀ ਲਿਖਦਾ ਹੈ, ਇੰਡੋਨੇਸ਼ੀਆ ਵੀ ਲਿਖਦਾ ਹੈ, ਮਲੇਸ਼ੀਆ ਵੀ ਲਿਖਦਾ ਹੈ। ਪਾਕਿਸਤਾਨੀਆਂ ਨੂੰ ਮੈਮਰੋਸਾਈਡ ਕਰਦਿਆਂ ਬ੍ਰਿਟਿਸ਼ ਸਾਮਰਾਜ ਨੇ, ਮੈਂ ਆਖਰ ਤੇ ਫਿਰ ਉੱਥੇ ਕਨਕਲੂਡ ਕਰਾਂਗਾ, ਮੈਮਰੋਸਾਈਡ ਕਰਦਿਆਂ ਸਾਨੂੰ ਸਾਡੀ ਮਾਜ਼ੀ ਦੇ ਪ੍ਰਾਈਡ ਤੋਂ ਕੱਟਿਆ ਔਰ ਉਹਦੇ ਨਾਲ ਸਾਡੀ ਜ਼ਬਾਨ ਤੋਂ ਕੱਟਿਆ। ਔਰ ਤੁਰਕੀ ਦੀ ਤਰੱਕੀ ਔਰ ਇਸ ਜ਼ਬਾਨ ਇਸ ਦੀ ਤਰੱਕੀ ਹੈ। ਉਹ ਟਰਕਿਸ਼ ਲੈਂਗੁਏਜ ਨੂੰ ਮਾਡਰਨਾਈਜ਼ ਕੀਤਾ ਔਰ ਸੈਕੂਲਰ ਕੀਤਾ ਸਮਾਜ ਨੂੰ। ਜਿੱਥੋਂ ਤੱਕ ਸਮਾਜ ਦੇਖੋ, ਤਾਰੀਖ ਵਿੱਚ ਮੈਂ ਅਕਸਰ ਕਹਿਣਾ ਕਿ ਇੱਕ ਵਕਤ ਰੋਮਨ ਅੰਪਾਇਰ ਬੜੇ ਅਰੂਜ ਤੇ ਸੀ, ਹਜਾਜ਼ ਜਹਾਲਤ ਵਿੱਚ ਸੀ। ਉਹ ਕਹਿੰਦੇ ਹਨ ਜ਼ਮਾਨਾ ਜਹਾਲਤ, ਉਹ ਜਹਾਲਤ ਉੱਥੇ ਸੀ, ਰੋਮਨ ਅੰਪਾਇਰ ਵਿੱਚ ਨਹੀਂ ਸੀ। ਇੰਡਸ ਵੈਲੀ ਜਾਂ ਹੜੱਪਿਆਈ ਤਹਿਜ਼ੀਬ ਤਰੱਕੀ ਯਾਫਤਾ ਸੀ। ਅੱਜ ਅਸੀਂ ਤਰੱਕੀ ਯਾਫਤਾ ਨਹੀਂ। ਪੰਜਾਬ ਦੀ ਤਰੱਕੀ ਸਾਇੰਸ ਤੇ ਤਾਲੀਮ ਦੀ ਤਰੱਕੀ ਨਾਲ ਜੁੜੇਗੀ ਔਰ ਇਹ ਜ਼ਬਾਨ ਨਾਲ ਜੁੜੇਗੀ ਔਰ ਜ਼ਬਾਨ ਨੂੰ ਜਦੀਦ ਕਰਨਾ ਹੋਏਗਾ। ਅਸੀਂ ਅਜੇ ਤੱਕ ਉਹ ਸ਼ਾਹਮੁਖੀ ਤੇ ਗੁਰਮੁਖੀ ਚੜੇ ਆ ਤੇ ਦੋਵੇਂ ਹੀ ਨਹੀਂ ਆਉਂਦੀਆਂ ਸਾਨੂੰ। ਮੈਨੂੰ ਤੇ ਸ਼ਾਹਮੁਖੀ ਵੀ ਨਹੀਂ ਜੇ ਆਉਂਦੀ, ਮੈਂ ਤੁਹਾਨੂੰ ਸਹੀ ਦੱਸਾਂ। ਮੈਂ ਨਾ ਲਿਖ ਸਕਣਾ ਨਾ ਪੜ੍ਹ ਸਕਣਾ, ਕਿਉਂਕਿ ਮੈਨੂੰ ਮੈਮਰੋਸਾਈਡ ਕੀਤਾ, ਮੈਨੂੰ ਗੂੰਗਾ, ਮੈਨੂੰ ਅੰਨਾ, ਮੈਨੂੰ ਬੋਲਾ ਰੱਖਿਆ ਗਿਆ। ਦਿਸ ਇਜ਼ ਦਾ ਕ੍ਰਾਈਮ ਵਿਚ ਦੇ ਡਿਡ ਕਲੋਨੀਅਲ ਵਿਦ ਅਸ। ਅਸੀਂ ਇਸ ਕ੍ਰਾਈਮ ਦਾ ਸਾਨੂੰ ਅਦਰਾਕ ਹੀ ਨਹੀਂ। ਤੇ ਬਾਕੀ ਮੈਂ ਸ਼ਾਬਾਸ਼ ਦਾਂਗਾ ਵੱਟੂ ਸਾਹਿਬ ਨੂੰ, ਜਟਾਲਾ ਸਾਹਿਬ ਨੂੰ, ਔਜਲਾ ਸਾਹਿਬ ਨੂੰ ਕਿ ਉਹਨਾਂ ਏਡੀ ਵੱਡੀ ਪੰਜਾਬੀ ਕਾਨਫਰੰਸ ਕੀਤੀ। ਲੇਕਿਨ ਮੈਂ ਫਖਰ ਜ਼ਬਾਨ ਸਾਹਿਬ ਨੂੰ ਨਹੀਂ ਭੁੱਲਾਂਗਾ ਜਿਨ੍ਹਾਂ ਨੇ ਇਹ ਪੌਦਾ ਪਿਛਲੇ 40 ਵਰਿਆਂ ਤੋਂ ਲਾਇਆ ਤੇ ਅੱਜ ਨਏ ਨੌਜਵਾਨ ਵੀ ਚਲਾ ਰਹੇ ਨੇ। ਬਹੁਤ ਅੱਛਾ, ਬਹੁਤ ਦੇਖੋ ਬੜਾ ਘੱਟ ਹੁੰਦਾ ਹੈ ਇਸ ਤਰ੍ਹਾਂ ਦੇ ਜਿਹੜੇ ਫੈਸਟੀਵਲਸ ਨੇ ਨਾ, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਪੁਰਮਗਜ਼ ਗੱਲਾਂ ਹੋਣ, ਸੱਚੀ ਗੱਲ ਹੈ। ਔਰ ਇੱਥੇ ਇਹ ਜਿਹੜਾ ਸੈਸ਼ਨ ਫਾਰ ਦਾ ਸੇਕ ਆਫ ਸੈਸ਼ਨ ਨਹੀਂ ਹੋ ਰਿਹਾ, ਇਹ ਅੰਦਰੋਂ ਨਿਕਲੀ ਹੋਈ ਪੀੜ ਹੈ ਔਰ ਉਹਦੀ ਜਿਹੜੀ ਪੀੜਤਾ ਹੈ ਉਹਦੀ ਸਾਡੀ ਸਾਂਝ ਹੈ ਔਰ ਉਹਨੂੰ ਆਉਣ ਵਾਲੀ ਫਲਕ ਨਾਲ ਜੋੜਨ ਦਾ ਇੱਕ ਉਪਾਅ ਹੈ। ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਨੈਣ ਸੁੱਖ ਹੋਰਾਂ ਨੇ ਗੱਲ ਜਿਹੜੀ ਕੀਤੀ ਸੀ, ਮੈਂ ਚਾਹਾਂਗਾ ਅਸੀਂ ਇੱਕ ਵਾਰੀ ਫਿਰ ਉਹਨਾਂ ਵੱਲ ਜਾਈਏ। ਇਹਨਾਂ ਨੇ ਆਪਣੀ ਧਰਤੀ ਪੰਜ ਦਰਿਆਈ ਦਾ ਜਿਹੜਾ ਇੰਤਸਾਬ ਲਿਖਿਆ ਨਾ, ਜਿਹੜੀ ਫਰਕ ਸੁਹੇਲ ਗੋਂਦੀ ਸਾਹਿਬ ਗੱਲ ਕਰ ਰਹੇ ਸਨ ਨਾ ਕਿ ਸਾਡੀ ਮੈਮਰੀ ਸਾਡੇ ਚੇਤੇ 'ਚੋਂ ਖਿਰਚੀ ਗਈ ਔਰ ਉਹਦੇ ਨਾਲ ਅਸੀਂ ਅੰਨੇ ਗੂੰਗੇ ਬੋਲੇ ਹੋ ਗਏ। ਉਹਨਾਂ ਨੇ ਆਪਣੀ ਕਿਤਾਬ ਦਾ ਇੰਤਸਾਬ ਆਪਣੇ ਪੁੱਤਰਾਂ ਦੇ ਨਾਂ ਕੀਤਾ, ਨਾਂ ਲਿਖੇ ਉਹਨਾਂ ਦੇ, ਤੇ ਨਾਲ ਲਿਖਿਆ ਕਿ ਮੇਰੇ ਉਹ ਪੁੱਤਰ ਜਿਹੜੇ ਪੰਜਾਬੀ ਨਾ ਬੋਲਦੇ ਨੇ ਨਾ ਪੜ੍ਹਦੇ ਨੇ, ਲੇਕਿਨ ਇਹ ਕਿਤਾਬ ਮੈਂ ਉਹਨਾਂ ਦੇ ਨਾਂ ਹੀ ਦਾਨ ਕਰਦਾ। ਇਹ ਸਾਡਾ ਇੱਕ ਐਸਾ ਦੁਖਾਂਤ ਹੈ ਜਿਹੜਾ, ਲੇਕਿਨ ਇਹਦੇ ਵਿੱਚ ਇੱਕ ਮਜ਼ੇ ਦੀ ਗੱਲ ਵੀ ਹੈ। ਮੈਂ ਨੈਣ ਸੁੱਖ ਵੱਲ ਜਾਣ ਤੋਂ ਪਹਿਲੇ 30-40 ਸੈਕਿੰਡ ਵਿੱਚ ਤੁਹਾਨੂੰ 2-3 ਗੱਲਾਂ ਦੱਸਣਾ ਚਾਹੁੰਦਾ ਕਿ ਇਸ ਵੇਲੇ ਦੁਨੀਆ ਦੇ ਵਿੱਚ 7160 ਜ਼ੁਬਾਨਾਂ ਨੇ। ਜਿਹੜਾ ਐਥਨੋਲੌਗ ਦਾ ਡਾਟਾ ਹੈ ਉਹ ਇਹ ਦੱਸਦਾ ਹੈ ਕਿ 7000 ਤੋਂ ਜ਼ਿਆਦਾ ਜ਼ੁਬਾਨਾਂ ਨੇ। ਇਹ ਬੜੀ ਵੱਡੀ ਤਾਦਾਦ ਹੈ ਔਰ ਤੁਹਾਨੂੰ ਸਾਰਿਆਂ ਨੂੰ ਇਹਦੇ ਤੇ ਬੜਾ ਚਾਅ ਚੜ੍ਹਨਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ, ਕਿ ਪੰਜਾਬੀ 7160 ਜ਼ੁਬਾਨਾਂ ਦੇ ਵਿੱਚੋਂ 9ਵੀਂ ਵੱਡੀ ਜ਼ੁਬਾਨ ਹੈ, 9ਵੀਂ ਵੱਡੀ। ਅੱਛਾ, ਦੂਜੀ ਗੱਲ ਇਹ ਕਿ ਪੰਜਾਬੀ ਦੁਨੀਆ ਦੀ ਸ਼ਾਇਦ ਹੀ ਵਾਹਿਦ ਜ਼ੁਬਾਨ ਹੈ
ਜਿਹੜੀ ਕਦੀ ਵੀ ਨਾ ਦਰਬਾਰ ਦੇ ਨਾਲ ਜੁੜੀ ਏ, ਨਾ ਰਿਆਸਤ ਦੇ ਨਾਲ ਜੁੜੀ ਏ, ਨਾ ਸਰਕਾਰ ਦੇ ਨਾਲ ਜੁੜੀ ਏ, ਪਰ ਅਜੇ ਵੀ ਮਰੀ ਨਹੀਂ। ਕੋਈ ਬੋਲੀ ਰਿਆਸਤੀ ਪੈਟਰਨੇਜ ਤੋਂ ਬਗੈਰ ਇੰਨਾ ਅਰਸਾ ਜੀ ਨਹੀਂ ਸਕਦੀ। ਔਰ ਸਾਡਾ ਪਹਿਲਾ ਸ਼ਾਇਰ ਹੈ ਬਾਬਾ ਫਰੀਦ, ਜਿਹੜਾ 1172 ਵਿੱਚ ਜੰਮਿਆ ਹੈ, ਜਿਹੜਾ ਕਿ 12ਵੀਂ ਸਦੀ ਦਾ ਸ਼ਾਇਰ ਹੈ। ਅੰਗਰੇਜ਼ੀ ਦੁਨੀਆ ਦੀ ਏਡੀ ਵੱਡੀ ਜ਼ੁਬਾਨ ਹੈ, ਬਲਕਿ ਹੁਣ ਇਸ ਵੇਲੇ ਤੇ ਉਹ ਇਲਮੀ ਹਿਸਾਬ ਨਾਲ ਔਰ ਟੈਕਨੋਲੋਜੀ ਦੇ ਹਿਸਾਬ ਨਾਲ ਸਭ ਤੋਂ ਵੱਡੀ ਜ਼ੁਬਾਨ ਹੈ। ਉਹਦਾ ਜਿਹੜਾ ਪਹਿਲਾ ਸ਼ਾਇਰ ਹੈ ਉਹ ਚੌਸਰ ਹੈ, ਉਹ 14ਵੀਂ ਸਦੀ ਦਾ ਸੀ। ਯਾਨੀ ਅਸੀਂ ਬਰਤਾਨਵੀਆਂ ਦੇ ਨਾਲੋਂ 200 ਸਾਲ ਪਹਿਲਾਂ ਆਪਣਾ ਵੱਡਾ ਸ਼ਾਇਰ ਪੈਦਾ ਕਰ ਚੁੱਕੇ ਸਾਂ। ਇਸ ਦੇ ਨਾਲ ਹੀ ਮੈਂ ਨੈਣ ਸੁੱਖ ਵੱਲ ਜਾਵਾਂਗਾ। ਨੈਣ ਸੁੱਖ ਜੀ, ਇਹ ਦੱਸੋ ਕਿ ਦੇਖੋ ਜਿਹੜੇ 2-3 ਸਵਾਲ ਬੜੇ ਖੁੱਲ੍ਹ ਕੇ ਸਾਹਮਣੇ ਆਏ ਨਾ, ਕਿ ਅਸੀਂ 15 ਕਰੋੜ ਪੰਜਾਬੀ ਹਾਂ, 12 ਕਰੋੜ ਇੱਥੇ ਆ, 3 ਕਰੋੜ ਹਿੰਦੁਸਤਾਨ ਵਿੱਚ ਆ, ਤੇ ਕਰੋੜ ਪੂਰੀ ਦੁਨੀਆ ਵਿੱਚ ਖਿਲ ਰਿਹਾ ਹੋਇਆ ਹੈ। 16 ਕਰੋੜ ਪੰਜਾਬੀ ਹਾਂ, ਸਾਡੀ ਲਿਪੀ ਦਾ ਰੌਲੇ ਨਹੀਂ ਮੁੱਕ ਰਿਹਾ। ਜਿਸ ਤਰ੍ਹਾਂ ਕੋਈ ਇੱਕ ਸਾਂਝਾ ਖੱਤ ਨਹੀਂ ਬਣ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਔਕੜ ਨੂੰ ਕਿਸ ਤਰ੍ਹਾਂ ਪੂਰਾ ਕਰਨ ਲਈ ਇੱਕ ਰਾਈਟਰ ਦੇ ਤੌਰ ਤੇ ਕੀ ਸੋਚਦੇ ਹੋ? ਔਰ ਉਧਰ ਦੇ ਦੇਸ਼ ਦੇ ਵਿੱਚ ਰਹਿਣ ਵਾਲੇ ਸਾਡੇ ਜਿਹੜੇ ਲਿਖਾਰੀ ਨੇ, ਕੋਈ ਕਾਮਨ ਗਰਾਊਂਡ ਬਣ ਸਕਦੀ ਹੈ? ਕੀ ਤੁਸੀਂ ਇਹਦੇ ਤੇ ਕਹਿਣਾ ਚਾਹੋਗੇ? ਵੇਖੋ, ਕੁਝ ਜਿਹੜੀਆਂ ਗਲਤੀਆਂ ਤੇ ਭੁੱਲਾਂ ਹੁੰਦੀਆਂ ਨੇ ਨਾ, ਉਹਨਾਂ ਦੀ ਬੜੀ ਲੰਮੀ ਸਜ਼ਾ ਮਿਲਦੀ ਹੈ। ਜਿਸ ਵੇਲੇ ਅੰਗਰੇਜ਼ ਇੱਥੇ ਐਜੂਕੇਸ਼ਨ ਦੇ ਸਿਲੇਬਸ ਬਣਾ ਰਿਹਾ ਸੀ ਨਾ, ਉਸ ਵੇਲੇ ਪੰਜਾਬੀਆਂ ਕੋਲੋਂ ਨਾ ਇੱਕ ਬੜੀ ਵੱਡੀ ਭੁੱਲ ਹੋ ਗਈ। ਉਹ ਇਹ ਸੀ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਜਿਹੜੀ ਗੁਰਮੁਖੀ ਹੈ ਨਾ, ਪੰਜਾਬੀ ਜ਼ੁਬਾਨ ਨੂੰ ਜਿਹੜਾ ਸਕੂਲਾਂ ਦੇ ਵਿੱਚ ਲਾਇਆ, ਉਹ ਗੁਰਮੁਖੀ ਵਿੱਚ ਲਾਇਆ। ਠੀਕ ਹੈ। ਉਸ ਗੁਰਮੁਖੀ ਦਾ ਜਿਹੜਾ ਸਿਲੇਬਸ ਬਣਾਇਆ, ਉਹ ਸਿੱਖ ਧਰਮ ਦੇ ਮੁਤਾਬਕ ਬਣਾਇਆ। ਇਹ ਬੜੀ ਅਹਿਮ ਗੱਲ ਹੋ ਰਹੀ ਹੈ, ਬੜੀ ਅਹਿਮ ਗੱਲ ਹੈ। ਅੱਛਾ, ਜਿਸ ਵੇਲੇ ਉਹ ਸਿੱਖ ਧਰਮ ਦੇ ਮੁਤਾਬਕ ਪੰਜਾਬੀ ਦਾ ਸਿਲੇਬਸ ਬਣਿਆ, ਤੇ ਮੁਸਲਮਾਨ ਉਹਦੇ ਤੋਂ ਪਿੱਛੇ ਹਟ ਗਏ। ਉਸ ਵਜ੍ਹਾ ਕਰਕੇ ਜਿਹੜੀ ਬਹੁਤ ਸਾਰੇ ਲੋਕ ਆਉਂਦੇ ਨੇ ਨਾ ਕਿ ਪੰਜਾਬੀਆਂ ਨੇ ਪੰਜਾਬੀ ਨੂੰ ਆਪ ਹੀ ਛੱਡ ਦਿੱਤਾ, ਆਪ ਹੀ ਨਹੀਂ ਛੱਡਿਆ। ਉਹਦੇ ਵਿੱਚ ਜਿਸ ਤਰ੍ਹਾਂ ਗੋਇੰਦੀ ਸਾਹਿਬ ਨੇ ਵੀ ਗੱਲ ਕੀਤੀ, ਜਿਹੜਾ ਕਲੋਨੀਅਲ ਜਿਹੜਾ ਇੱਕ ਟਾਈਮ ਸਾਡੇ ਤੇ ਗੁਜ਼ਰਿਆ ਨਾ, ਉਹਦਾ ਰੋਣਾ ਪਿੱਟਣਾ ਵੀ ਕਰਦਿਆਂ ਰਹਿਣਾ ਕੋਈ ਐਡੀ ਨਹੀਂ ਜ਼ਰੂਰਤ ਹੁਣ ਹਰ ਵੇਲੇ। ਉਹ ਗੁਜ਼ਰਿਆ ਵੀ ਬੜਾ ਟਾਈਮ ਹੋ ਗਿਆ, ਉਸ ਤੋਂ ਬਾਅਦ ਵੀ ਅਸੀਂ ਕੁਝ ਵੀ ਨਹੀਂ ਸਿੱਖਿਆ ਉਹਦੇ ਤੋਂ, ਔਰ ਕੁਝ ਕਰ ਵੀ ਨਹੀਂ ਸਕੇ। ਵਾਹ। ਤੇ ਉਸ ਵੇਲੇ ਫਿਰ ਮੁਸਲਮਾਨਾਂ ਵਾਸਤੇ ਉਹਨਾਂ ਜਿਹੜਾ ਬਣਾਇਆ, ਉਹ ਉਰਦੂ ਦਾ ਸਿਲੇਬਸ ਬਣਾਇਆ ਇਸਲਾਮ ਦੇ ਮੁਤਾਬਕ, ਔਰ ਹਿੰਦੂਆਂ ਦੇ ਵਾਸਤੇ ਉਹਨਾਂ ਜਿਹੜਾ ਬਣਾਇਆ, ਉਹ ਹਿੰਦੂ ਮਜ਼ਹਬ ਦੇ ਮੁਤਾਬਕ ਜਿਹੜਾ ਹਿੰਦੀ ਜ਼ਬਾਨ ਦਾ ਉਹਨਾਂ ਨੇ ਬਣਾਇਆ। ਤੇ ਉੱਥੇ ਇੱਕ ਬੜਾ ਵੱਡਾ ਪਾੜ ਪੈ ਗਿਆ, ਔਰ ਉਸ ਵੇਲੇ ਪੰਜਾਬੀ ਬੋਲੇ ਨਹੀਂ। ਵਾਹ। ਇਹਨਾਂ ਨੂੰ ਚਾਹੀਦਾ ਸੀ ਕਿ ਉਸ ਵੇਲੇ ਇਹ ਗੱਲ ਕਰਦੇ ਕਿ ਜਿਹੜਾ ਸਾਡੇ ਮਦਰਸਿਆਂ ਦੇ ਵਿੱਚ ਜਿਹੜਾ ਫਾਰਸੀ ਦਾ ਸਿਲੇਬਸ ਸੀ, ਉਹ ਤਕਰੀਬਨ ਸਾਂਝਾ ਜਿਹਾ ਸਿਲੇਬਸ ਸੀ, ਉਹਦੇ ਵਿੱਚ ਹਰ ਤਰ੍ਹਾਂ ਦਾ ਪੜ੍ਹਾਇਆ ਜਾਂਦਾ ਸੀ। ਬਾਬਾ ਨਾਨਕ ਨੇ ਵੀ ਫਾਰਸੀ ਹੀ ਪੜ੍ਹੀ ਸੀ, ਬਾਬਾ ਨਾਨਕ ਗੁਰਮੁਖੀ ਨਹੀਂ ਸੀ ਪੜ੍ਹੀ। ਗੁਰਮੁਖੀ ਤੋਂ ਉਸ ਤੋਂ ਬਾਅਦ ਵਿੱਚ ਸਕ੍ਰਿਪਟ ਆਇਆ। ਉਸ ਗਲਤੀ ਦੀ ਸਜ਼ਾ ਅੱਜ ਤੱਕ ਅਸੀਂ ਭੁਗਤ ਰਹੇ ਹਾਂ, ਔਰ ਅਸੀਂ ਉਹਦੇ ਵਿੱਚੋਂ ਨਿਕਲ ਵੀ ਨਹੀਂ ਪਾ ਰਹੇ। ਹੁਣ ਮਸਲਾ ਇਹ ਵੇ ਕਿ ਬੇਸ਼ੱਕ ਇਹ ਵੀ ਸਾਡੇ ਪਾਸ ਇੱਕ ਮਾਣ ਦੀ ਗੱਲ ਹੋ ਸਕਦੀ ਹੈ ਕਿ ਸਾਡੀ ਬੋਲੀ ਦੀਆਂ 2 ਲਿਪੀਆਂ ਨੇ, ਇਹ ਇੱਕ ਮਾਣ ਵੀ ਅਸੀਂ ਇਹਦੇ 'ਤੇ ਕਰ ਸਕਦੇ ਹਾਂ। ਲੇਕਿਨ ਉਸ ਪਾੜੇ ਨੂੰ ਮੁਕਾਉਣਾ ਕਿਵੇਂ ਵੇ? ਉਹ ਟਰਾਂਸਲੇਸ਼ਨ ਦੇ ਜ਼ਰੀਏ, ਜਾਂ ਜਿਹੜੀਆਂ ਗੁਰਮੁਖੀ 'ਚ ਕਿਤਾਬਾਂ ਛਪਦੀਆਂ ਨੇ ਉਹ ਸਾਰੀਆਂ ਸ਼ਾਹਮੁਖੀ ਵਿੱਚ ਨਾਲ ਛਪਣ, ਜਿਹੜੀਆਂ ਸ਼ਾਹਮੁਖੀ ਵਿੱਚ ਨੇ ਉਹ ਗੁਰਮੁਖੀ ਵਿੱਚ ਛਪਣ। ਤੇ ਉਹਦੇ ਨਾਲ ਉਹਦਾ ਕਾਫੀ ਸਾਡਾ ਉਹਦੇ ਤੋਂ ਨਾ ਹੋ ਸਕਦਾ। ਔਰ ਜਿਹੜੀ ਨਵੀਂ ਟੈਕਨੋਲੋਜੀ ਹੋਈ ਹੈ, ਇਹਦੇ ਤੋਂ ਕਾਫੀ ਕੰਮ ਹੋ ਵੀ ਰਿਹਾ, ਔਰ ਇਹ ਕਾਫੀ ਹੱਦ ਤੱਕ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਤੋਂ ਕਾਬੂ ਪਾ ਲਵਾਂਗੇ। 1-2 ਗੱਲਾਂ ਵਿੱਚ ਮੇਰੇ ਆ ਰਹੀਆਂ ਸਨ, ਜਿਸ ਤਰ੍ਹਾਂ ਸੁਹੇਲ ਵੜਾਈ ਸਾਹਿਬ ਨੇ ਕਿਹਾ ਕਿ ਇਹ ਸਾਡੇ ਇਸ ਧਰਤੀ ਦਾ ਨਾਂ ਪਹਿਲਾਂ ਮਲੋਹਾ। ਅਸਲ ਦੇ ਵਿੱਚ ਜਿਹੜਾ ਪੰਜਾਬ ਹੈ ਨਾ, ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹ ਪੰਜਾਬ ਇੱਕ ਉਸ ਤਰ੍ਹਾਂ ਬਹੁਤ ਸਾਨੂੰ ਟਾਈਮ ਦੇ ਵਿੱਚ ਉਹ ਨਜ਼ਰ ਨਹੀਂ ਆਉਂਦਾ ਕਿ ਇੱਕ ਮੁਲਕ ਦੇ ਤੌਰ ਦੇ ਉੱਤੇ ਪੰਜਾਬ ਨਹੀਂ ਨਜ਼ਰ ਆਉਂਦਾ। ਪੰਜਾਬ ਦੇ ਵਿੱਚ ਕਦੀ 4 ਦੇਸ਼ ਵਸਦੇ ਸਨ। ਇੱਕ ਗੰਧਾਰਾ ਸੀ, ਇੱਕ ਪੂਰਵਾ ਸੀ, ਇੱਕ ਮਧਰਾ ਸੀ, ਔਰ ਇੱਕ ਮਲੋਹਾ ਸੀ। ਇਹ 4 ਦੇਸ਼ ਅੱਜ ਅਸੀਂ ਜਿਵੇਂ ਗਿਣਦੇ ਹਾਂ ਨਾ, ਮਾਝਾ, ਦੁਆਬਾ, ਮਾਲਵਾ, ਥਲ, ਪਠਵਾਰ, ਰੋਈ, ਬਾਰ, ਸੂਨ, ਸਮਾਂਜ, ਅਸੀਂ ਮੁਖਤਲਿਫ ਨਾਵਾਂ ਰੱਖੇ ਨੇ। ਇਸੇ ਤਰ੍ਹਾਂ ਕਦੀ ਪੰਜਾਬ ਦੇ ਵਿੱਚ 4 ਵੱਡੇ ਦੇਸ਼, ਅਫਗਾਨਿਸਤਾਨ, ਵੇਖੋ ਪਾਕਿਸਤਾਨ ਤਾਂ 1947 'ਚ ਬਣਿਆ, ਉਸ ਤੋਂ ਪਹਿਲਾਂ ਤਾਂ ਪਾਕਿਸਤਾਨ ਨਾਂ ਦਾ ਕੋਈ ਮੁਲਕ ਨਹੀਂ। ਅਫਗਾਨਿਸਤਾਨ ਅਹਿਮਦ ਸ਼ਾਹ ਅਬਦਾਲੀ ਨੇ ਬਣਾਇਆ, ਉਸ ਤੋਂ ਪਹਿਲਾਂ ਤਾਂ ਕੋਈ ਮੁਲਕ ਨਹੀਂ। ਈਰਾਨ ਜਿਹੜਾ ਮੌਜੂਦਾ ਹੈ, ਈਰਾਨ ਹੈ, ਪੁਰਾਣਾ ਫਾਰਸ ਵਾਲਾ ਨਹੀਂ, ਉਹ ਤਾਂ ਸੈਂਟਰਲ ਏਸ਼ੀਆ 'ਚ ਮੁਲਕ ਸੀ ਫਾਰਸ। ਇਸ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹਿਸਟਰੀ ਦੇ ਉੱਤੇ ਮਾਣ ਵੀ ਕਰਨਾ ਚਾਹੀਦਾ ਹੈ। ਤੇ ਜਿਸ ਤਰ੍ਹਾਂ ਸੁਹੇਲ ਵੜੇਜ ਸਾਹਿਬ ਨੇ ਕਿਹਾ ਕਿ ਹਰ ਵੇਲੇ ਖਾਬ ਵੀ ਵੇਖਦਿਆਂ ਨਹੀਂ ਰਹਿਣਾ ਚਾਹੀਦਾ, ਅੱਗੇ ਵੀ ਵਧਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਇਹਨਾਂ ਨੇ ਵੀ ਗੱਲ ਕੀਤੀ ਕਿ ਬਹੁਤ ਸਾਰਾ ਕੰਮ ਬਾਹਰ ਪੰਜਾਬੀਆਂ ਸਿੱਖਿਆ, ਹੁਣ ਆ ਕੇ ਉਹਨੂੰ ਇੱਥੇ ਟਰਾਂਸਲੇਟ ਕਿਵੇਂ ਹੋਣਾ ਹੈ, ਪੰਜਾਬ ਦੇ ਵਿੱਚ ਸਬਸਟੈਂਸ਼ੀਏਟ ਸਾਡੇ ਉਹ ਖਾਬ ਕਿਵੇਂ ਹੋਣਗੇ, ਉਹਦੇ ਤੇ ਕਾਫੀ ਕੰਮ ਹੋ ਵੀ ਰਿਹਾ। ਔਰ ਮੇਰਾ ਖਿਆਲ ਹੈ ਕਿ ਸਾਡੇ ਕੋਲ ਸਿਰਫ ਨਾ ਸੈਸ਼ਨ ਨੂੰ ਮੁਕਾਉਣ ਤੋਂ ਪਹਿਲਾਂ 10 ਮਿੰਟ ਬਚੇ ਨੇ, ਔਰ ਮੈਂ ਚਾਹਾਂਗਾ
ਕਿ ਤਿੰਨੋਂ ਮੇਰੇ ਜਿਹੜੇ ਮਹਿਮਾਨ ਨੇ ਇਹ ਮੁਖਤਸਰ ਚੰਦ ਜੁਮਲਿਆਂ ਦੇ ਵਿੱਚ ਇੱਕ ਵਾਰੀ ਆਪਣੀ ਕਨਕਲੂਡਿੰਗ ਗੱਲ ਕਰਨ ਔਰ 1.5 ਮਿੰਟ ਫਿਰ ਆਖਰ ਤੇ ਮੇਰੇ ਵਾਸਤੇ ਛੱਡ ਦੇਣ ਔਰ ਅਸੀਂ ਆਪਣੇ ਪੂਰੇ ਟਾਈਮ ਦੇ ਵਿੱਚ ਆਪਣਾ ਸੈਸ਼ਨ ਖਤਮ ਕਰਾਂਗੇ। ਮੈਂ ਅਸ਼ੋਕ ਭੌਰਾ ਜੀ ਨੂੰ ਪੁੱਛਾਂਗਾ ਕਿ ਇਹ ਬੜੀ ਸੋਹਣੀ ਗੱਲਬਾਤ ਹੋਈ ਹੈ ਔਰ ਇਹਦੇ ਵਿੱਚ ਤੁਸੀਂ ਜਾਣਦਿਆਂ ਹੋਇਆਂ ਇਸ ਗੁਫ਼ਤਗੂ ਦੀ ਰੋਸ਼ਨੀ ਦੇ ਵਿੱਚ ਆਖਰ ਤੇ ਚੰਦ ਜੁਮਲਿਆਂ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਆਪਣਾ ਸਵਾਲ ਇਸ ਲਈ ਲੰਬਾ ਨਹੀਂ ਕਰ ਰਿਹਾ ਕਿ ਟਾਈਮ ਬਚ ਜਾਏ ਜੀ। ਇੱਕ ਸੁਰਜੀਤ ਪਾਤਰ ਉਹਨਾਂ ਦਾ ਸ਼ੇਰ ਹੈ ਕਿ ਪਿੰਡਾਂ 'ਚ ਚੱਲਦੇ ਨੇ ਜਿਨ੍ਹਾਂ ਦੇ ਹੁਕਮ ਅਤੇ ਸਰਦਾਰੀ, ਸ਼ਹਿਰ 'ਚ ਜਾ ਕੇ ਵੜ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਇੱਕ ਵਾਰੀ ਫਿਰ ਸੁਣਾਣਾ ਜ਼ਰਾ, ਸਪੀਕਰ ਦੇ ਨੇੜੇ ਮੂੰਹ ਕਰ ਲਓ ਜ਼ਰਾ, ਮਾਈਕ ਦੇ ਨੇੜੇ ਹੋ ਜਾਓ, ਮਾਈਕ ਦੇ ਕਿ ਪਿੰਡਾਂ 'ਚ ਚੱਲਦੇ ਨੇ ਜਿਨ੍ਹਾਂ ਦੇ ਹੁਕਮ ਅਤੇ ਸਰਦਾਰੀ, ਸ਼ਹਿਰ 'ਚ ਜਾ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਵਾਹ 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 ਵਾਹ, ਕੀ ਬਾਤ ਹੈ, ਵਾਹ ਵਾਹ। ਇਹ ਦੁਨੀਆ ਜਿਹੜੀ ਹੈ ਨਾ ਇੱਕ ਸ਼ਹਿਰ ਵਰਗੀ ਹੋ ਗਈ ਹੈ, ਗਲੋਬਲ ਦੁਨੀਆ, ਤੇ ਸ਼ਹਿਰ ਦਾ ਜਿਹੜਾ ਕੰਪੀਟੀਸ਼ਨ ਆ ਉਹ ਬੜਾ ਹਾਰਡ ਹੋ ਗਿਆ। ਪੰਜਾਬੀਆਂ ਨੂੰ ਇਸ ਕੰਪੀਟੀਸ਼ਨ ਨੂੰ ਸਮਝਣ ਲਈ ਸੁਚੇਤ ਹੋਣਾ ਪਏਗਾ ਤੇ ਚੇਤਨਾ ਵਧਾਉਣੀ ਪਏਗੀ। ਉਹਦੀ ਮੈਂ 2 ਕਾਰਨ ਦੱਸਦਾ। ਇੱਕ 6 ਮੀਲ ਦਾ ਏਰੀਆ ਆ ਸਿਲੀਕਨ ਵੈਲੀ, ਜਿਹਨੂੰ ਕਹਿੰਦੇ ਆ ਕੈਲੀਫੋਰਨੀਆ 'ਚ, ਅਮਰੀਕਾ 'ਚ, ਜਿੱਥੇ ਨੂੰ ਦੁਨੀਆ ਨੂੰ ਚਲਾਉਣ ਵਾਲਾ ਟੋਟਲ ਸੋਸ਼ਲ ਮੀਡੀਆ ਹੈ। ਉੱਥੇ ਇੱਕ ਵਾਰੀ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈੱਡਕੁਆਟਰ 'ਤੇ ਜਾਣ ਦਾ ਮੌਕਾ ਮਿਲਿਆ ਤੇ ਬੜੀ ਵਧੀਆ ਗੱਲ ਹੈ। ਇੱਕ ਤੁਹਾਡੇ ਮੈਂ ਜਾਣਕਾਰੀ 'ਚ ਦੱਸਦਾ ਕਿ ਉਹਨਾਂ ਨੇ ਐਫੀਡੇਵਿਟ ਪਹਿਲਾਂ ਲੈ ਲਿਆ ਕਿ ਤੁਸੀਂ ਅੰਦਰਲੀ ਗੱਲਬਾਤ ਸ਼ੇਅਰ ਨਹੀਂ ਕਰੋਗੇ। ਅੱਛਾ, ਗੱਲ ਇਹ ਸੀ ਕਿ ਅਸੀਂ ਪੰਜਾਬੀ ਜਿਹੜੇ ਆ, ਮੈਂ ਦੁਰਉਪਯੋਗ ਤਾਂ ਨਹੀਂ ਕਹਿੰਦਾ, ਪਰ ਅਸੀਂ ਇਹਦਾ ਸਦਉਪਯੋਗ ਨਹੀਂ ਕਰ ਰਹੇ ਸੋਸ਼ਲ ਮੀਡੀਆ ਦਾ। ਅੱਛਾ। ਔਰ ਜਿੰਨੇ ਕਲੇਸ਼ ਝਗੜੇ ਅਸੀਂ ਸੋਸ਼ਲ ਮੀਡੀਆ ਤੇ ਪਾਏ ਹੋਏ ਨੇ ਸ਼ਾਇਦ ਸਾਡੇ ਨੇ। ਉਹ ਇਸ ਇੱਕ ਉਹਨਾਂ ਦੇ ਨਾਲ ਇੱਕ ਗੱਲ ਕਹੀ ਆ ਕਿ ਤੁਸੀਂ ਜੋ ਕੁਝ ਪੋਸਟ ਕਰ ਰਹੇ ਹੋ, ਜੋ ਕੁਝ ਤੁਸੀਂ ਉੱਥੇ ਜੋ ਵੀ ਕਰ ਰਹੇ ਹੋ, ਬੋਲ ਰਹੇ ਹੋ, ਸਟੇਟਸ ਪਾ ਰਹੇ ਹੋ, ਉਹ ਤੁਹਾਡੀ ਵੈਲਿਊਏਸ਼ਨ ਹੈ। ਅਖੀਰ ਜਾ ਕੇ ਉਹ ਆਪਣੇ ਆਪ ਵੈਲਿਊ ਹੋ ਜਾਏਗਾ ਕਿ ਤੁਸੀਂ ਆਰਟਿਸਟ ਹੋ, ਤੁਸੀਂ ਪੋਲੀਟੀਸ਼ੀਅਨ ਹੋ, ਤੁਸੀਂ ਗੁੱਡ ਬੰਦੇ ਹੋ ਕਿ ਕ੍ਰਿਮੀਨਲ ਹੋ। ਠੀਕ ਹੈ, ਬਿਲਕੁਲ ਠੀਕ ਹੈ। ਹੁਣ ਕੋਈ ਵੈਲਿਊਏਸ਼ਨ ਦੀ ਲੋੜ ਨਹੀਂ ਰਹੇਗੀ, ਤੁਸੀਂ ਆਪਣੇ ਆਪ ਹੀ ਦੱਸ ਰਹੇ ਹੋ ਮੈਂ ਕੀ ਹਾਂ। ਸੋ ਇਸ ਕਰਕੇ ਪੰਜਾਬੀਆਂ ਜਿਹੜਾ ਦੂਜੀ ਵੱਡੀ ਡਰਾਬੈਕ ਹੈ ਕਿ ਅਸੀਂ ਗੱਲਾਂ ਜ਼ਿਆਦਾ ਕਰਦੇ ਹਾਂ ਪਰ ਅਸੀਂ ਪੜ੍ਹਨ ਦੀ ਪ੍ਰਵਿਰਤੀ ਤੋਂ ਬਹੁਤ ਟੁੱਟ ਗਏ ਹਾਂ। ਅਸੀਂ ਚੰਗੀਆਂ ਕਿਤਾਬਾਂ, ਜਿਹੜੀ ਸੁਹੇਲ ਸਾਹਿਬ ਨੇ ਹਿਸਟਰੀ ਦੀ ਜਾਂ ਹੋਰ ਸਾਰੀ ਗੱਲ ਕੀਤੀ ਹੈ, ਇਹ ਅਸੀਂ ਅੱਜ ਜੇ ਅਸੀਂ ਦੁਨੀਆ ਗਲੋਬਲ ਇੱਕ ਸ਼ਹਿਰ ਵਰਗੀ ਆ, ਜੇ ਅਸੀਂ ਤਰੱਕੀ ਕਰਨੀ ਆ ਤੇ ਫਿਰ ਸਾਨੂੰ ਵਿਗਿਆਨ ਦੇ ਹਾਣ ਦਾ ਹੋਣਾ ਪਊਗਾ। ਸਾਨੂੰ ਉਹ ਭਾਸ਼ਾ ਆਉਣੀ ਚਾਹੀਦੀ ਹੈ ਜਿਸ ਭਾਸ਼ਾ 'ਚ ਰਹਿ ਕੇ ਅਸੀਂ ਦੁਨੀਆ ਨਾਲ ਟੱਕਰ ਲੈ ਸਕਦੇ ਹਾਂ, ਤਰੱਕੀ ਕਰ ਸਕਦੇ ਹਾਂ। ਸੋ ਪੰਜਾਬੀਆਂ ਨੂੰ ਇਸ ਵੇਲੇ ਸੁਚੇਤ ਹੋਣ ਦੀ ਬਹੁਤ ਬਹੁਤ ਖੂਬਸੂਰਤ ਗੱਲ ਹੈ। ਅਸੀਂ ਛੇਤੀ ਦੇ ਨਾਲ ਕਨਕਲੂਡਿੰਗ ਕਮੈਂਟਸ ਆਪਣੇ ਮਹਿਮਾਨਾਂ ਕੋਲੋਂ ਲੈਂਦੇ ਜਾਈਏ। ਸੁਹੇਲ ਵੜੈਚ ਸਾਹਿਬ ਕੋਲੋਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਉਹਨਾਂ ਦੀ ਚੂँਕਿ ਸਿਆਸੀ ਹਰਕੀਆਤ 'ਤੇ ਬੜੀ ਗਹਿਰੀ ਨਜ਼ਰ ਹੈ। ਪਿਛਲੇ ਦਿਨਾਂ ਪੰਜਾਬ ਅਸੈਂਬਲੀ ਨੇ ਇੱਕ ਕਰਾਰਦਾਦ ਪਾਸ ਕੀਤੀ ਹੈ ਔਰ ਮੇਰਾ ਖਿਆਲ ਹੈ 70 ਸਾਲਾਂ 'ਚ ਪਹਿਲੀ ਵਾਰੀ ਸ਼ਾਇਦ ਹੋਇਆ ਕਿ ਉਹਨਾਂ ਨੇ ਕਿਹਾ ਕਿ ਪੰਜਾਬੀ ਦੇ ਜਿਹੜੀ ਪੰਜਾਬ ਦੇ ਤਾਲੀਮੀ ਅਦਾਰੇ ਨੇ ਉਹਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਪੰਜਾਬੀ ਦੇ ਵਿੱਚ ਕੀਤੀ ਜਾਏ। ਤੁਸੀਂ ਕੀ ਸਮਝਦੇ ਹੋ ਕਿ ਹਵਾ ਬਦਲ ਰਹੀ ਹੈ, ਸਾਡਾ ਗਵਾਚਾ ਜਿਹੜਾ ਲਿੰਕ ਹੈ ਉਹ ਜੁੜ ਜਾਏਗਾ ਆਉਣ ਵਾਲੇ ਵਕਤ ਦੇ ਵਿੱਚ ਸਾਡੇ ਪੰਜਾਬ ਲਈ ਪੰਜਾਬੀ ਜ਼ੁਬਾਨ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? 1-2 ਮਿੰਟ ਦੇ ਵਿੱਚ ਪਲੀਜ਼। ਜੀ ਦੇਖੋ, ਦੁਨੀਆ 'ਚ ਕੈਲੀਅਕ ਜਿਹੜੀ ਹੈ ਆਇਰਲੈਂਡ ਦੀ ਜ਼ੁਬਾਨ ਸੀ। ਜਦੋਂ ਉਹਨਾਂ ਆਜ਼ਾਦੀ ਹਾਸਲ ਕੀਤੀ, ਇਟ ਵਾਜ਼ ਅ ਡੈਡ ਲੈਂਗੁਏਜ, ਦੇ ਰਿਵਾਈਵਡ ਇਟ। ਐਂਡ ਉਹੀ ਗੱਲ ਹੈ ਕਿ ਜਦੋਂ ਪੰਜਾਬੀ ਤੇ ਅਜੇ ਮਰੀ ਵੀ ਨਹੀਂ ਤੇ ਪੰਜਾਬੀ ਨੂੰ ਤੇ ਕੋਈ ਦੁਬਾਰਾ ਜ਼ਿੰਦਾ ਕਰਨਾ, ਲੇਕਿਨ ਜ਼ੁਬਾਨਾਂ ਉਹ ਚਲਦੀਆਂ ਨੇ, ਉਹ ਕਾਮਯਾਬ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਰੋਜ਼ਗਾਰ ਵਸਦਾ ਹੋਣ, ਜਿਨ੍ਹਾਂ ਦੇ ਨਾਲ ਸਿਰਫ ਲਿਟਰੇਚਰ ਹੋਵੇ। ਉਹ ਜ਼ੁਬਾਨਾਂ ਅਲਟੀਮੇਟਲੀ ਡਾਈ ਕਰ ਜਾਂਦੀਆਂ ਨੇ। ਠੀਕ। ਬਸ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰਨਾ ਚਾਹੁੰਦਾ। ਦੇਖੋ, ਜਿਹੜੀ ਪੰਜਾਬ ਦੇ ਉੱਤੇ ਜਿੰਨੀ ਹਿਸਟਰੀ ਲਿਖੀ ਹੈ ਉਹ ਅੰਗਰੇਜ਼ ਨੇ ਲਿਖੀ ਹੈ ਔਰ ਅੰਗਰੇਜ਼ ਦਾ ਇੱਕ ਤਜ਼ਾਦ ਸੀ, ਇੱਕ ਲੜਾਈ ਸੀ ਪੰਜਾਬੀਆਂ ਦੇ ਨਾਲ, ਕਿਉਂਕਿ ਪੰਜਾਬੀਆਂ ਨੇ ਰੈਜ਼ਿਸਟ ਕੀਤਾ ਸੀ। ਉਹਨੇ ਚੁਨਾਚੇ ਜਿਤਨੀ ਹਿਸਟਰੀ ਲਿਖੀ ਹੈ, ਮਸਲਨ ਰਣਜੀਤ ਸਿੰਘ ਦੀ ਉਹਨੇ ਸ਼ਾਦੀਆਂ ਦੇ ਕਿੱਸੇ ਮਜ਼ੇ ਲੈ ਲੈ ਕੇ ਸੁਣਾਏ ਨੇ, ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਨਪੋਲੀਅਨ ਤੇ ਹਿਟਲਰ ਦੇ ਕਿੱਸੇ ਲਿਖੇ ਨੇ। ਇਸੇ ਤਰ੍ਹਾਂ ਪੰਜਾਬੀਆਂ ਨੂੰ ਬੁਜ਼ਦਿਲ ਕਰਾਰ ਦਿੱਤਾ ਹੈ। ਉਹਨੇ ਕਿਹਾ ਜਨਾਬ ਬਲੋਚ ਬਹੁਤ ਵੱਡੇ ਨੇ, ਉਹਨੇ ਕਿਹਾ ਪਠਾਨ ਕੈਰੂ ਨੇ ਕਿਤਾਬ ਲਿਖੀ, ਓਲਫ ਕੈਰੂ ਨੇ, ਪਠਾਨ ਬਹੁਤ ਵੱਡੇ ਨੇ, ਸਭ ਬਹਾਦਰ ਨੇ ਸਿਵਾਏ ਪੰਜਾਬੀਆਂ ਦੇ। ਲੇਕਿਨ ਇਹਦੇ 'ਚ ਇਹ ਗੱਲ ਸਾਨੂੰ ਨੋਟ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਨੂੰ ਚੇਲੀਆਂਵਾਲਾ 'ਚ ਉਹ ਸ਼ਿਕਸਤ ਦਿੱਤੀ ਸੀ। ਸ਼ੇਰ ਸਿੰਘ ਸੇ ਜਰਨੈਲ ਸੀ ਸ਼ੇਰ ਸਿੰਘ, ਜਿਹਨੇ ਸ਼ਿਕਸਤ ਦਿੱਤੀ ਕਿ ਉਹਨਾਂ ਨੂੰ ਆਪਣਾ ਆਰਮੀ ਚੀਫ ਬਦਲਣਾ ਪਿਆ। ਤਾਰੀਖ ਦੇ ਵਿੱਚ ਇੱਕ ਹੀ ਇਹ ਵਾਕਿਆ ਹੋਇਆ ਕਿ ਜੰਗ ਦੇ ਦੌਰਾਨ ਉਹਨਾਂ ਨੂੰ ਆਪਣਾ ਪੂਰੀ ਗ੍ਰੇਟ ਬ੍ਰਿਟਨ ਦਾ, ਔਰ ਸ਼ੇਰ ਸਿੰਘ ਇੰਨਾ ਉਹਦੇ ਤੋਂ ਡਰਦੇ ਸਨ ਕਿ ਉਹਦੇ ਮਰਨੇ ਤੱਕ ਉਹਨੂੰ ਮਦਰਾਸ ਨਜ਼ਰਬੰਦ ਰੱਖਿਆ ਜਿਵੇਂ ਨਪੋਲੀਅਨ ਨੂੰ ਰੱਖਿਆ ਸੀ।
ਤੇ ਸਾਨੂੰ ਇਹ ਦੂਸਰੇ ਆਸਪੈਕਟਸ ਜਿਹੜੇ ਨੇ ਇਹਨਾਂ ਨੂੰ ਵੀ ਹਾਈਲਾਈਟ ਕਰਨ ਦੀ ਕੋਸ਼ਿਸ਼ ਹੈ। ਔਰ ਬ੍ਰਿਟਿਸ਼ ਦੀ ਤਰ੍ਹਾਂ ਦੀਆਂ ਅਥੈਂਟਿਕ ਅੰਗਰੇਜ਼ੀ ਕਿਤਾਬਾਂ ਔਰ ਉਰਦੂ ਕਿਤਾਬਾਂ ਔਰ ਜਿਹੜੀਆਂ ਨੇ ਦੂਸਰੀਆਂ ਜ਼ੁਬਾਨਾਂ 'ਚ ਕਿਤਾਬਾਂ ਲਿਖਣੀਆਂ ਚਾਹੀਦੀਆਂ ਨੇ। ਸਾਡੇ ਕੋਲ ਅਥੈਂਟਿਕ ਹਿਸਟਰੀ ਅਸੀਂ ਨਹੀਂ ਲਿਖ ਸਕੇ ਅਜੇ ਤੱਕ। ਅਜੇ ਵੀ ਅਸੀਂ ਬ੍ਰਿਟਿਸ਼ ਕਿਤਾਬਾਂ ਪੜ੍ਹਨੇ ਆ, ਜਿਹਦੇ ਨਾਲ ਫਿਰ ਕਨਫਿਊਜ਼ਨ ਪੈਦਾ ਹੁੰਦਾ ਹੈ। ਬਹੁਤ ਸ਼ੁਕਰੀਆ। ਬਹੁਤ ਸੋਹਣੀ ਗੱਲ ਹੈ ਇਹ। ਸੋਹੇਲ ਵੜੈਚ ਸਾਹਿਬ ਲਈ ਤਾਲੀਆਂ ਪਲੀਜ਼। ਅਸੀਂ ਆਪਣੇ ਪ੍ਰੋਗਰਾਮ ਦੇ ਬਿਲਕੁਲ ਆਖਰੀ 3-4 ਮਿੰਟਾਂ ਵੱਲ ਵੱਧ ਰਹੇ ਹਾਂ ਔਰ ਪ੍ਰੋਗਰਾਮ ਦੇ ਇਖਤਤਾਮ ਤੋਂ ਪਹਿਲਾਂ ਸੈਕੰਡ ਰਾਊਂਡ ਵਿੱਚ ਮੈਂ ਗੋਇੰਦੇ ਸਾਹਿਬ ਨੂੰ ਇਹ ਪੁੱਛਣਾ ਚਾਹਾਂਗਾ ਕਿ ਚੂੰਕਿ ਇਹ ਆਪ ਅਮਲੀ ਤੌਰ ਤੇ ਸਿਆਸਤ ਕਰਦੇ ਰਹੇ ਨੇ ਔਰ ਸਿਆਸਤ ਕੋਈ ਸਿਰਫ ਸਿਆਸਤ ਦੀ ਕੋਈ ਇੱਕ ਸ਼ਕਲ ਨਹੀਂ ਹੁੰਦੀ, ਹੁਣ ਵੀ ਉਹ ਜਿਹੜੇ ਕੰਮ ਕਰ ਰਹੇ ਨੇ ਉਹ ਸਿਆਸੀ ਰੋਸ਼ਨ ਖਿਆਲ ਵਿਚਾਰਾਂ ਦੇ ਨਾਲ ਜੁੜੇ ਹੋਏ ਕੰਮ ਕਰ ਰਹੇ ਨੇ। ਗੋਇੰਦੇ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਮੌਜੂਦਾ ਆਲਮੀ ਕੈਪੀਟਲਿਸਟ ਆਰਡਰ ਹੈ ਉਹਦੇ ਵਿੱਚ ਜਿਹੜੇ ਸਾਡੇ 60s ਔਰ 70s ਔਰ 80s ਦੇ ਰੋਮਾਂਸ ਸਨ ਦੁਨੀਆ ਨੂੰ ਬਦਲਣ ਦੇ, ਉਹਨਾਂ ਦੀ ਹੁਣ ਕੋਈ ਥਾਂ ਰਹਿ ਗਈ ਹੈ? ਔਰ ਉਸ ਦੀ ਕੰਟੈਕਸਟ ਦੇ ਵਿੱਚ ਪੰਜਾਬ ਦੇ ਬੱਚੇ ਨੌਜਵਾਨ ਲੋਕਾਂ ਦਾ ਕੀ ਤੁਸੀਂ ਸਮਝਦੇ ਹੋ ਕਿ ਰੋਲ ਹੋ ਸਕਦਾ ਹੈ? ਜੀ, ਉਹਦੀ ਮਿਸਾਲ ਮੈਂ ਦਾਂਗਾ ਜਿਹੜੇ ਮੈਨੂੰ ਜਾਣਦੇ ਨੇ, ਕਹਿੰਦੇ ਨੇ ਤੂੰ ਇਸ ਉਮਰ 'ਚ ਵੀ ਜ਼ਿੰਦਾ ਕਿਉਂ ਹੈ, ਯਾਨੀ ਕਿ ਮੁਤਹਰਕ। ਮੈਂ ਤੇ ਉਸੇ ਰੋਮਾਂਸ ਵਿੱਚ ਚਾਂ ਜਿਹੜਾ 60s ਤੇ 70 ਤੇ 50s ਦਾ ਸੀ, ਇਨਕਲਾਬ ਦਾ, ਜਦੋਜਹਿਦ ਦਾ ਔਰ ਤਬਦੀਲੀ ਦਾ। ਔਰ ਜਿਹੜੇ ਸਮਾਜ ਤਬਦੀਲੀ ਔਰ ਫਿਊਚਰਿਸਟ ਨਹੀਂ ਹੁੰਦੇ ਔਰ ਜ਼ਮਾਨੇ ਦੀ ਤਰੱਕੀ ਨਾਲ ਨਹੀਂ ਚੱਲਦੇ, ਉਹ ਜ਼ਿੰਦਾ ਨਹੀਂ ਰਹਿੰਦੇ। ਮੈਨੂੰ ਅਕਸਰ ਲੋਕ ਪੁੱਛਦੇ ਨੇ ਤੇਰੇ ਅੰਦਰ ਇਹ ਥ੍ਰਿਲ ਕਿਉਂ ਹੈ? ਜਿਹੜੇ ਲੋਕ ਮੈਨੂੰ ਜਾਣਦੇ ਨੇ, ਸੋਸ਼ਲ ਮੀਡੀਆ ਤੇ ਦੇਖਦੇ ਨੇ, ਮੇਰੇ ਅੰਦਰ ਉਹੀ ਥ੍ਰਿਲ ਹੈ ਕਿ ਦੁਨੀਆ 'ਚ ਮੁਮਕਿਨ ਹੈ ਦੁਬਾਰਾ ਅੱਜ ਦੇ ਤਕਾਜ਼ਿਆਂ ਦੇ ਮੁਤਾਬਿਕ 60s 70s। ਮੈਂ ਦੇਖੋ 60s ਦੇ ਅੰਦਰ ਇੱਕ ਮੂਵਮੈਂਟ ਸੀ, ਮੈਂ ਛੋਟੀ ਜਿਹੀ ਗੱਲ ਹੈ, ਹਿੱਪੀਜ਼ ਦੀ। ਹਿੱਪੀਜ਼ ਮੇਰੀ ਕੋਈ ਆਉਣ ਵਾਲੀ ਕਿਤਾਬ ਦਾ ਮੌਜੂ ਹੈ। ਦੁਨੀਆ 'ਚ ਪਹਿਲੀ ਪੋਲੂਸ਼ਨ ਦੇ ਖਿਲਾਫ ਜਿਹੜਾ ਜਲੂਸ ਕੱਢਿਆ ਸੀ, ਹਿੱਪੀਜ਼ ਨੇ ਕੱਢਿਆ ਸੀ। ਉਹਨਾਂ ਦੀ ਕੋਈ ਮੁਨਜ਼ਮ ਤਹਿਰੀਕ ਨਹੀਂ ਸੀ। ਦੁਨੀਆ ਦਾ ਪਹਿਲਾ ਜਲੂਸ ਵਾਸ਼ਿੰਗਟਨ ਵਿੱਚ ਉਹਨਾਂ ਕੱਢਿਆ ਸੀ। ਅੱਜ ਪੋਲੂਸ਼ਨ ਤੁਹਾਡੇ ਸ਼ਹਿਰ ਤੱਕ ਦਾ ਪਾਕਿਸਤਾਨ ਦਾ ਵੀ ਮੌਜੂ ਬਣ ਗਿਆ। ਦੁਨੀਆ 'ਚ ਪਹਿਲੀ ਐਂਟੀ ਵਾਰ ਜਲੂਸ ਜਿਹੜਾ ਸੀ ਵੀਅਤਨਾਮ ਦੇ ਖਿਲਾਫ, ਉਹ ਵੀ ਹਿੱਪੀਜ਼ ਨੇ ਕੱਢਿਆ ਸੀ। ਇਹ ਜਿਹੜੀਆਂ ਤਹਿਰੀਕਾਂ ਹੁੰਦੀਆਂ ਨੇ, ਇਹ ਜ਼ਮਾਨੇ ਦੇ ਤਕਾਜ਼ੇ ਜਿਹੜੇ ਸਾਇੰਟੀਫਿਕ ਔਰ ਪੈਦਾਵਾਰ ਨਾਲ ਬਦਲ ਜਾਂਦੀਆਂ ਨੇ। ਮੇਰੇ ਖਿਆਲ ਪੰਜਾਬੀਆਂ ਨੂੰ ਫਿਊਚਰਿਸਟ ਹੋਣਾ ਚਾਹੀਦਾ ਹੈ, ਤਾਰੀਖ ਨਾਲ ਜੁੜ ਕੇ। ਤਾਰੀਖ ਦੇ ਨਾਲ ਜੁੜਿਆਂ ਬਗੈਰ ਤੁਸੀਂ ਫਿਊਚਰਿਸਟ ਵੀ ਨਹੀਂ ਹੋ ਸਕਦੇ। ਤੇ ਪੰਜਾਬ ਦਾ ਜਿਹੜਾ ਫਖਰ ਹੈ, ਜਿਹੜੇ ਮੈਂ ਦੱਸੇ, ਪੰਜਾਬ ਨੇ 4 ਆਮਰਾਂ ਨੂੰ ਸ਼ਿਕਸਤ ਦਿੱਤੀ, ਫੌਜੀ ਆਮਰਾਂ ਨੂੰ। ਇਹ ਕੋਈ ਛੋਟੀ ਸ਼ਿਕਸਤ ਨਹੀਂ। ਅੰਗਰੇਜ਼ ਸਾਮਰਾਜ ਨੂੰ ਚੇਲੀਆਂ 'ਚ, ਜਿਵੇਂ ਵੜੈਚ ਸਾਹਿਬ ਨੇ ਦੱਸਿਆ ਔਰ ਮੈਂ ਵੀ ਕਿਹਾ, ਸ਼ਿਕਸਤ ਦਿੱਤੀ। ਸਾਡੀ ਮੈਮੋਰੋਸਾਈਡ ਜਿਹੜੀ ਹੈ, ਦੇਖੋ ਮੈਂ ਮਾਜ਼ਰਤ ਨਾਲ, ਸ਼ਾਇਰੀ ਤੇ ਭੰਗੜਿਆਂ ਨਾਲ ਪੰਜਾਬੀ ਨਹੀਂ ਮੁਮਕਿਨ। ਸਿਰਫ ਇਹ ਆਈਸਕ੍ਰੀਮ ਦੀ ਟੌਪਿੰਗ ਹੈ, ਥੱਲੇ ਅਸਲ ਚੀਜ਼ ਆਈਸਕ੍ਰੀਮ ਹੈ। ਉਹ ਫਿਕਰ ਹੈ ਔਰ ਸਿੰਧੀਆਂ ਕੋਲੋਂ ਸਿੱਖੋ। ਸਿੰਧੀਆਂ ਨੇ 100 ਸਾਲ ਵਿੱਚ ਜੋ ਕੰਮ ਕੀਤਾ ਹੈ, ਅੱਜ ਸਿੰਧ ਜਿਹੜਾ ਹੈ ਉਹ ਸ਼ੌਰ ਵਿੱਚ ਪਾਕਿਸਤਾਨ ਵਿੱਚ ਸਭ ਤੋਂ ਅੱਗੇ ਵੇ। ਬਹੁਤ ਸੋਹੇਲ ਵੜੈਚ ਸਾਹਿਬ ਨੇ ਕਿਹਾ ਸੀ ਕਿ ਉਹ ਇੱਕ ਜੁਮਲਾ ਕਹਿਣਾ ਚਾਹੁੰਦੇ ਨੇ, ਫਿਰ ਅਸੀਂ ਆਪਣੇ ਅਜੇ ਸਾਡੇ ਕੋਲ ਸਿਰਫ 2 ਮਿੰਟ ਬਚੇ ਨੇ। ਜੀ, ਮੈਂ ਸਿਰਫ ਇੱਕ ਗੱਲ ਕਰਨਾ ਚਾਹੁੰਦਾ। ਪਾਕਿਸਤਾਨ 'ਚ ਇੱਕ ਮੈਂ ਬੜੀ ਅਹਿਮ ਤਬਦੀਲੀ ਨੋਟ ਕੀਤੀ ਹੈ। ਇਸ ਦਫਾ ਜਿਹੜਾ ਸੈਂਸਸ ਹੋਇਆ ਉਹਦੇ ਵਿੱਚ ਤਕਰੀਬਨ 7-8 ਕਰੋੜ ਲੋਕਾਂ ਨੇ ਬੜਾ ਕਲੀਅਰਲੀ ਲਿਆ ਕਿ ਜੀ ਅਸੀਂ ਪੰਜਾਬੀ ਘਰ 'ਚ ਬੋਲਦੇ ਹਾਂ। ਹਾਲਾਂਕਿ ਇਸ ਤੋਂ ਪਹਿਲੇ ਅਸੀਂ ਸਿਰਫ ਉਰਦੂ ਲਿਖਦੇ ਸਾਂ। ਤੇ ਇਹ ਪਹਿਲੀ ਤਬਦੀਲੀ, ਇਹਦਾ ਮਤਲਬ ਹੈ ਕਿ ਸ਼ੌਰੀ ਤਬਦੀਲੀ ਸਾਨੂੰ ਕਿਸੇ ਮਹਿਰੂਮੀ ਦੀ ਆ ਚੁੱਕੀ ਹੈ। ਹੁਣ ਸਿਰਫ ਐਸਾ ਅਖਬਾਰ ਚਾਹੀਦਾ ਹੈ ਔਰ ਐਸਾ ਟੀਵੀ ਚਾਹੀਦਾ ਹੈ ਜਿਹੜਾ ਸਾਡੀਆਂ ਇਹਨਾਂ ਖਾਹਿਸ਼ਾਤ ਨੂੰ ਪੂਰਾ ਕਰੇ। ਬਹੁਤ ਅੱਛੇ। ਲਓ ਜੀ, ਇਹ ਅੱਜ ਚੂੰਕਿ ਸਾਡੀ ਇਹ 3 ਦਿਨ ਦੀ ਕਾਨਫਰੰਸ ਦਾ ਪਹਿਲਾ ਦਿਨ ਸੀ ਔਰ ਇਹ ਪਹਿਲਾ ਸੈਸ਼ਨ ਸੀ, ਔਰ ਤੁਸੀਂ ਇੱਕ ਵਾਰੀ ਤਾੜੀ ਤੇ ਜ਼ਰੂਰ ਮਾਰੋ ਕਿ ਅਸੀਂ ਪੂਰੇ ਟਾਈਮ ਦੇ ਵਿੱਚ ਸੈਸ਼ਨ ਖਤਮ ਕਰਨ ਲੱਗੇ ਹਾਂ। ਔਰ ਅਜੇ ਸਾਡੇ ਕੋਲ 2 ਮਿੰਟ ਹੈ ਨੇ, ਔਰ ਅਗਰ ਅਸੀਂ ਅੱਗੇ ਨਹੀਂ ਜਾਣਾ ਤੇ ਆਪਣੇ 2 ਮਿੰਟ ਛੱਡਣੇ ਵੀ ਨਹੀਂ। ਤਾਂ ਇਹ 2 ਮਿੰਟ ਤੁਸੀਂ ਬਰਦਾਸ਼ਤ ਕਰੋਗੇ। ਸਵਾਲ ਕਰਾ ਲਓ ਕੋਈ। ਇੱਕ ਤੇ ਇਹ ਵੇ, ਮੇਰਾ ਖਿਆਲ ਹੈ ਉਹ ਨਹੀਂ ਹੋ ਸਕੇਗਾ। ਮੈਂ ਸਿਰਫ ਆਖਰ ਤੇ ਚੂੰਕਿ ਇਹ ਕਹਿਣਾ ਚਾਹਾਂਗਾ ਕਿ ਬਹੁਤ ਹੀ ਪੁਰਮਗਜ਼, ਮੇਰਾ ਖਿਆਲ ਹੈ ਫਾਰਮੈਟ ਦਾ ਹਿੱਸਾ ਨਹੀਂ ਹੈ ਸਵਾਲ ਜਵਾਬ ਆਰਗੇਨਾइज। ਅੱਛਾ, ਅਗਰ ਫਿਰ ਇੱਕ ਸਵਾਲ ਮੁਖਤਸਰ। ਹਾਂ, ਤਾੜੀਆਂ ਮਾਰ ਦਿਓ ਜੀ ਸਾਰੇ ਦੋਸਤ, ਤਾੜੀਆਂ ਮਾਰ ਦਿਓ। ਇੱਕ ਤੇ ਆਉਣ ਵਾਲੇ ਸਾਰੇ ਪ੍ਰਾਹੁਣਿਆਂ ਦਾ ਢੇਰ ਸਾਰਾ ਸ਼ੁਕਰੀਆ, ਤੁਹਾਡਾ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਜਿੰਨੀ ਦਿਲਚਸਪੀ ਨਾਲ ਤੁਸੀਂ ਪ੍ਰੋਗਰਾਮ ਸੁਣਿਆ। ਅੱਛਾ, ਓਕੇ। ਤੇ ਯਾਰ ਮੈਨੂੰ ਆਖਿਰ ਤੱਕ ਵਾਈਂਡ ਅਪ ਕਰ ਲੈਣ ਦਿਓ। ਤੇ ਇੱਕ ਤੇ ਇਹ ਵੇ ਕਿ ਦੇਖੋ, ਨਵੀਂ ਕੰਧ ਉਹੀ ਉਸਾਰ ਸਕਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੋਏ
ਪੁਰਾਣੀ ਕਦ ਕਿਉਂ ਡਿੱਗ ਗਈ ਸੀ? ਅੱਜ ਹਾਂ ਤਾੜੀ ਮਾਰ ਦਿਓ, ਕੋਈ ਹਰਜ ਨਹੀਂ। ਹੈਲੋ ਅੱਜ ਸਾਡੇ ਇਹਨਾਂ ਚਾਰੋਂ ਗਿਆਨੀ ਸੀਨੀਅਰਸ ਨੇ ਇਹ ਜ਼ਰੂਰ ਦੱਸਿਆ ਹੈ ਕਿ ਸਾਨੂੰ ਹੁਣ ਪਤਾ ਲੱਗ ਗਿਆ ਹੈ ਕਿ ਸਾਡੀ ਪੁਰਾਣੀ ਕਦ ਡਿੱਗੀ ਕਿਉਂ ਸੀ। ਇਹ ਅਸੀਂ ਇੱਕ ਬੜੀ ਵੱਡੀ ਛਾਲ ਮਾਰ ਲਈ ਹੈ ਆਪਣੀ ਸ਼ੌਰੀ ਸਤ੍ਹਾ ਤੇ ਕਿ ਸਾਨੂੰ ਪਤਾ ਲੱਗ ਗਿਆ ਸਾਡੀ ਪੁਰਾਣੀ ਕਦ ਡਿੱਗੀ ਕਿਵੇਂ ਸੀ। ਔਰ ਜਦੋਂ ਇਹ ਪਤਾ ਲੱਗ ਗਿਆ ਤੇ ਜੇ ਸਾਡੇ ਚੇਤੇ ਦੀ ਤੰਦ ਜੁੜ ਗਈ ਤੇ ਅਸੀਂ ਨਵੀਂ ਕਦ ਵੀ ਉਸਾਰ ਲਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਅੱਛਾ, ਹੁਣ ਸਾਰੇ ਪ੍ਰਾਹੁਣਿਆਂ ਲਈ ਸਾਡੇ ਕੋਲ ਤੋਹਫੇ ਹੈਗੇ ਨੇ ਔਰ ਉਹ ਸਾਹਿਬ ਜੀ ਦੱਸਣਗੇ ਕਿ ਕਿਸ ਤਰ੍ਹਾਂ। ਨਾਲ ਖੜੇ ਹੋ ਜਾਓ, ਇਕੱਠੇ ਹੋ ਕੇ ਫੋਟੋ ਹੋ ਜਾਏਗੀ। ਹਾਂ ਅੱਗੇ ਆ ਜਾਓ, ਸਾਹਮਣੇ ਜ਼ਰਾ ਤਸ਼ਰੀਫ ਲੈ ਆਓ ਜ਼ਰਾ। ਮੂਰਤ ਸੋਹਲ ਵਡੈਚ ਸਾਹਿਬ ਇੱਥੇ ਆ ਜਾਓ। ਸਭ ਨੂੰ ਤੁਸੀਂ ਆਓ ਜੀ। ਚਾਰੋਂ ਪ੍ਰਾਹੁਣਿਆਂ ਨੂੰ ਕਾਨਫਰੰਸ ਦੇ ਆਰਗੇਨਾਈਜ਼ਰਸ ਜਿਹੜੇ ਨੇ ਉਹ ਤੋਹਫੇ ਪੇਸ਼ ਕਰਨਗੇ ਔਰ ਮੈਂ ਵੀ ਚਲਾ ਜਾਣਾ ਵਾ, ਲੇਕਿਨ ਸੋਹਲ ਵਡੈਚ ਸਾਹਿਬ ਜੁਆਇਨ ਕਰ ਲੈਣ ਔਰ ਫਿਰ ਇੱਕ ਮੂਰਤ ਬਣ ਜਾਏਗੀ ਤੇ ਮੇਰਾ ਲਿਫਾਫਾ ਵੀ ਮੈਨੂੰ ਦੇ ਦੇਣਾ ਹੈ। ਨਾਲ ਹੀ ਲੈ ਲਓ, ਕੋਈ ਹੋਰ ਨਾ ਲੈ ਜਾਏ।